ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਰੇਡੀਓ USA ਦੀ ਟੀਮ ਪਹੁੰਚ ਚੁੱਕੀ ਹੈ ਇਸ ਟਾਈਮ ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਕੈਪੀਟਲ ਦੇ ਬਿਲਕੁਲ ਬਾਹਰ ਆ। ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ ਅਮਰੀਕਾ ਦੇ ਵਿੱਚ ਜਿਹੜੀਆਂ ਉਹ ਇਸ ਟਾਈਮ ਸ਼ੁਰੂ ਹੋਣ ਜਾ ਰਹੀਆਂ ਆ। ਐਗਜ਼ੈਕਟਲੀ 9 ਵਜੇ ਜਿਹੜੀ ਇਸ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਇਸ ਟਾਈਮ ਅਖੰਡ ਪਾਠ ਸਾਹਿਬ ਉਸ ਦੀ ਸੰਪੂਰਨਤਾ ਦੇ ਵੱਲ ਨੂੰ ਆਪਾਂ ਵੱਧ ਰਹੇ ਹਾਂ, ਜਿੱਥੇ ਸ਼ਹੀਦ ਭਾਈ ਕੌਂਕੇ ਜੀ ਨੂੰ ਯਾਦ ਕਰਦੇ ਹੋਏ ਕੌਮੀ ਸ਼ਹੀਦ ਐਲਾਨਿਆ ਜਾਣਾ ਆ। ਉਹਨਾਂ ਦੀ ਯਾਦ ਦੇ ਵਿੱਚ ਅੱਜ ਇਸ ਸੈਂਟਰ ਦਾ ਨਾਮ ਰੱਖਿਆ ਗਿਆ ਆ। ਸੈਕਰਾਮੈਂਟੋ ਦੀ ਕੈਪੀਟਲ ਦੇ ਵਿੱਚ, ਰਾਜਧਾਨੀ ਦੇ ਵਿੱਚ ਮੇਨ ਪਾਸੇ ਜਿਹੜੀਆਂ ਆ ਇਸ ਟਾਈਮ ਇਸ ਦੀ ਸ਼ੁਰੂਆਤ ਜਿਹੜੀ ਉਹ ਹੋਣ ਜਾ ਰਹੀ ਹੈ। ਲਗਾਤਾਰ ਕਵਰੇਜ ਪੰਜਾਬੀ ਰੇਡੀਓ USA ਦੇ ਉੱਤੇ ਚੱਲਦੀ ਰਹੇਗੀ। ਤੁਸੀਂ ਦੇਖ ਸਕਦੇ ਆ ਵੀ ਨੌਜਵਾਨਾਂ ਦੇ ਵਿੱਚ ਬਾਕੀ ਜਿੰਨੇ ਵੀ ਪਹੁੰਚੇ ਬਹੁਤ ਜ਼ਿਆਦਾ ਉਤਸ਼ਾਹ ਆ। ਸੋ ਆਓ ਅੱਖੀ ਨਿੱਠਾ ਹਾਲ ਤੁਹਾਨੂੰ ਅੱਜ ਦੇ ਇਸ ਪੂਰੇ ਪ੍ਰੋਗਰਾਮ ਦਾ ਇੱਦਾਂ ਹੀ ਤੁਹਾਡੇ ਤੱਕ ਪੇਸ਼ ਕਰਦੇ ਰਵਾਂਗੇ। ਸੋ ਨੌਜਵਾਨਾਂ ਦੇ ਨਾਲ ਆਪਾਂ ਜੁੜੇ ਆ, ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪਾਉਣ ਦੇ ਲਈ ਆਏ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ। ਕੀ ਨਾਮ ਹੈ ਜੀ? ਮੇਰਾ ਨਾਮ ਰਵੀਪ੍ਰੀਤ ਸਿੰਘ ਜੀ। ਰਵੀਪ੍ਰੀਤ ਸਿੰਘ ਜੀ, ਕਿਉਂ ਵੋਟ ਪਾਉਣ ਦੇ ਲਈ ਆਏ ਆ? ਵੋਟ ਅਸੀਂ ਤਾਂ ਪਾਉਣਾ ਹੈ ਕਿ ਜਿੱਦਾਂ ਆਪਣੇ ਪੰਜਾਬ ਦੇ ਵਿੱਚ ਜੈਨੋਸਾਈਡ ਨੂੰ ਲੈ ਕੇ ਜੋ ਵੀ ਆਪਣੇ ਮਤਲਬ ਸਵਰਨਿਟੀ ਨੇ ਆਪਣੇ ਪਹਿਲੀ ਡਿਮਾਂਡ ਉਹ ਆਪਣੇ ਕਿ ਜੋ ਹੱਕਾਂ ਦੀ ਗੱਲ ਕੀਤੀ ਜਾਂਦੀ ਅਜੇ ਤੱਕ ਜੋ ਆਪਣਾ ਸੋਸ਼ਲ ਮੀਡੀਆ ਚੱਲਦਾ ਪਿਆ ਵਾ, ਮਤਲਬ ਆਪਣੇ ਖਿਲਾਫ ਸਿੱਖ ਕੌਮ ਨੂੰ ਲੈ ਕੇ ਬਹੁਤ ਜ਼ਿਆਦਾ ਨੈਗੇਟਿਵਿਟੀ ਫੈਲੀ ਹੋਈ। ਉਹ ਚੀਜ਼ ਨੂੰ ਆਪਾਂ ਉਹ ਚੀਜ਼ ਦੇ ਖਿਲਾਫ ਆ ਕਿ ਜੋ ਆਪਾਂ ਪਬਲਿਕਲੀ ਆਪਣੀਆਂ ਮੰਗਾਂ ਲੋਕਾਂ ਅੱਗੇ ਰੱਖਣਾ ਚਾਹੁੰਦੇ ਕਿ ਜੋ ਆਪਣੀਆਂ ਸਰਕਾਰ ਦੇ ਅੱਗੇ ਮੰਗ ਰੱਖੀ ਜਾਂਦੀ ਹਮੇਸ਼ਾ ਹਰ ਵਾਰੀ ਪੁਰਾਣੇ ਸਮੇਂ ਤੋਂ ਲੈ ਕੇ ਹੁਣ ਅਜੇ ਤੱਕ ਪ੍ਰੈਜ਼ੀਡੈਂਟ ਤੋਂ ਲੈ ਕੇ ਪਾਰਸਲ ਜੋ ਵੀ ਆਪਣਾ ਚੱਲਦਾ ਪਿਆ ਸਾਰੀ ਉਹਦੇ ਸਮੱਸਿਆ ਆਪਣੀ ਕੋਈ ਵੀ ਚੀਜ਼ ਦਾ ਹੱਲ ਨਹੀਂ ਹੁੰਦਾ। ਜਿਹੜਾ ਵੀ ਮਸਲਾ ਹੁੰਦਾ ਉਹ ਚੀਜ਼ ਨੂੰ ਪਿੱਛੇ ਕਰਕੇ ਦਿੱਤਾ ਜਾਂਦਾ ਤੇ ਮੇਨ ਮੁੱਦੇ ਸਰਕਾਰਾਂ ਦੇ ਆਪਣੇ ਪਰੇ ਆ ਜਾਂਦੇ। ਇਸ ਕਰਕੇ ਜੋ ਵੀ ਚੀਜ਼ ਆਪਣੇ ਨਾਲ ਹੋ ਰਹੀ ਆ ਆਪਣੀ ਕੌਮ ਦੇ ਨਾਲ ਹੋ ਰਹੀ ਆ ਉਹ ਚੀਜ਼ ਨੂੰ ਆਪਾਂ ਲੈ ਕੇ ਆਪਾਂ ਮੰਗ ਕਰਦੇ ਹਾਂ ਖਾਲਿਸਤਾਨ ਦੀ। ਸੋ ਕਿਹੜੀ ਜਗ੍ਹਾ ਤੋਂ ਆਏ ਅੱਜ ਤੁਸੀਂ ਇੱਥੇ ਵੋਟ ਪਾਉਣ? ਅਸੀਂ ਅੰਮ੍ਰਿਤਸਰ ਤੋਂ ਆਏ ਹਾਂ। ਤੇ ਇੱਥੇ ਕਿੱਥੇ ਆ? ਇੱਥੋਂ ਆਪਾਂ ਕੈਲੀਫੋਰਨੀਆ ਆਪਾਂ LA ਦੇ ਵਿੱਚ ਇੱਥੇ ਆ। ਸੋ ਤੁਸੀਂ ਸਾਰੇ ਨੌਜਵਾਨ ਇਕੱਠੇ ਹੋ ਕੇ ਮਿਲ ਕੇ ਪਹੁੰਚੇ ਆ? ਮਿਲ ਕੇ ਪਹੁੰਚਿਆ ਸਾਰੇ ਨਾਲ ਆਈ ਆਪਣਾ ਅੰਮ੍ਰਿਤਸਰ ਦੇ ਸਾਰੇ ਆ ਸਾਰੇ ਮਾਝੇ ਵਾਲੇ ਇਕੱਠੇ ਹੋਏ ਆ? ਸਾਰੇ ਮਾਝਾ ਹੀ ਇਕੱਠੇ ਹੋਏ ਮਾਝੇ ਵਾਲੇ ਮਾਝੇ ਵਾਲੇ ਭਾਊ ਇਕੱਠੇ ਹੋਏ। ਸੋ ਤੁਸੀਂ ਕਦੋਂ ਕਦੇ ਲਾਈਨ ਦੇ ਵਿੱਚ ਲੱਗੇ ਹੋਏ ਆ? ਹੁਣ ਲਾਈਨ ਦੇ 6 ਵਜੇ ਦੇ ਆਏ ਹੋਏ ਸਵੇਰ ਦੇ। ਸੋ ਬਸ ਵੋਟ ਪੈਣ ਦਾ ਇੰਤਜ਼ਾਰ ਆ ਵਾ ਥੋੜੇ ਜਿਹੇ? ਨਹੀਂ ਵੋਟ ਪੈਣ ਦਾ ਇੰਤਜ਼ਾਰ ਹੈ ਤੇ ਇੱਥੇ ਤੱਕ 12 ਵਜੇ ਦੇ ਆਲੇ ਨਿਕਲੇ ਆ ਜੀ। 7 ਘੰਟੇ ਇਦਾਂ ਡਰਾਈਵ ਕਰਕੇ ਲਗਾਤਾਰ ਹਾਂਜੀ ਵੀਰ ਜੀ। ਕੀ ਬਾਤ ਹੈ। ਹਾਂਜੀ ਅਸੀਂ ਸੈਟਲ ਤੋਂ ਆਏ ਜੀ। ਤੁਸੀਂ ਸ਼ਹਿਰ ਤੋਂ? ਹਾਂਜੀ ਅਸੀਂ ਇੰਡੀਆਨਾਪੋਲਿਸ ਤੋਂ ਆਏ ਹਾਂ। ਹਾਂਜੀ ਇੰਡੀਆਨਾਪੋਲਿਸ ਤੋਂ ਅੱਗੇ ਨੂੰ ਆ ਜਾਓ, ਅੱਗੇ ਆ ਜਾਓ। ਹਾਂਜੀ। ਸੋ ਇੰਨੀ ਦੂਰੋਂ ਤੁਸੀਂ ਸਾਰੇ ਜਣੇ ਦੂਰੋਂ ਨੇੜੇ ਪਹੁੰਚੇ ਆ। ਸੋ ਕੀ ਉਤਸ਼ਾਹ ਆ? ਕੀ ਤੁਹਾਨੂੰ ਕੀ ਲੱਗਦਾ ਵੀ ਕਿਉਂ ਖਾਲਿਸਤਾਨ ਮਿਲਣਾ ਚਾਹੀਦਾ? ਬਹੁਤ ਉਤਸ਼ਾਹ ਆ ਜੀ ਸਾਡੇ 'ਚ, ਕਿਉਂਕਿ ਪੰਜਾਬ ਦੇ ਵਿੱਚ ਜੋ ਹੋ ਰਿਹਾ ਸਰਕਾਰਾਂ ਬਹੁਤ ਧੱਕਾ ਕਰ ਰਹੀਆਂ ਆ। ਇੱਕ 14-15 ਸਾਲ ਦੇ ਜਵਾਕ ਦੇ ਬਾਂਹ ਵਿੱਚ ਦੀ ਗੋਲੀ ਲੰਘੀ ਆ ਕਿਸਾਨੀ ਧਰਨੇ ਦੇ ਦੌਰਾਨ। ਤੋ ਸਾਡੇ ਵਿੱਚ ਬਹੁਤ ਸਾਰਾ ਰੋਸ ਆ ਇਸ ਨੂੰ ਲੈ ਕੇ। ਸੋ ਅਸੀਂ ਖਾਲਿਸਤਾਨ ਹਾਂਜੀ। ਚਲੋ ਜੀ, ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਰਾਜ ਪੰਜਾਬੀ ਰੇਡੀਓ USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਲਗਾਤਾਰ ਕਵਰੇਜ ਚੱਲ ਰਹੀ ਆ ਕੈਪੀਟਲ ਬਿਲਡਿੰਗ ਸੈਕਰਾਮੈਂਟੋ ਦੇ ਵਿੱਚ। ਆਪਾਂ ਇੱਥੇ ਪਹੁੰਚੇ ਹੋਏ ਆ ਰਾਈਟ ਨਾਓ। ਮੇਰੇ ਨਾਲ ਪੰਜਾਬ ਰੈਫਰੈਂਡਮ ਕਮਿਸ਼ਨ ਉਸ ਦੇ ਪੌਲ ਜੈਕਬ ਜੁੜੇ ਹੋਏ ਆ। ਹੈਲੋ ਪੌਲ, ਹਾਊ ਆਰ ਯੂ? I'm doing well. How many times this referendum has been done across the countries? Well, I'm not sure what the exact number is, but we have had numerous in the United States, in San Francisco, now here in Sacramento. In Canada, we've done it in Toronto a couple of times, in Vancouver. There's one being scheduled for Calgary. There may be one in Montreal. I've been to London where we had the first one. It's been done in Australia, in Rome. So we've hit almost every continent in terms of having referendums where people could come out and vote in person. How many votes so far have been cast across all these votings? Well, we won't count all the ballots until the very end. Okay. So we don't know a precise number, but it's been tens of thousands of people at each location. I would estimate that a couple 100,000 or it could be twice that have voted in all of the different referendums. I haven't been there personally for each one, but the turnout is pretty impressive. How do you feel so far in Sacramento here? How do you see the people come out? Well, I love to see people vote, and it really doesn't matter what the issue is. I love the idea of people getting to have their voice, and so this is always an exciting day when people come out and vote. We don't take, as a commission member, we don't take any position on how people should vote, but it is refreshing to see the outpouring of people. You have been in different US administrations. How do you see this thing? America is considered, you can speak up.
you can have your expression. There are rights, certain rights which are given. And where this is happening, where they want this country to be made, over there they are just subduing everyone. How do you feel America as this situation, as this country in forefront of having a referendum over here? Well, I think it's very important that we allow people here to express themselves in every way possible, because look, it's not our business how different countries decide, but we want the people of those countries to decide in the same way that we want to be the decision makers here in America. So I'm glad that we're able to host this, I think, as a country, and I think you've seen Canada and the UK and Italy and Australia, so other countries, not because they support what the Punjab referendum or to separate. Nobody takes a position on that in terms of governmentally, but we support the process. And that's the same way the commission feels. We don't support a yes-no vote or a no vote, but we support doing it. And it is exciting. And look, as a non-governmental referendum, some people could say, what difference does this make? Yeah, there are a lot of questions. Well, like that. when hundreds of thousands of people come out and express themselves, it makes a difference. Trust me, it makes a difference. And it makes a difference in people's minds, and it makes a difference in their hearts. And that's how you make change. And so it's hard to see how this plays out for Sikhs, but this strikes me as the best step forward. We have a world where it's full of political violence, and this is the opposite of political violence. This is peace, and this is people speaking out in a peaceful way. And I think every lover of democracy has to salute that. Mr. Paul Jacob, do you have a roadmap in mind? How many more referendums you're going to have in different countries, or is there a certain timeline you are abiding by? Well, we're advisors, and we monitor and we critique, and we try to help Sikhs for Justice do this in the best possible way, but we don't decide what the schedule should be. That's up to Sikhs for Justice to decide. And but I believe we'll see more referendums, probably another year, probably not any longer than that, because you do want it to be in a set time frame. And I think there's talk about doing another one in Canada. There'll probably be one in New York here in the United States, and there may be one in Africa or Asia to allow people there, Sikhs there, to come out and vote. And over there, they want to hold this referendum vote in Punjab over there in India. Did you guys try to talk to the Indian government to get this referendum done? If so, what were your feedback? Well, we have not yet gotten any feedback. We've begun to approach the Indian government. I'm a realist. My head's not in the clouds. I know that they're very, very, very unlikely to say yes. But I think they have to be asked, and I think they have to be pushed. And so our goal is to see what they will do. But it's been disappointing that while we've had these referendums around the world, someone wearing a referendum 2020 T-shirt back in the day was arrested in Punjab, and so the political rights there are very dangerous to express, illegal according to their laws, and so it's so important that where people are free to come out and speak, they do so. So you heard it over here, Mr. Paul Jacobs, as he described. People can say whatever if these votes make a difference or not, but he clearly tells us that these put pressure on those governments, on those people for which this referendum is happening. So eventually, after so many votes have been cast, this will put pressure on the Indian government to talk to the Sikhs, the which they are asking for a different country. So Mr. Paul Jacobs, thank you very much. Any parting words you want to say about how this thing has been conducting, how all these things have been starting from London to Sacramento, how you guys have come up, how strategies have changed, how to get the votes cast? Well, it started very well.
the Sikhs for Justice wanted to do this the right way. That's why they reached out to us to say, help us do this the right way. And I'm very pleased with the feedback. There have been very little that needed changing, but when we've pointed to something that needed to be changed, they change it. There's been a great working relationship. And I guess the only parting words I have is when people are free to speak out and they do so, it does change the world. And it doesn't always happen immediately, but it does. And Mr. Paul Jacobs, you have been other referendums. Have you been able to conduct other referendums other than this Punjab Khalistan referendum? You know, I've been involved in a bunch of referendums in the U.S. About 30 years ago, I went to Russia and witnessed their referendums when Yeltsin was the president. So I've been involved in a lot of different referendums. This is a non-governmental referendum, and so it's a little bit tougher because you don't have all the infrastructure. But that's one of the reasons I think they reached out to us, and we're very glad to provide whatever expertise, whatever advice we can. But the real key is that Sikhs for Justice wanted to get people to be able to vote, and they wanted to do it the right way, and I think they've done a very admirable job. Thank you, Mr. Paul Jacobs. Thank you. ਸੋ ਇਹ ਸਨ ਪੌਲ ਜੈਕਬ ਪੰਜਾਬ ਰੈਫਰੈਂਡਮ ਕਮਿਸ਼ਨ ਦੇ ਚੇਅਰਮੈਨ, ਜਿਨ੍ਹਾਂ ਦੀ ਨਿਗਰਾਨੀ ਹੇਠ ਸਾਰੇ ਰੈਫਰੈਂਡਮ ਜਿਹੜੀਆਂ ਵੋਟਾਂ ਕਰਵਾਈਆਂ ਜਾ ਰਹੀਆਂ। ਲੰਡਨ ਤੋਂ ਸ਼ੁਰੂ ਹੋਇਆ ਆ, ਅੱਜ ਸੈਕਰਾਮੈਂਟੋ ਕੈਪੀਟਲ ਦੇ ਵਿੱਚ ਆਪਾਂ ਪਹੁੰਚੇ ਹੋਏ ਆ ਜਿਹੜੀ ਆ ਜੀ ਇਸ ਟਾਈਮ ਕੈਲੀਫੋਰਨੀਆ ਦੀ। ਸੋ ਉਹਨਾਂ ਨੇ ਦੱਸਿਆ ਅਸਰ ਪੈਂਦਾ ਇਹਨਾਂ ਵੋਟਾਂ ਦਾ, ਤੇ ਅਸੀਂ ਇਸ ਗੱਲ ਤੋਂ ਕਹਿੰਦੇ ਵੀ ਖੁਸ਼ ਹਾਂ ਵੀ ਅਜਿਹੇ ਮੁਲਕਾਂ ਦੇ ਵਿੱਚ ਅਸੀਂ ਵੋਟ ਪਾਉਣ ਦੇ ਵਿੱਚ ਕਾਮਯਾਬ ਆ ਜਿੱਥੇ ਤੁਹਾਨੂੰ ਆਜ਼ਾਦੀ ਦੇ ਨਾਲ ਵੋਟ ਪਾਉਣ ਦੀ ਜਿਹੜੀ ਆ ਤੁਹਾਨੂੰ ਆਜ਼ਾਦੀ ਜਿਹੜੀ ਮਿਲਦੀ ਆ। ਸੋ ਇਹਨਾਂ ਦਾ ਇੱਥੇ ਧੰਨਵਾਦ ਕਰਦੇ ਹਾਂ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਇਸ ਟਾਈਮ ਪੈ ਰਹੀਆਂ ਆ। ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਕੈਪੀਟਲ ਬਿਲਡਿੰਗ ਦੇ ਬਾਹਰ ਖੜੇ ਆ। ਜੀਤਾ ਸਿੰਘ ਜੀ ਆਪਣੇ ਨਾਲ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਭਾਜੀ। ਸੋ ਕਿੱਦਾਂ ਉਤਸ਼ਾਹ ਲੱਗ ਰਿਹਾ ਆ? ਅਮਰੀਕਾ ਦੇ ਵਿੱਚ ਦੂਜੇ ਗੇੜ ਦੀਆਂ ਇਹ ਵੋਟਾਂ ਹੋ ਰਹੀਆਂ ਭਾਜੀ। ਉਤਸ਼ਾਹ ਤਾਂ ਗੁਰੂ ਸਾਹਿਬ ਦੀ ਪੰਜ ਸਿੰਘ, ਜਿੱਥੇ ਮਹਾਰਾਜ ਦੀ ਸਵਾਰੀ ਆਪ ਹੋਵੇ ਉੱਥੇ ਚੜ੍ਹਦੀ ਕਲਾ ਦਾ ਪ੍ਰਤੀਕ ਹੁੰਦਾ ਆ। ਅੱਜ ਕੌਮ ਨੇ ਵੀ ਇੱਕ ਪਾਸੇ ਰਾਜਨੀਤੀ, ਦੂਜੇ ਪਾਸੇ ਧਰਮ, ਦੋਨੇ ਬਰੋਬਰ ਚੱਲ ਰਹੇ ਨੇ। ਜਿਹੜੇ ਛੇਵੇਂ ਪਾਤਸ਼ਾਹ ਨੇ ਸਾਨੂੰ ਹੁਕਮ ਦਿੱਤਾ ਸੀ ਨਾ, ਉਹ ਅੱਜ ਬਰੋਬਰ ਫਿਰ ਚੱਲ ਰਿਹਾ ਜੀ। ਸੋ ਅੱਜ ਜਥੇਦਾਰ ਕੌਂਕੇ ਜੀ, ਉਹਨਾਂ ਨੂੰ ਕੌਮੀ ਸ਼ਹੀਦ ਐਲਾਨਿਆ ਗਿਆ, ਉਹਨਾਂ ਦੇ ਪਰਿਵਾਰ ਨੂੰ ਸਰੋਪਾਓ ਜਿਹੜੇ ਉਹ ਭੇਂਟ ਕੀਤੇ ਗਏ ਆ। ਸੋ ਅੱਜ ਦੇ ਜਿਹੜੇ ਸੈਂਟਰ ਦਾ ਨਾਮ ਵੀ ਜਥੇਦਾਰ ਕੌਂਕੇ ਜੀ ਦੇ ਨਾਮ ਦੇ ਉੱਤੇ ਜਿਹੜਾ ਉਹ ਰੱਖਿਆ ਗਿਆ ਆ। ਸੋ ਪਿੱਛੋਂ ਆਪਾਂ ਕਹਿ ਸਕਦੇ ਵੀ 1.5-2 ਮਹੀਨੇ ਬਾਅਦ ਹੁਣ ਜਿਹੜਾ ਦੂਜੇ ਪੜਾਅ ਦੀਆਂ ਵੋਟਾਂ ਆਈਆਂ ਆ, ਉਦੋਂ ਵੀ ਬਹੁਤ ਸਾਰੇ ਲੋਕ ਆਏ, ਲਾਈਕ ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਪਹੁੰਚੇ। ਅੱਜ ਵੀ ਇਸੇ ਤਰੀਕੇ ਦੇ ਨਾਲ ਭਰਵਾਂ ਇਕੱਠ ਜਿਹੜਾ ਉਹ ਆਪਾਂ ਨੂੰ ਨਜ਼ਰ ਆ ਰਿਹਾ ਆ। ਪਿਛਲੀ ਵਾਰ ਦੀਆਂ ਵੋਟਾਂ ਤੇ ਇਸ ਵਾਰ ਦੇ ਵਿੱਚ ਇੰਤਜ਼ਾਮਾਂ ਦੇ ਵਿੱਚ ਕੀ ਤਬਦੀਲੀਆਂ ਨੇ, ਕੀ ਫਰਕ ਆ? ਇੰਤਜ਼ਾਮ ਭਾਜੀ ਸੇਮ ਹੀ ਹੁੰਦਾ ਆ, ਪਰ ਹਾਂ ਥੋੜੇ ਰੈਗੂਲੇਸ਼ਨ ਜਿਹੜੇ ਨੇ, ਚਾਹੇ ਸੈਂਟਰ ਦੇ ਹੋਣ, ਉਹ ਥੋੜੇ ਪ੍ਰੋਟੋਕਾਲ ਜਿਹੜੇ ਨੇ ਉਹ ਦੇਖਣੇ ਪੈਂਦੇ ਨੇ। ਪਰ ਸੰਗਤ ਵੱਲੋਂ ਜਿਹੜੇ ਆ ਕੋਈ ਮੈਂ ਕਹਿੰਦਾ ਵੀ ਢਿੱਲ ਮੱਠ ਨਹੀਂ ਹੈ। ਉੱਥੇ ਵੀ ਚੜ੍ਹਦੀ ਕਲਾ ਸੀ, ਤੇ ਤੁਸੀਂ ਦੇਖਿਆ ਹੀ ਆ ਅੱਜ ਜੇ ਚਿਹਰੇ ਜਿਹੜੇ ਆ ਤੁਸੀਂ ਦੇਖ ਰਹੇ ਹੋ ਕਿੱਦਾਂ ਹੱਸਦੇ ਨਜ਼ਰ ਆ ਰਹੇ ਨੇ। ਇਹ ਗੱਲ ਪੰਜਾਬ ਦੀ ਆ। ਜਦੋਂ ਪੰਜਾਬ ਤੇ ਆਉਂਦੀ ਆ ਤੇ ਇਹੀ ਨੌਜਵਾਨ ਨੇ, ਉਹੀ ਪੰਜਾਬ 'ਚ ਨੌਜਵਾਨ ਸੀ ਜਿਹੜਾ ਕਿਸਾਨੀ ਸੰਘਰਸ਼ ਦੇ ਲਈ ਲੜਿਆ, ਉਹੀ ਪੰਜਾਬ ਦਾ ਨੌਜਵਾਨ ਸੀ ਜਿਹੜਾ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਸ਼ਹੀਦ ਕੀਤਾ ਗਿਆ, ਬੰਦ ਕੱਟਿਆ ਗਿਆ। ਉਹ ਵੀ ਉਸ ਵਕਤ ਉਦੋਂ ਹੀ ਖੜੇ ਸੀ, ਪਰ ਖੜੇ ਕਿਹਦੇ ਲਈ ਸੀ? ਰਾਜ ਦੀ ਪ੍ਰਾਪਤੀ ਲਈ, ਖਾਲਿਸਤਾਨ ਦੀ ਲਈ। ਅੱਜ ਫਿਰ ਜਿਹੜੀਆਂ ਭਾਵੇਂ ਅਸੀਂ ਪੰਜਾਬ ਦੇ ਵਿੱਚ ਉਹ ਕਹਿੰਦੇ ਨੇ ਕਿ ਗੱਲ ਤੁਸੀਂ ਕਰ ਸਕਦੇ ਹੋ ਕਾਨੂੰਨੀ ਤੌਰ ਤੇ, ਪਰ ਤੁਹਾਨੂੰ ਪਤਾ ਕਿਸ ਤਰ੍ਹਾਂ ਉੱਥੇ ਜ਼ੁਲਮ ਕੀਤਾ ਜਾਂਦਾ, ਕਿਸ ਤਰ੍ਹਾਂ ਉੱਥੇ ਤਸੀਹੇ ਦਿੱਤੇ ਜਾਂਦੇ ਆ, ਰੋਕਿਆ ਜਾਂਦਾ। ਪਰ ਅੱਜ ਇਸ ਜਿੱਥੇ ਅਸੀਂ USA ਦੀ ਕਾਨੂੰਨ ਦੇ ਚੱਲੇ ਆ, ਜਿਹੜੇ ਕੈਲੀਫੋਰਨੀਆ ਦੀ ਸਟੇਟ ਨੂੰ, ਉਹ ਤੁਹਾਨੂੰ ਪੂਰਾ ਹੱਕ ਦਿੰਦੀਆਂ ਤੁਸੀਂ ਆਪਣੇ ਜਿਹੜੇ ਕਾਨੂੰਨ ਨੇ ਜਾਂ ਆਪਣੀ ਰਾਈਟ ਨੇ ਉਹ ਤੁਸੀਂ ਐਕਸਰਸਾਈਜ਼ ਕਰ ਸਕਦੇ ਹੋ। ਅੱਜ ਚਿਹਰੇ ਦੇਖੋ ਤੁਸੀਂ, ਦਗ ਕਰਦੇ ਸਾਡੀਆਂ ਮਾਵਾਂ, ਸਾਡੀਆਂ ਭੈਣਾਂ। ਮੈਂ ਜਦੋਂ ਬਾਹਰ ਵੋਟਾਂ ਪੈਣ ਦੀਆਂ ਸੀ, ਪਹਿਲੀਆਂ ਵੋਟਾਂ ਪਈਆਂ ਨੇ, ਭੈਣਾਂ ਮੈਂ ਰੋਦੀਆਂ ਦੇਖੀਆਂ ਨੇ, ਮਾਵਾਂ ਦੀਆਂ ਅੱਖਾਂ 'ਚੋਂ ਹੰਝੂ ਦੇਖੇ ਨੇ ਜੀ। ਇਹ ਇਸ ਪਿਆਰ ਦੇ ਨੇ, ਜਿਹੜਾ ਪਿਆਰ, ਇਮੋਸ਼ਨ ਜਿਹੜਾ ਆ ਵੀ ਹਾਂ ਕਦੇ ਇੱਕ ਗੱਲ ਸੀ ਵੀ ਕਿ ਸਾਡਾ ਘਰ ਬਣੂਗਾ ਕਿ ਨਹੀਂ ਬਣੂਗਾ। ਅੱਜ ਇਹ ਗੱਲ ਤੈਅ ਹੋ ਚੁੱਕੀ ਆ। ਇਹ ਭਾਰਤ ਦਾ ਸਿਸਟਮ ਵੀ ਸਮਝ ਚੁੱਕਾ ਆ ਵੀ ਰੈਫਰੈਂਡਮ ਜਿਹੜਾ ਆ ਆਉਣ ਵਾਲੇ ਸਮੇਂ 'ਚ ਸਾਡਾ ਜਿਹੜਾ ਪੰਜਾਬ ਨੂੰ ਆਜ਼ਾਦ ਹੋਣ ਦੇ ਲਈ ਨਹੀਂ ਰੋਕ ਸਕਦਾ। ਧੰਨਵਾਦ ਵੀਰ ਜੀ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੈਕਰਾਮੈਂਟੋ ਜੋ ਕਿ ਕੈਲੀਫੋਰਨੀਆ ਦੀ ਰਾਜਧਾਨੀ ਆ, ਉੱਥੇ ਜਿੱਥੇ ਪਾਲਿਸੀ, ਜਿੱਥੇ ਅਸੈਂਬਲੀ ਆ, ਉੱਥੇ ਇਸ ਟਾਈਮ ਪਹੁੰਚੇ ਹੋਏ ਆ ਜਿੱਥੇ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ ਅਮਰੀਕਾ ਦੇ ਵਿੱਚ ਇਹ ਕਰਵਾਈਆਂ ਜਾ ਰਹੀਆਂ ਆ। ਇਹ ਕੈਲੀਫੋਰਨੀਆ ਦੇ ਵਿੱਚ ਦੂਜੀ ਵੋਟ ਆ, ਅਮਰੀਕਾ ਦੇ ਵਿੱਚ ਕਹਿ ਸਕਦੇ ਵੀ ਦੂਸਰੀ ਵੋਟ ਆ। ਲੋਕਾਂ ਦਾ ਭਾਰੀ ਉਤਸ਼ਾਹ ਆ, ਭਾਰੀ ਇਕੱਠ ਆ। ਤੁਸੀਂ ਦੇਖ ਸਕਦੇ ਹੋ ਵੀ ਪਿੱਛੇ ਨੌਜਵਾਨ ਸਾਰੇ ਜਾਣੇ ਇਸ ਟਾਈਮ ਵੋਟਾਂ ਦੇ ਲਈ ਪਾਉਣ ਦੇ ਲਈ ਖੜੇ ਆ। ਇਸ ਵਾਰ ਅੰਦਰ ਜਿਹੜਾ ਉਹ ਦੱਸਿਆ ਜਾ ਰਿਹਾ ਆ 30 ਤੋਂ ਵੱਧ ਤਕਰੀਬਨ 35-40 ਜਿਹੜੇ ਬੂਥ ਆ ਉਹ ਬਣਾਏ ਗਏ ਆ ਵੋਟ ਪਾਉਣ ਦੇ ਲਈ। ਬੜੀ ਤੇਜ਼ੀ ਦੇ ਨਾਲ ਪ੍ਰਕਿਰਿਆ ਜਿਹੜੀ ਉਹ ਇਸ ਟਾਈਮ ਚੱਲ ਰਹੀ ਆ। ਤੁਸੀਂ ਲਾਈਵ ਦੇ ਵਿੱਚ ਸਾਡੇ ਜਿਹੜਾ ਉਹ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਅੰਦਰ ਸਭ ਤੋਂ ਪਹਿਲਾਂ ਜਿਹੜੇ 5 ਪਿਆਰੇ ਜਿਹੜੇ ਆ ਜਥੇਦਾਰ ਕੌਂਕੇ ਜੀ, ਉਹਨਾਂ ਦਾ ਪਰਿਵਾਰ, ਉਹਨਾਂ ਨੇ ਵੋਟ ਜਿਹੜੀ ਉਹ ਪਾਈ ਤੇ ਵੋਟ ਪਾਉਣ ਤੋਂ ਬਾਅਦ ਦੇ ਵਿੱਚ ਉਹ ਨਿਕਲੇ। ਉਸ ਤੋਂ ਬਾਅਦ ਦੇ ਵਿੱਚ ਲਗਾਤਾਰ 9 ਵਜੇ ਤੋਂ ਬਾਅਦ 'ਚ ਵੋਟਾਂ ਦੀ ਸ਼ੁਰੂਆਤ ਹੋਈ ਆ। ਦਿਨ ਪਹਿਲਾਂ ਇੱਥੇ ਗੁਰਦੁਆਰਾ ਜਿਹੜਾ ਜੀ ਇੱਥੇ ਅਖੰਡ ਪਾਠ ਸਾਹਿਬ ਰੱਖੇ ਗਏ ਸੀ ਜਿਨ੍ਹਾਂ ਦੀ ਸੰਪੂਰਨਤਾ ਹੋਈ, ਅਰਦਾਸ ਹੋਈ ਆ। ਅਰਦਾਸ ਤੋਂ ਬਾਅਦ ਦੇ ਵਿੱਚ ਇੱਥੇ ਮੇਨ ਜਿਹੜੀ ਸਟੇਜ ਸੀ ਉੱਥੋਂ ਇਹਨਾਂ ਨੇ ਜਿਹੜੇ ਜਥੇਦਾਰ ਕੌਂਕੇ ਜੀ ਉਹਨਾਂ ਨੂੰ ਕੌਮੀ ਸ਼ਹੀਦ ਐਲਾਨਿਆ, ਉਹਨਾਂ ਦੇ ਪਰਿਵਾਰ ਨੂੰ ਜਿਹੜੇ ਸਰੋਪਾ ਉਹ ਜਿਹੜੇ ਆ ਉਹ ਭੇਂਟ ਕੀਤੇ ਆ। ਸੋ ਇਸ ਤਰੀਕੇ ਦੇ ਨਾਲ ਕਾਰਵਾਈ ਜਿਹੜੀ ਉਹ ਚੱਲ ਰਹੀ ਆ। ਇਸ ਟਾਈਮ ਸ਼ੁਰੂਆਤ ਜਿਹੜੀ ਉਹ ਹੋ ਚੁੱਕੀ ਆ ਤੇ ਸ਼ੁਰੂਆਤ ਤੋਂ ਬਾਅਦ ਦੇ ਵਿੱਚ ਜਿਉਂ-ਜਿਉਂ ਦਿਨ ਅੱਗੇ ਲੰਘਦਾ ਜਾਊਗਾ ਹੋਰ ਗੱਲਾਂ ਬਾਤਾਂ, ਲੋਕਾਂ ਦੇ ਨਾਲ ਗੱਲਬਾਤ, ਉਹ ਸਾਰਾ ਕੁਝ ਤੁਹਾਡੇ ਲਈ ਆਪਾਂ ਪੇਸ਼ ਕਰਦੇ ਰਵਾਂਗੇ। ਪੰਜਾਬੀ ਰੇਡੀਓ USA ਦੇ ਨਾਲ ਇੱਦਾਂ ਜੁੜੇ ਰਹੋ, ਕਵਰੇਜ ਜਿਹੜੀ ਆ ਉਹ ਲਗਾਤਾਰ ਜਾਰੀ ਰਹੇਗੀ। ਸੋ ਕਵਰੇਜ ਚੱਲ ਰਹੀ ਆ ਇਸ ਟਾਈਮ। ਜੋ ਨੌਜਵਾਨ ਆਪਾਂ ਦੇਖ ਸਕਦੇ ਆ ਜਿੰਨੇ ਵੀ ਆਏ ਆ ਭੈਣ ਭਾਈ ਸਾਡੇ ਉਹ ਲਾਈਨ ਦੇ ਵਿੱਚ ਲੱਗੇ ਆ ਵੋਟ ਪਾਉਣ ਦੇ ਲਈ। ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਵੀਰ ਜੀ? ਭਾਈ ਮੇਰਾ ਨਾਮ ਬਾਲੂ ਆ। ਬਾਲੂ ਜੀ ਕਿਹੜੀ ਜਗ੍ਹਾ ਤੋਂ ਆਏ ਆ ਤੁਸੀਂ? ਭਾਈ ਅਸੀਂ ਬੇਕਰਫੀਲਡ ਤੋਂ ਆਏ ਆ। ਸੋ ਤੁਸੀਂ ਇਹ ਵੋਟਾਂ ਪਾਉਣ ਦੇ ਲਈ ਜਿਹੜਾ ਉਹ ਆਏ ਆ, ਕੀ ਮਨ ਦੇ ਵਿੱਚ ਆ, ਕਿਉਂ ਖਾਲਿਸਤਾਨ ਦੀ ਤੁਹਾਡੀ ਮੰਗ ਆ? ਭਾਈ ਜਿਹੜੀ ਇੰਡੀਅਨ ਗਵਰਨਮੈਂਟ ਆਪਣੇ ਉੱਤੇ ਬਹੁਤ ਚਿਰ ਤੋਂ ਜ਼ੁਲਮ ਕਰਦੀ ਪਈ ਆ, ਇਸ ਕਰਕੇ ਆਪਾਂ ਨੂੰ ਖਾਲਿਸਤਾਨ ਚਾਹੀਦਾ ਵਾ। ਠੀਕ ਹੈ ਜੀ। ਹਾਂਜੀ। ਤੁਹਾਡਾ ਕੀ ਨਾਮ? ਮਨਪ੍ਰੀਤ ਸਿੰਘ ਜੀ। ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਇਹੀ ਹੈ ਜੀ, ਹੁਣ ਪੰਜਾਬ 'ਚ ਖਾਲਿਸਤਾਨ ਬਣਨਾ ਚਾਹੀਦਾ ਇੰਡੀਆ 'ਚ। ਹਾਂਜੀ। ਤੁਸੀਂ ਇੱਥੇ ਇਸੇ ਕਰਕੇ ਆਏ ਆ? ਪਿਛਲੀ ਵਾਰੀ ਵੀ ਆਏ ਸੀਗੇ? ਪਿਛਲੀ ਵਾਰੀ ਆਏ ਸੀ ਪਰ ਲੇਟ ਹੋ ਗਏ ਸੀ ਤੇ ਬੋਲ ਨਹੀਂ ਸੀ, ਰਹਿ ਗਏ ਸੀ ਅੱਡ। ਅੱਜ ਕਦੋਂ ਦੇ ਆਏ ਆ? ਅਸੀਂ ਸਵੇਰੇ 5 ਵਜੇ ਤੇ ਲੱਗੇ ਹਾਂ ਲੈਣ 'ਚ। 5 ਵਜੇ ਦੇ ਲਾਈਨ ਦੇ ਹਾਂਜੀ। ਵਿੱਚ ਲੱਗੇ ਆ। ਹੁਣ ਲਾਗੇ ਪਹੁੰਚ ਗਏ ਆ, ਕਿੰਨਾ ਲਾਗੇ। ਮਹਿਸੂਸ ਹੋ ਰਿਹਾ ਆ? ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ, ਆਪਣੇ ਕੌਮ ਲਈ ਵੋਟ ਪਾ ਰਹੇ ਜੀ। ਵੋਟ ਪਾ ਰਹੇ ਆ। ਹਾਂਜੀ ਹਾਂਜੀ। ਕੀ ਨਾਮ ਹੈ ਜੀ ਤੁਹਾਡਾ? ਦਲਜੀਤ ਸਿੰਘ ਜੀ ਭਾਜੀ। ਕੀ ਕਹਿਣਾ ਚਾਹੁੰਦੇ ਆ ਤੁਸੀਂ? ਬਸ ਭਾਜੀ ਬੜੀ ਖੁਸ਼ੀ, ਅੱਜ ਵੋਟ ਪਾਉਣ ਆਏ ਆ। ਸਰਫਸ ਗਏ ਸੀ, ਉੱਥੇ ਜਾਇਆ ਨਹੀਂ ਗਿਆ ਤੇ ਇੱਥੇ ਅੱਜ ਬੜੀ ਖੁਸ਼ੀ ਆਪਣੇ ਸ਼ਹਿਰ 'ਚ ਭਾਜੀ। ਹਾਂਜੀ। ਲੋਕਲ ਜਿਹੜੇ ਹੋ ਤੁਸੀਂ ਇੱਥੇ ਹੈਗੇ ਆ। ਕੀ ਨਾਮ ਹੈ ਜੀ? ਸਤਨਾਮ ਸਿੰਘ ਜੀ। ਮੈਂ ਕੀ ਕਹਿਣਾ ਚਾਹੁੰਦੇ? ਵੋਟ ਪਾਉਣ ਆਇਆ ਜੀ ਇੱਥੇ। ਤੁਸੀਂ ਕੈਲਗਰੀ ਤੋਂ ਆਏ? ਸਪੈਸ਼ਲ ਵੋਟ ਪਾਉਣ ਆਇਆ। ਹਾਂਜੀ ਤੁਹਾਡੇ ਉੱਥੇ ਵੀ ਹੋਏ ਸੀ, ਉਦੋਂ ਮੌਕਾ ਨਹੀਂ ਮਿਲਿਆ? ਹਾਂਜੀ। ਨਹੀਂ, ਮੈਂ ਉੱਥੇ ਪਈਆਂ ਨਹੀਂ ਹਾਲੇ ਹਾਲੇ ਪਈਆਂ ਨਹੀਂ। ਬਾਕੀ ਦਾਣਾ ਪਾਣੀ ਇੱਥੇ ਸੀਗਾ, ਵੋਟ ਪਾਉਣ ਇੱਥੇ ਆਇਆ। ਕਹਿੰਦੇ ਆਏ ਆ। ਹਾਂਜੀ 5-6 3-4 ਦਿਨ ਹੋਏ। 3-4 ਦਿਨ ਤੋਂ ਆਇਆ। ਧੰਨਵਾਦ ਜੀ। ਥੈਂਕ ਯੂ ਥੈਂਕ ਯੂ ਤੁਹਾਡਾ। ਚਾਹੁੰਦੇ ਆ ਖਾਲਿਸਤਾਨ ਬਣਾ ਕੇ ਰਵਾਂਗੇ ਜੀ। ਤੇ ਕਿੱਥੋਂ ਆਏ ਆ ਤੁਸੀਂ ਅੱਜ ਵੋਟ ਪਾਉਣ? ਬੇਕਰਫੀਲਡ ਤੋਂ। ਹਾਂਜੀ ਹਾਂਜੀ। ਕਦੋਂ ਦੇ? ਕੱਲ ਦੇ ਪਹੁੰਚੇ ਅੱਜ ਹੀ ਪਹੁੰਚੇ ਸਵੇਰੇ? ਅਸੀਂ ਕੱਲ ਦੇ ਪਹੁੰਚੇ ਜੀ, ਰਾਤ ਦੇ। ਠੀਕ ਹੈ। ਹਾਂਜੀ। ਕਿਉਂ ਤੁਸੀਂ ਕੀ ਕਹਿੰਦੇ ਹੋ ਵੀ ਤੁਸੀਂ ਵੋਟ ਕਿਉਂ ਪਾਉਣਾ ਚਾਹੁੰਦੇ? ਕੀ ਮਨ ਦੇ ਵਿੱਚ ਇੱਛਾ ਹੈ? ਅਸੀਂ ਜੀ ਇੰਡੀਅਨ ਹਕੂਮਤ ਦੇ ਗੁਲਾਮ ਨਹੀਂ ਰਹਿਣਾ ਚਾਹੁੰਦੇ। ਅਸੀਂ ਆਪਣਾ ਖਾਲਿਸਤਾਨ ਬਣਾ ਕੇ ਰਵਾਂਗੇ ਤੇ ਅਸੀਂ ਆਜ਼ਾਦੀ ਚਾਹੁੰਦੇ ਆ, ਸਰਕਾਰਾਂ ਦੇ ਗੁਲਾਮ ਨਹੀਂ ਚਾਹੁੰਦੇ। ਠੀਕ ਹੈ ਜੀ, ਥੈਂਕ ਯੂ ਜੀ। ਕੀ ਨਾਮ ਹੈ ਜੀ ਤੁਹਾਡਾ? ਹਾਂਜੀ ਗੁਰਜੀਤ ਸਿੰਘ ਜੀ। ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਬਈ ਖਾਲਿਸਤਾਨ ਲੈਣਾ ਚਾਹੁੰਦੇ ਆ ਜੀ, ਆਪਣੀ ਮੰਗ ਪੂਰੀ ਕਰਨਾ ਚਾਹੁੰਦੇ ਆ ਜੀ। ਠੀਕ ਹੈ। ਹਾਂਜੀ ਖਾਲਿਸਤਾਨ, ਕਿਉਂਕਿ ਅਸੀਂ ਸਰਕਾਰਾਂ ਤੋਂ ਅੱਕੇ ਪਏ ਆ, ਤੰਗ ਹੋਏ ਪਏ ਆ ਤੇ ਆਪਣਾ ਦੇਸ਼ ਖਾਲਿਸਤਾਨ ਬਣਾਉਣਾ ਚਾਹੁੰਦੇ ਕਿਹੜੀ ਜਗ੍ਹਾ ਤੋਂ ਆਏ ਆ ਵੋਟ? ਆਪਾਂ ਫਰੀਜ਼ਨੋ ਤੋਂ ਆਏ ਆ। ਤੁਸੀਂ ਫ੍ਰਿਜਨੋ ਤੋਂ ਆਏ? ਹਾਂਜੀ। ਸਵੇਰੇ ਪਹੁੰਚੇ ਆ? ਹਾਂਜੀ ਸਵੇਰੇ ਪਹੁੰਚੇ 5 ਵਜੇ ਦੇ। ਲਾਗੇ ਆ ਗਏ ਆ, ਹੁਣ ਕਿੱਦਾਂ ਦਾ ਮਨ ਦੇ ਵਿੱਚ ਕੀ ਆ? ਅਸੀਂ ਵੋਟ ਪਾ ਕੇ ਬੜੀ ਖੁਸ਼ੀ ਜ਼ਾਹਿਰ ਹੋ ਗਈ ਵੀ ਚਲੋ ਆਪਾਂ ਖਾਲਿਸਤਾਨ ਲਈ ਵੋਟ ਪਾਈ, ਆਪਣਾ ਹੱਕ ਮੰਗਦੇ ਆ। ਧੰਨਵਾਦ ਜੀ। ਕੀ ਨਾਮ ਹੈ ਜੀ ਤੁਹਾਡਾ? ਗੁਰਵਿੰਦਰ ਸਿੰਘ ਜੀ। ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਅਸੀਂ ਇਹ ਕਹਿਣਾ ਚਾਹੁੰਦੇ ਆ ਜੀ, ਸਾਨੂੰ ਆਪਣੇ ਅਧਿਕਾਰ ਮਿਲਣੇ ਚਾਹੀਦੇ। ਜਿੱਦਾਂ ਇੰਡੀਆ ਗਵਰਨਮੈਂਟ ਸਾਡਾ ਧੱਕਾ ਕਰਦੀ, ਸਾਡੇ ਨੌਜਵਾਨਾਂ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾਂਦਾ, ਹੋਰ ਸ਼ਿੱਦਤ ਕੀਤਾ ਜਾਂਦਾ ਸਾਡੇ ਤੇ। ਸਾਨੂੰ ਆਪਣੇ ਬਣਦੇ ਅਧਿਕਾਰ ਜਿਹੜੇ ਮਿਲਣੇ ਚਾਹੀਦੇ ਆ ਜੀ ਉਹ। ਠੀਕ ਹੈ। ਹਾਂਜੀ। ਕਿਹੜੀ ਜਗ੍ਹਾ ਤੋਂ ਆਏ ਵੋਟ? ਅਸੀਂ ਸਨਬੱਡੀਨੇ ਤੋਂ ਆਏ ਆ ਜੀ, ਐਲਏ ਤੋਂ, ਫੰਟਾਨੇ ਤੋਂ ਜੀ। ਠੀਕ ਹੈ। ਹਾਂਜੀ। ਕੱਲ ਦੇ ਪਹੁੰਚੇ ਆ? ਹਾਂਜੀ ਕੱਲ ਅਸੀਂ ਚੱਲੇ ਜੀ ਰਾਤ, ਤੇ ਅੱਜ ਪਹੁੰਚ ਗਏ ਸਵੇਰੇ ਇੱਥੇ ਜੀ। ਹਾਂਜੀ। ਠੀਕ ਹੈ ਜੀ, ਚਲੋ ਧੰਨਵਾਦ ਜੀ। ਹਾਂਜੀ ਕੀ ਨਾਮ ਜੀ? ਆਜੋ ਅੱਗੇ ਆਜੋ। ਕੀ ਨਾਮ ਹੈ ਜੀ? ਜਸਕਰਨ ਸਿੰਘ। ਕਿਹੜੀ ਜਗ੍ਹਾ ਤੋਂ ਆਏ ਵੋਟ? ਭਾਈ ਮੰਟਿਕਾ ਤੋਂ। ਕਿਉਂ ਆਏ ਆ ਵੋਟ ਪਾਉਣ ਦੇ ਲਈ? ਖਾਲਿਸਤਾਨ ਦੇ ਲਈ ਵੋਟ ਪਾਉਣੀ ਆ ਜੀ, ਆਪਣੇ ਦੇਸ਼ ਦੇ ਲਈ। ਕੀ ਮਨ ਦੇ ਵਿੱਚ ਕੀ ਤੁਹਾਡੇ ਕੀ ਇੱਛਾ ਆ? ਸਾਡੇ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਆ। ਹਾਂਜੀ। ਠੀਕ ਹੈ ਜੀ। ਹਾਂਜੀ। ਹੋਰ ਕੀ ਕਹਿਣਾ ਚਾਹੁੰਦੇ ਆ? ਔਰ ਬਾਅਦ ਜੀ ਆਪਣੇ ਬੰਦੀ ਸਿੰਘਾਂ ਦੀ ਸਪੋਰਟ ਕਰੋ, ਸਾਰੇ ਖੁੱਲ੍ਹ ਕੇ ਸਾਹਮਣੇ ਆਓ।
ਇੱਥੇ ਅਸੀਂ ਆਪਣੀ ਹੱਕ ਦੀ ਮੰਗ ਰੱਖ ਸਕਦੇ ਆ। ਇੱਥੇ ਇੰਡੀਆ ਆਜ਼ਾਦੀ ਆ। ਹਾਂ, ਇੱਥੇ ਆਜ਼ਾਦੀ ਇੰਡੀਆ ਸਾਡੇ ਨਾਲ ਧੱਕਾ ਹੁੰਦਾ। ਉੱਥੇ ਜੇਲ੍ਹਾਂ 'ਚ ਸੁੱਟ ਦਿੰਦੇ ਜਿਹੜਾ ਆਪਣੇ ਹੱਕ ਦੀ ਮੰਗ ਕਰਦੇ ਤਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਸੁੱਟਿਆ ਹੁਣ ਇਹਨਾਂ ਨੇ ਜੇਲ੍ਹ 'ਚ। ਸਾਡੇ ਬੰਦੀ ਸਿੰਘ ਸਾਰੇ ਰਿਹਾ ਹੋਣੇ ਚਾਹੀਦੇ, ਬਿਨਾਂ ਮਤਲਬ ਦੇ ਸਾਰੇ ਜੇਲ੍ਹ 'ਚ ਸੁੱਟੇ ਆ ਇਹਨਾਂ ਨੇ ਸਰਕਾਰ ਨੇ। ਹਾਂਜੀ। ਕੀ ਨਾਮ ਹੈ ਜੀ? ਆਜੋ ਅੱਗੇ ਆਜੋ ਜੀ ਖਾਲਸਾ ਸਾਹਿਬ ਜੀ ਫਤਿਹ ਜੀ। ਮੇਰਾ ਨਾਮ ਹਰਪਾਲ ਸਿੰਘ ਹੈ ਜੀ। ਅਸੀਂ ਫਰੀਮਾਉਂਟ ਤੋਂ ਆਏ ਹਾਂ ਜੀ। ਠੀਕ ਹੈ ਜੀ। ਹਾਂਜੀ, ਤੇ ਬਾਕੀ ਤੁਹਾਨੂੰ ਪਤਾ ਆਪਣੇ ਹੱਕਾਂ ਲਈ ਇੰਡੀਆ ਦੇ ਵਿੱਚ ਨਹੀਂ ਇਹ ਚੀਜ਼ ਦੀ ਆਜ਼ਾਦੀ। ਸਾਨੂੰ ਇੱਥੇ ਮਤਲਬ ਪਰਮਤਾ ਤੇ ਪੂਰੀ ਆਜ਼ਾਦੀ ਆ। ਅਸੀਂ ਇਹੀ ਆਨੇ ਸਾਡੇ ਬੰਦੀ ਸਿੰਘ ਰਿਹਾ ਹੁਣ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ, ਉਹਨਾਂ ਕੋਈ ਮਾੜਾ ਨਹੀਂ ਕੀਤਾ ਜੀ। ਉਹਨਾਂ ਨੇ ਨਸ਼ੇ ਛਡਾਏ ਆ ਤੇ ਵਧੀਆ ਲੋਕਾਂ ਨੂੰ। ਮੈਂ ਪਹਿਲਾਂ ਖੁਦ ਕਟਿੰਗ 'ਚ ਹੀ, ਠੀਕ ਹੈ, ਉਹਨਾਂ ਦੇ ਨਾਲ ਮੈਂ ਦੁਬਈ ਵੀ ਰਿਹਾ ਤੇ ਮੈਂ ਇੱਥੇ ਉਹਨਾਂ ਨੂੰ ਜਦੋਂ ਸੁਣਦਾ ਸਪੀਚਾਂ ਫਿਰ ਮੈਨੂੰ ਇਸ ਚੀਜ਼ ਦਾ ਹੈਗਾ ਵਾਕਈ ਅਸੀਂ ਸ਼ੇਰਾਂ ਦੇ ਪੋਤੇ ਆ। ਅਸੀਂ ਕਿਉਂ ਨਾ ਸ਼ੇਰਾਂ ਵਰਗੇ ਹੋਈਏ। ਅਸੀਂ ਅੱਜ ਮਤਲਬ ਵੀ ਆਪਣੇ ਮਾਣ ਕਰਦੇ ਆ ਵੀ ਅਸੀਂ ਸਿੱਖ ਕੌਮ 'ਚ ਪੈਦਾ ਹੋਏ ਆ ਜੀ। ਅੰਮ੍ਰਿਤਪਾਲ ਨੂੰ ਲੈ ਕੇ ਤੁਸੀਂ ਨਾਲ ਰਹੇ ਆ, ਕਿੱਦਾਂ ਉਹਦਾ ਸੁਭਾਅ ਉੱਥੇ ਸੀ? ਫਿਰ ਤੁਸੀਂ ਦੇਖਿਆ ਤਬਦੀਲ ਉਸ ਵੀ ਹੁੰਦਾ ਹੋਇਆ? ਹਾਂਜੀ, ਮੈਂ ਜਦੋਂ ਮੈਨੂੰ ਮਿਲਦੇ ਸੀ ਨਾ ਉਦੋਂ ਮੈਂ ਵੀ ਕਟਿੰਗ 'ਚ, ਉਹ ਵੀ ਕਟਿੰਗ 'ਚ ਸੀ। ਠੀਕ ਹੈ। ਤੇ ਬਾਅਦ ਦੇ ਵਿੱਚ ਜਦੋਂ ਉਹਨਾਂ ਨੂੰ ਫਿਰ ਮੈਂ ਵੇਖਿਆ ਵੀ ਮਤਲਬ ਇੰਨਾ ਬਦਲਾਅ, ਤੇ ਫਿਰ ਜਦੋਂ ਸਪੀਚਾਂ ਉਹਨਾਂ ਨੇ ਸੁਣੀਆਂ ਫਿਰ ਮੈਨੂੰ ਵੀ ਇੱਥੇ ਆ ਕੇ ਮੈਂ ਵੀ ਕੇਸ ਰੱਖਿਆ ਜੀ। ਕਦੋਂ ਦੇ ਆਏ ਅਮਰੀਕਾ? ਮੈਨੂੰ ਇੱਥੇ ਮਤਲਬ 1 ਸਾਲ 2 ਮਹੀਨੇ ਹੋਏ ਜੀ। ਠੀਕ ਹੈ। ਅੱਜ ਕਿਹੜੀ ਜਗ੍ਹਾ ਤੋਂ? ਤੁਸੀਂ ਫਰੀਮਾਉਂਟ ਤੋਂ ਆਏ? ਹਾਂਜੀ, ਫਰੀਮਾਉਂਟ ਤੋਂ ਜੀ। ਠੀਕ ਹੈ, ਸੋ ਸਪੈਸ਼ਲ ਆਏ ਆ ਅੱਜ? ਜੀ ਜੀ ਹਾਂਜੀ। ਆ ਮੇਰੇ ਨਾਲ ਆਪਣੇ ਯਾਰ ਬੇਲੀ ਜਿਹੜੇ ਜਿੰਨੇ ਵੀ ਹੈਗੇ ਸਾਰੇ ਨਾਲ ਫਿਰ। ਹਾਂਜੀ ਵੀ ਇਸੇ ਮਤਲਬ ਜ਼ਰੂਰੀ ਆ ਸਾਡਾ ਮਤਲਬ ਵੀ ਜਿਹੜਾ ਕੌਮੀ ਘਰ ਆ ਨਾ ਸਾਨੂੰ ਇਹ ਜ਼ਰੂਰੀ ਆ ਜੀ ਸਾਡੀ ਹੋਂਦ ਵਾਸਤੇ, ਸਾਡੇ ਘਰ ਬੱਚਿਆਂ ਵਾਸਤੇ। ਜੇ ਮੰਨ ਲਓ ਸਾਡਾ ਘਰ ਨਹੀਂ ਰਿਹਾ ਤੇ ਸਾਡੀ ਕੌਮ ਖਤਮ ਹੋ ਜਾਣੀ ਜੀ। ਥੈਂਕ ਯੂ ਜੀ। ਸਾਥੀ ਭਾਈ ਜੀ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਨਾਮ ਹੈ ਜੀ? ਕਮਲਪ੍ਰੀਤ ਸਿੰਘ ਜੀ। ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਇੰਡੀਪੈਂਡੈਂਟ ਦੇਸ਼ 'ਚ ਰਹਿ ਕੇ ਇੱਕ ਇੰਡੀਪੈਂਡੈਂਟ ਦੇਸ਼ ਦੀ ਮੰਗ ਕਰ ਰਹੇ ਹਾਂ ਤੇ ਇਹ ਤੁਸੀਂ ਚਾਹੁੰਦੇ ਹੋ ਵੀ ਉੱਥੇ ਵੀ ਇਦਾਂ ਦਾ ਆਜ਼ਾਦ ਮੁਲਕ ਹੋਵੇ? ਬਿਲਕੁਲ, ਕਿਉਂ ਨਾ ਹੋਵੇ ਜੀ। ਸੀਗਾ ਇਹਦਾ ਪੁਰਾਣਾ ਮੰਗ ਰਹੇ ਆਪਣਾ ਪੁਰਾਣੇ ਦੇਸ਼ ਪੰਜਾਬ ਦੀ ਪੁਰਾਣਾ ਗੱਲ। ਮੰਗ ਰਹੇ। ਹਾਂਜੀ। ਕਿਹੜੀ ਜਗ੍ਹਾ ਤੋਂ ਆਇਆ ਜੀ ਵੋਟ ਪਾਉਣ? ਲੈਥਰੋਪ ਲੈਥਰੋਪ ਤੋਂ। ਹਾਂਜੀ, ਸਵੇਰ ਦੇ 6 ਵਜੇ ਦੇ ਆ ਗਏ ਲਾਈਨ 'ਤੇ ਲੱਗੇ ਹੋਏ। ਹੁਣ ਬਿਲਕੁਲ ਲਾਗੇ ਆ ਗਏ ਆ, ਕਿੱਦਾਂ ਮਹਿਸੂਸ ਹੋ ਰਿਹਾ? ਬਹੁਤ ਵਧੀਆ ਲੱਗ ਰਿਹਾ ਜੀ। ਮੈਂ ਤਾਂ ਇੱਕ ਦੋ ਵਾਰੀ ਲੰਗਰ ਪਾਣੀ ਛਕਣ ਲਈ ਗਿਆ ਸੀ, ਮੈਨੂੰ ਇਹ ਡਰ ਸੀ ਵੀ ਹੁਣ ਸਪੌਟ ਨਾ ਜਲ ਜਵੇ, ਨਹੀਂ ਤਾਂ ਵਾਰੀ ਨਹੀਂ ਆਉਣੀ ਹੈਗੀ। ਬਹੁਤ ਜ਼ਿਆਦਾ ਸੰਗਤ ਪਿੱਛੇ ਤਾਈਂ ਲੱਗੀ ਹੋਈ ਆ ਜੀ। ਲੰਬੀਆਂ ਲਾਈਨਾਂ ਹੈ। ਬਹੁਤ ਜ਼ਿਆਦਾ ਜੀ, ਬਹੁਤ ਵਧੀਆ ਪ੍ਰਬੰਧ ਕੀਤਾ, ਪਰ ਸਾਰਾ ਕੁਝ ਵਧੀਆ ਜੀ। ਧੰਨਵਾਦ ਵੀਰੇ। ਆਓ ਜੀ। ਚਾਹੁੰਦੇ ਆ ਅਸੀਂ ਖਾਲਿਸਤਾਨ ਬਣਾ ਕੇ ਰਵਾਂਗੇ ਜੀ। ਤੇ ਕਿੱਥੋਂ ਆਏ ਆ ਤੁਸੀਂ ਅੱਜ ਵੋਟ ਪਾਉਣ? ਬੇਕਰਸਫੀਲਡ ਤੋਂ। ਹਾਂਜੀ ਹਾਂਜੀ। ਕਦੋਂ ਦੇ? ਕੱਲ ਦੇ ਪਹੁੰਚੇ ਕਿ ਅੱਜ ਹੀ ਪਹੁੰਚੇ ਸਵੇਰੇ? ਅਸੀਂ ਕੱਲ ਦੇ ਪਹੁੰਚੇ ਜੀ, ਰਾਤ ਦੇ। ਠੀਕ ਹੈ। ਹਾਂਜੀ। ਕਿਉਂ ਤੁਸੀਂ ਕੀ ਕਹਿੰਦੇ ਹੋ ਵੀ ਤੁਸੀਂ ਵੋਟ ਕਿਉਂ ਪਾਉਣਾ ਚਾਹੁੰਦੇ? ਕੀ ਮਨ ਦੇ ਵਿੱਚ ਇੱਛਾ ਹੈ? ਅਸੀਂ ਜੀ ਇੰਡੀਅਨ ਹਕੂਮਤ ਦੇ ਗੁਲਾਮ ਨਹੀਂ ਰਹਿਣਾ ਚਾਹੁੰਦੇ। ਅਸੀਂ ਆਪਣਾ ਖਾਲਿਸਤਾਨ ਬਣਾ ਕੇ ਰਵਾਂਗੇ ਤੇ ਅਸੀਂ ਆਜ਼ਾਦੀ ਚਾਹੁੰਦੇ ਆ, ਸਰਕਾਰਾਂ ਦੇ ਗੁਲਾਮ ਨਹੀਂ ਚਾਹੁੰਦੇ। ਠੀਕ ਹੈ ਜੀ, ਥੈਂਕ ਯੂ ਜੀ। ਕੀ ਨਾਮ ਹੈ ਜੀ ਤੁਹਾਡਾ? ਹਾਂਜੀ, ਗੁਰਜੀਤ ਸਿੰਘ ਜੀ। ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਬਈ ਖਾਲਿਸਤਾਨ ਲੈਣਾ ਚਾਹੁੰਦੇ ਆ ਜੀ, ਆਪਣੀ ਮੰਗ ਪੂਰੀ ਕਰਨਾ ਚਾਹੁੰਦੇ ਆ ਜੀ। ਠੀਕ ਹੈ। ਹਾਂਜੀ, ਖਾਲਿਸਤਾਨ ਕਿਉਂਕਿ ਅਸੀਂ ਸਰਕਾਰਾਂ ਤੋਂ ਅੱਕੇ ਪਏ ਆ, ਤੰਗ ਹੋਏ ਪਏ ਆ ਤੇ ਆਪਣਾ ਦੇਸ਼ ਖਾਲਿਸਤਾਨ ਬਣਾਉਣਾ ਚਾਹੁੰਦੇ। ਕਿਹੜੀ ਜਗ੍ਹਾ ਤੋਂ ਆਏ ਆ ਵੋਟ? ਆਪਾਂ ਫਰੀਜਨੋਂ ਤੋਂ ਆਏ ਆ। ਤੁਸੀਂ ਫਰੀਜਨੋਂ ਤੋਂ ਆਏ? ਹਾਂਜੀ। ਆ ਸਵੇਰੇ ਪਹੁੰਚੇ ਆ? ਹਾਂਜੀ, ਸਵੇਰੇ ਪਹੁੰਚੇ 5 ਵਜੇ ਦੇ। ਲਾਗੇ ਆ ਗਏ ਆ, ਹੁਣ ਕਿੱਦਾਂ ਦਾ ਮਨ ਦੇ ਵਿੱਚ ਕੀ ਆ? ਅਸੀਂ ਵੋਟ ਪਾ ਕੇ ਬੜੀ ਖੁਸ਼ੀ ਜ਼ਾਹਿਰ ਹੋ ਗਈ ਵੀ ਚਲੋ ਆਪਾਂ ਖਾਲਿਸਤਾਨ ਲਈ ਵੋਟ ਪਾਈ, ਆਪਣਾ ਹੱਕ ਮੰਗਦੇ ਆ। ਧੰਨਵਾਦ ਜੀ। ਕੀ ਨਾਮ ਹੈ ਜੀ ਤੁਹਾਡਾ? ਗੁਰਵਿੰਦਰ ਸਿੰਘ ਜੀ। ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਅਸੀਂ ਇਹ ਕਹਿਣਾ ਚਾਹੁੰਦੇ ਆ ਜੀ ਸਾਨੂੰ ਆਪਣੇ ਅਧਿਕਾਰ ਮਿਲਣੇ ਚਾਹੀਦੇ। ਜਿੱਦਾਂ ਇੰਡੀਆ ਗਵਰਨਮੈਂਟ ਸਾਡਾ ਧੱਕਾ ਕਰਦੀ, ਸਾਡੇ ਨੌਜਵਾਨਾਂ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾਂਦਾ, ਹੋਰ ਤਸ਼ੱਦਦ ਕੀਤਾ ਜਾਂਦਾ ਸਾਡੇ ਤੇ। ਸਾਨੂੰ ਆਪਣੇ ਬਣਦੇ ਅਧਿਕਾਰ ਜਿਹੜੇ ਮਿਲਣੇ ਚਾਹੀਦੇ ਆ ਜੀ ਉਹ। ਠੀਕ ਹੈ। ਹਾਂਜੀ। ਕਿਹੜੀ ਜਗ੍ਹਾ ਤੋਂ ਆਏ ਵੋਟ? ਅਸੀਂ ਸਨਬੱਡੀਨੇ ਤੋਂ ਆਏ ਆ ਜੀ, ਐਲਏ ਤੋਂ, ਫੰਟਾਨੇ ਤੋਂ ਜੀ। ਠੀਕ ਹੈ। ਹਾਂਜੀ। ਕੱਲ ਦੇ ਪਹੁੰਚੇ ਆ? ਹਾਂਜੀ, ਕੱਲ ਅਸੀਂ ਚੱਲੇ ਜੀ ਰਾਤ, ਤੇ ਅੱਜ ਪਹੁੰਚ ਗਏ ਸਵੇਰੇ ਇੱਥੇ ਜੀ। ਹਾਂਜੀ। ਠੀਕ ਹੈ ਜੀ, ਚਲੋ ਧੰਨਵਾਦ ਜੀ। ਹਾਂਜੀ। ਕੀ ਨਾਮ ਜੀ? ਆਜੋ ਅੱਗੇ ਆਜੋ। ਕੀ ਨਾਮ ਹੈ ਜੀ? ਜਸਕਰਨ ਸਿੰਘ। ਕਿਹੜੀ ਜਗ੍ਹਾ ਤੋਂ ਆਏ ਵੋਟ? ਭਾਈ ਮੰਟਿਕਾ ਤੋਂ। ਕਿਉਂ ਆਏ ਆ ਵੋਟ ਪਾਉਣ ਦੇ ਲਈ? ਪਾਕਿਸਤਾਨ ਦੇ ਲਈ ਵੋਟ ਪਾਉਣੀ ਆ ਸੀ, ਆਪਣੇ ਦੇਸ਼ ਦੇ ਲਈ। ਕੀ ਮਨ ਦੇ ਵਿੱਚ ਕੀ ਤੁਹਾਡੇ ਕੀ ਇੱਛਾ ਆ? ਸਾਡੇ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਆ। ਹਾਂਜੀ। ਠੀਕ ਹੈ ਜੀ। ਹਾਂਜੀ। ਹੋਰ ਕੀ ਕਹਿਣਾ ਚਾਹੁੰਦੇ ਆ? ਔਰ ਬਾਤ ਜੀ ਆਪਣੇ ਬੰਦੀ ਸਿੰਘਾਂ ਦੀ ਸਪੋਰਟ ਕਰੋ, ਸਾਰੇ ਖੁੱਲ੍ਹ ਕੇ ਸਾਹਮਣੇ ਆਓ। ਇੱਥੇ ਅਸੀਂ ਆਪਣੀ ਹੱਕ ਦੀ ਮੰਗ ਰੱਖ ਸਕਦੇ ਆ। ਇੱਥੇ ਇੰਡੀਆ ਆਜ਼ਾਦੀ ਆ। ਹਾਂ, ਇੱਥੇ ਆਜ਼ਾਦੀ ਇੰਡੀਆ ਸਾਡੇ ਨਾਲ ਧੱਕਾ ਹੁੰਦਾ। ਉੱਥੇ ਜੇਲ੍ਹਾਂ 'ਚ ਸੁੱਟ ਦਿੰਦੇ ਜਿਹੜਾ ਆਪਣੇ ਹੱਕ ਦੀ ਮੰਗ ਕਰਦੇ ਤਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਸੁੱਟਿਆ ਹੁਣ ਇਹਨਾਂ ਨੇ ਜੇਲ੍ਹ 'ਚ। ਸਾਡੇ ਬੰਦੀ ਸਿੰਘ ਸਾਰੇ ਰਿਹਾ ਹੋਣੇ ਚਾਹੀਦੇ, ਬਿਨਾਂ ਮਤਲਬ ਦੇ ਸਾਰੇ ਜੇਲ੍ਹ 'ਚ ਸੁੱਟੇ ਆ ਇਹਨਾਂ ਨੇ ਸਰਕਾਰ ਨੇ। ਹਾਂਜੀ। ਕੀ ਨਾਮ ਹੈ ਜੀ? ਆਜੋ ਅੱਗੇ ਆਜੋ। ਜੀ ਖਾਲਸਾ ਸਾਹਿਬ ਜੀ ਫਤਿਹ ਜੀ। ਮੇਰਾ ਨਾਮ ਹਰਪਾਲ ਸਿੰਘ ਹੈ ਜੀ। ਅਸੀਂ ਫਰੀਮਾਉਂਟ ਤੋਂ ਆਏ ਹਾਂ ਜੀ। ਠੀਕ ਹੈ ਜੀ। ਹਾਂਜੀ, ਤੇ ਬਾਕੀ ਤੁਹਾਨੂੰ ਪਤਾ ਆਪਣੇ ਹੱਕਾਂ ਲਈ ਇੰਡੀਆ ਦੇ ਵਿੱਚ ਨਹੀਂ ਇਹ ਚੀਜ਼ ਦੀ ਆਜ਼ਾਦੀ। ਸਾਨੂੰ ਇੱਥੇ ਮਤਲਬ ਪਰਮਤਾ ਤੇ ਪੂਰੀ ਆਜ਼ਾਦੀ ਆ। ਅਸੀਂ ਇਹੀ ਆਨੇ ਸਾਡੇ ਬੰਦੀ ਸਿੰਘ ਰਿਹਾ ਹੁਣ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ, ਉਹਨਾਂ ਕੋਈ ਮਾੜਾ ਨਹੀਂ ਕੀਤਾ ਜੀ। ਉਹਨਾਂ ਨੇ ਨਸ਼ੇ ਛਡਾਏ ਆ ਤੇ ਵਧੀਆ ਲੋਕਾਂ ਨੂੰ। ਮੈਂ ਪਹਿਲਾਂ ਖੁਦ ਕਟਿੰਗ 'ਚ ਹੀ,
ਠੀਕ ਹੈ। ਉਹਨਾਂ ਦੇ ਨਾਲ ਮੈਂ ਦੁਬਈ ਵੀ ਰਿਹਾ ਤੇ ਮੈਂ ਇੱਥੇ ਉਹਨਾਂ ਨੂੰ ਜਦੋਂ ਸੁਣਦਾ ਸਪੀਚਾਂ ਫਿਰ ਮੈਨੂੰ ਇਸ ਚੀਜ਼ ਦਾ ਹੈਗਾ ਵਾਕਈ ਵੀ ਅਸੀਂ ਸ਼ੇਰਾਂ ਦੇ ਪੋਤੇ ਆ ਅਸੀਂ ਕਿਉਂ ਨਾ ਸ਼ੇਰਾਂ ਵਰਗੇ ਹੋਈਏ। ਅਸੀਂ ਅੱਜ ਮਤਲਬ ਵੀ ਆਪਣੇ ਮਾਣ ਕਰਦੇ ਆ ਵੀ ਅਸੀਂ ਸਿੱਖ ਕੌਮ 'ਚ ਪੈਦਾ ਹੋਏ ਆ ਜੀ। ਅੰਮ੍ਰਿਤਪਾਲ ਨੂੰ ਲੈ ਕੇ ਤੁਸੀਂ ਨਾਲ ਰਹੇ ਆ, ਕਿੱਦਾਂ ਉਹਦਾ ਸੁਭਾਅ ਉੱਥੇ ਸੀ, ਫਿਰ ਤੁਸੀਂ ਦੇਖਿਆ ਤਬਦੀਲ ਉਸ ਵੀ ਹੁੰਦਾ ਹੋਇਆ? ਹਾਂਜੀ, ਮੈਂ ਜਦੋਂ ਮੈਨੂੰ ਮਿਲਦੇ ਸੀ ਨਾ ਉਦੋਂ ਮੈਂ ਵੀ ਕਟਿੰਗ ਜੋ ਵੀ ਕਟਿੰਗ ਜੀ। ਠੀਕ ਹੈ। ਤੇ ਬਾਅਦ ਦੇ ਵਿੱਚ ਜਦੋਂ ਉਹਨਾਂ ਨੂੰ ਫਿਰ ਮੈਂ ਵੇਖਿਆ ਵੀ ਮਤਲਬ ਇੰਨਾ ਬਦਲਾਅ, ਤੇ ਫਿਰ ਜਦੋਂ ਸਪੀਚਾਂ ਉਹਨਾਂ ਨੇ ਸੁਣੀਆਂ ਫਿਰ ਮੈਨੂੰ ਵੀ ਇੱਥੇ ਆ ਕੇ ਮੈਂ ਵੀ ਕੇਸ ਰੱਖਿਆ ਜੀ। ਕਦੋਂ ਦੇ ਆਏ ਅਮਰੀਕਾ? ਮੈਨੂੰ ਇੱਥੇ ਮਤਲਬ 1 ਸਾਲ 2 ਮਹੀਨੇ ਹੋਏ ਜੀ ਅਜੇ। ਠੀਕ ਹੈ। ਅੱਜ ਕਿਹੜੀ ਜਗ੍ਹਾ ਤੋਂ ਤੁਸੀਂ? ਫਰੀਮਾਉਂਟ ਤੋਂ ਆਏ? ਹਾਂਜੀ, ਫਰੀਮਾਉਂਟ ਤੋਂ ਜੀ। ਠੀਕ ਹੈ, ਸੋ ਸਪੈਸ਼ਲ ਆਏ ਆ ਅੱਜ? ਜੀ ਹਾਂਜੀ, ਆ ਮੇਰੇ ਨਾਲ ਆਪਣੇ ਯਾਰ ਬੇਲੀ ਜਿਹੜੇ ਜਿੰਨੇ ਵੀ ਹੈਗੇ ਸਾਰੇ ਨਾਲ ਫਿਰ। ਹਾਂਜੀ, ਵੀ ਇਸੇ ਮਤਲਬ ਜ਼ਰੂਰੀ ਆ ਸਾਡਾ ਮਤਲਬ ਵੀ ਜਿਹੜਾ ਕੌਮੀ ਘਰ ਆ ਨਾ ਸਾਨੂੰ ਇਹ ਜ਼ਰੂਰੀ ਆ ਜੀ ਸਾਡੀ ਹੋਂਦ ਵਾਸਤੇ, ਸਾਡੇ ਘਰ ਬੱਚਿਆਂ ਵਾਸਤੇ। ਜੇ ਮੰਨ ਲਓ ਸਾਡਾ ਘਰ ਨਹੀਂ ਰਿਹਾ ਤੇ ਸਾਡੀ ਕੌਮ ਖਤਮ ਹੋ ਜਾਣੀ ਜੀ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਨਾਮ ਹੈ ਜੀ? ਕਮਲਪ੍ਰੀਤ ਸਿੰਘ ਜੀ। ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਇੰਡੀਪੈਂਡੈਂਟ ਦੇਸ਼ 'ਚ ਰਹਿ ਕੇ ਇੱਕ ਇੰਡੀਪੈਂਡੈਂਟ ਦੇਸ਼ ਦੀ ਮੰਗ ਕਰ ਰਹੇ ਹਾਂ ਤੇ ਇਹ ਤੁਸੀਂ ਚਾਹੁੰਦੇ ਹੋ ਵੀ ਉੱਥੇ ਵੀ ਇਦਾਂ ਦਾ ਆਜ਼ਾਦ ਮੁਲਕ ਹੋਵੇ? ਬਿਲਕੁਲ, ਕਿਉਂ ਨਾ ਹੋਵੇ ਜੀ। ਸੀਗਾ ਇਹਦਾ ਪੁਰਾਣਾ ਮੰਗ ਰਹੇ ਆਪਣਾ ਪੁਰਾਣੇ ਦੇਸ਼ ਪੰਜਾਬ ਪੁਰਾਣਾ ਮੰਗ ਰਹੇ। ਹਾਂਜੀ। ਕਿਹੜੀ ਜਗ੍ਹਾ ਤੋਂ ਆਇਆ ਜੀ ਵੋਟ ਪਾਉਣ? ਲੈਥਰੋਪ। ਲੈਥਰੋਪ ਤੋਂ। ਹਾਂਜੀ, ਸਵੇਰ ਦੇ 6 ਵਜੇ ਦੇ ਆ ਕੇ ਲਾਈਨ 'ਚ ਲੱਗੇ ਹੋਏ। ਹੁਣ ਬਿਲਕੁਲ ਲਾਗੇ ਆ ਗਏ ਆ, ਕਿੱਦਾਂ ਮਹਿਸੂਸ ਹੋ ਰਿਹਾ? ਬਹੁਤ ਵਧੀਆ ਲੱਗ ਰਿਹਾ ਜੀ। ਮੈਂ ਤਾਂ ਇੱਕ ਦੋ ਵਾਰੀ ਲੰਗਰ ਪਾਣੀ ਛਕਣ ਲਈ ਗਿਆ ਸੀ, ਮੈਨੂੰ ਇਹ ਡਰ ਸੀ ਵੀ ਹੁਣ ਸਪੌਟ ਨਾ ਜਲ ਜਵੇ, ਨਹੀਂ ਤਾਂ ਵਾਰੀ ਨਹੀਂ ਆਉਣੀ ਹੈਗੀ। ਬਹੁਤ ਜ਼ਿਆਦਾ ਸੰਗਤ ਪਿੱਛੇ ਤਾਈਂ ਲੱਗੀ ਹੋਈ ਆ ਜੀ। ਲੰਬੀਆਂ ਲਾਈਨਾਂ ਹੈ ਬਹੁਤ ਜ਼ਿਆਦਾ ਜੀ। ਬਹੁਤ ਵਧੀਆ ਪ੍ਰਬੰਧ ਕੀਤਾ, ਪਰ ਸਾਰਾ ਕੁਝ ਵਧੀਆ ਜੀ। ਧੰਨਵਾਦ ਵੀਰੇ। ਆਓ ਜੀ। ਖਾਲਿਸਤਾਨ ਦੀ ਪੂਰੀ ਠੋਕ ਕੇ ਮੰਗ ਕਰਦੇ ਆ। ਅਸੀਂ 5 ਜਣੇ ਫਰੀਨੋ ਤੋਂ ਆਏ ਆ, ਸਵੇਰ 3 ਵਜੇ ਤੁਰੇ ਆ ਬਾਈ। ਸਪੈਸ਼ਲ ਵੋਟ ਪਾਉਣ ਲਈ ਆਏ ਆ। ਸਾਨੂੰ ਬਹੁਤ ਜ਼ਿਆਦਾ ਮਾਣ ਮਹਿਸੂਸ ਹੋ ਰਿਹਾ। ਅਸੀਂ ਬਿਲਕੁਲ ਜਮਾਂ ਨੇੜੇ ਆ ਗਏ ਆ। ਬਿਲਕੁਲ ਲੱਗੇ, ਕੁਝ ਕਦਮ ਦੂਰ ਆ। ਹਾਂਜੀ ਹਾਂਜੀ ਹਾਂਜੀ। ਤੇ ਵੋਟ ਹਾਂਜੀ ਹਾਂਜੀ। ਕੀ ਮੰਗ ਆ? ਕਿਉਂ ਤੁਸੀਂ ਚਾਹੁੰਦੇ ਵੀ ਖਾਲਿਸਤਾਨ ਹੋਣਾ ਚਾਹੀਦਾ? ਖਾਲਿਸਤਾਨ ਬ੍ਰਦਰ, ਸਾਨੂੰ ਆਪਣਾ ਆਪਦਾ ਵੱਖਰਾ ਘਰ ਚਾਹੀਦਾ। ਸਾਡੇ ਵੱਖਰਾ ਸੰਵਿਧਾਨ ਅਸੀਂ ਆਪਦਾ ਸਾਰਾ ਲਿਖਾਂਗੇ। ਜਿਹੜੀਆਂ ਸਾਡੀਆਂ ਮੰਗਾਂ, ਜਿਹੜੀਆਂ ਸਾਡੀਆਂ ਪਹਿਲਾਂ ਗਲਤੀਆਂ ਹੋਈਆਂ, ਜਿਹੜੀਆਂ ਜਿੱਦਾਂ 1984 ਹੋਇਆ, ਉਹਦਾ ਸਾਨੂੰ ਬਹੁਤ ਜ਼ਿਆਦਾ ਦੁੱਖ ਆ। ਸਾਡਾ ਮੇਨ ਘਰ ਸੀ ਜਿਹੜਾ ਉੱਥੇ ਅਟੈਕ ਕੀਤਾ ਇੰਡੀਅਨ ਗਵਰਨਮੈਂਟ ਨੇ। ਅਸੀਂ ਇੱਕ ਠੋਕ ਕੇ ਕਹਿ ਰਹੇ ਹਾਂ। ਦਲਦੀਪ ਸਿੰਘ ਮੇਰਾ ਨਾਂ ਹੈ, ਫਰੀਦਕੋਟ ਤੋਂ ਮੈਂ ਹੈਗਾ। ਖਾਲਿਸਤਾਨ ਦੀ ਮੈਂ ਮੰਗ ਕਰ ਰਿਹਾ ਠੋਕ ਕੇ। ਧੰਨਵਾਦ ਵੀਰ। ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਕੀ ਨਾਮ ਹੈ ਜੀ? ਜੀ ਅਮਤੋਜ ਸਿੰਘ ਜੀ। ਤੁਸੀਂ ਇੱਥੋਂ ਲੋਕਲ ਹੋ ਜੀ? ਲਾਗੇ ਛਾਗੇ ਜੀ। ਲਾਗੇ ਛਾਗੇ ਆ। ਤੁਸੀਂ ਵੋਟ ਪਾਉਣ ਦੇ ਲਈ ਆਏ ਆ? ਹਾਂਜੀ। ਪਰਿਵਾਰ ਸਮੇਤ ਪਹੁੰਚੇ ਆ? ਹਾਂਜੀ, ਪਰਿਵਾਰ ਸਮੇਤ ਹੀ ਹੈ ਜੀ। ਕੀ ਕਹਿਣਾ ਚਾਹੁੰਦੇ ਆ? ਕਿਉਂ ਵੋਟ ਪਾਉਣ ਦੇ ਲਈ ਆਏ ਆ? ਹਾਂਜੀ, ਬਸ ਆਪਾਂ ਆਪਣਾ ਹੱਕ ਜੋ ਆ ਉਹ ਲੈਣ ਆਏ ਆ ਜੀ, ਤੇ ਸਾਨੂੰ ਜ਼ਰੂਰ ਬਿਲਕੁਲ ਮਿਲਣਾ ਚਾਹੀਦਾ ਹੈ ਜੀ। ਧੰਨਵਾਦ ਜੀ। ਹਾਂਜੀ, ਖਾਲਸਾ ਵਾਹਿਗੁਰੂ ਜੀ ਫਤਿਹ। ਕੀ ਨਾਮ ਹੈ ਜੀ? ਗੁਰਮੀਤ ਸਿੰਘ ਜੀ। ਕਿਹੜੀ ਜਗ੍ਹਾ ਤੋਂ ਆਏ ਆ? ਮਡੇਸਟੋ ਤੋਂ ਜੀ। ਮਡੇਸਟੋ ਤੋਂ। ਸੋ ਕੀ ਮਨ ਦੇ ਵਿੱਚ ਇੱਛਾ ਹੈ? ਹੁਣ ਬਿਲਕੁਲ ਲਾਗੇ ਪਹੁੰਚ ਕੌਮੀ ਘਰ ਵਾਸਤੇ ਆਏ ਆ ਜੀ। ਹਾਂਜੀ। ਹਾਂ, ਅਸੀਂ ਬੇਘਰ ਹੋਏ ਹੋਏ ਆ, ਕੌਮੀ ਘਰ ਵਾਸਤੇ ਆਏ ਹੋਏ ਆ। ਹਾਂ, ਧੰਨਵਾਦ ਜੀ। ਜੀ ਕੀ ਨਾਮ ਹੈ ਜੀ? ਮੇਰਾ ਨਾਮ ਗਗਨਦੀਪ ਸਿੰਘ। ਕਿਹੜੀ ਜਗ੍ਹਾ ਤੋਂ ਆਏ ਵੋਟ ਪਾਉਣ? ਮੈਂ ਸੈਂਟਾ ਕਲਾਰਾ ਤੋਂ। ਸੈਂਟਾ ਕਲਾਰਾ ਤੋਂ ਆਏ ਆ। ਸੋ ਕਿਉਂ ਤੁਹਾਡੇ ਮਨ ਦੇ ਵਿੱਚ ਕੀ ਇੱਛਾ ਆ? ਕਿਉਂ ਖਾਲਿਸਤਾਨ ਦੀ ਮੰਗ ਆ ਤੁਹਾਡੀ? ਮੈਂ ਵੈਸੇ ਮੇਰਾ ਜਿਹੜਾ ਫੈਮਿਲੀ ਬੈਕਗ੍ਰਾਉਂਡ ਇੰਡੀਆ ਤੋਂ, ਉੱਤਰ ਪ੍ਰਦੇਸ਼ ਯੂਪੀ ਤੋਂ ਆ। ਠੀਕ ਹੈ। ਜ਼ਿਲ੍ਹਾ ਪੀਲੀਭੀਤ ਆਪਣਾ। ਠੀਕ ਹੈ। ਹਾਂਜੀ, ਜਿੱਦਾਂ ਕਿ ਹੁਣ ਤੁਸੀਂ ਦੇਖਿਆ ਸੀਗਾ ਵੀ 1991 ਦੇ ਵਿੱਚ ਸਿੱਖਾਂ ਦੇ ਨਾਲ ਕੀ ਹੋਇਆ। ਲਗਾਤਾਰ 30 ਸਾਲ ਲਗਾਤਾਰ ਕੇਸ ਚੱਲਦਾ ਰਿਹਾ। ਈਵਨ ਕਿ ਜਦ ਆਪਣੇ ਜਿਹੜੇ ਉਹਦੇ ਦੋਸ਼ੀ ਸੀਗੇ ਅੱਧੇ ਦੇ ਵਿੱਚੋਂ ਮਰ ਗਏ, ਖਤਮ ਹੋ ਗਏ। ਸਿੱਖਾਂ ਨੂੰ ਇਨਸਾਨ ਮਿਲਣ ਦੇ ਵਿੱਚ ਕਿੰਨਾ ਟਾਈਮ ਲੱਗਾ ਤੁਸੀਂ ਦੇਖਿਆ ਹੋਣਾ। ਉਹ ਵੀ ਮਿਲਿਆ ਵੀ ਨਹੀਂ, ਨਾ ਮਿਲਿਆ ਵਰਗਾ ਹੀ ਆ, ਚਲੋ ਮਾਰੀ ਗਏ ਪਹਿਲਾਂ ਹੀ। ਨਾ ਮਿਲਿਆ ਵਰਗਾ ਸੀਗਾ, ਬਟ ਜਿਹੜੇ ਉਹਦੇ ਮਿਲਿਆ ਉਹਦੇ ਮਰ ਚੁੱਕੇ ਸੀਗੇ। ਠੀਕ ਹੈ ਨਾ। ਤੇ ਇਸ ਕਰਕੇ ਜੋ ਸਾਡੇ ਸਿੱਖਾਂ ਨਾਲ ਹੁਣ ਦੇਖਿਓ, ਅਸੀਂ ਪਿੱਛੇ ਇੱਕ ਬਿਆਨ ਸੀਗਾ ਜਿਹੜਾ ਮੁੱਖ ਮੰਤਰੀ ਸੀਗਾ ਯੂਪੀ ਦਾ, ਉਹਦੇ ਲਾਗੇ ਬਹਿ ਕੇ ਤਾਲੀਆਂ ਮਾਰ ਰਿਹਾ ਵਾ। ਤੇ ਕਿੱਡੀ ਘਿਨੌਣੀ ਗੱਲ ਉਹਦਾ ਜਿਹੜਾ ਇੱਕ ਨੁਮਾਇੰਦਾ ਕਹਿ ਰਿਹਾ ਕਿ ਅਸੀਂ ਸਿੱਖਾਂ ਦੇ ਗੁਰਦੁਆਰੇ ਮਤਲਬ ਕਿ ਹਟਾ ਦੇਵਾਂਗੇ ਇੱਥੋਂ ਦੀ। ਵੀ ਡਾਇਰੈਕਟਲੀ ਧਮਕੀਆਂ ਦੇ ਰਹੇ ਆ। ਤੇ ਇੱਥੋਂ ਤੁਸੀਂ ਹਿਸਾਬ ਲਾ ਸਕਦੇ ਹੋ ਵੀ ਸਾਡੀ ਆਜ਼ਾਦੀ ਕੀ ਆ ਉੱਥੇ। ਲਖੀਮਪੁਰ ਖੇਰੀ ਵਾਲਾ ਵੀ ਹੁਣੇ ਹੋ ਕੇ ਹਟਿਆ ਥੋੜੇ ਚਿਰ ਪਹਿਲਾਂ। ਲਖੀਮਪੁਰ ਖੇਰੀ ਵਾਲਾ ਉਸ ਵੇਲੇ ਮਹਿੰਦੀ ਸੀਗਾ ਜਦੋਂ ਕਾਂਡ ਹੋਇਆ ਸੀਗਾ। ਠੀਕ ਹੈ। ਹਾਂਜੀ, ਕਿੱਦਾਂ ਉਹਨਾਂ ਨੇ ਟੈਨੀ ਦੇ ਮੁੰਡੇ ਦੇ ਟੈਨੀ ਨੇ ਕਿੱਦਾਂ ਗੱਡੀਆਂ ਥੱਲੇ ਰੋਂਤਾ ਸੀਗਾ। ਠੀਕ ਆ, ਉਹਦਾ ਵੀ ਅਜੇ ਤੱਕ ਕੱਖ ਨਹੀਂ ਬਣਿਆ। ਤੇ ਆਪਣਾ ਜਿਹੜਾ ਵੀ ਧੱਕਾ ਚੱਲ ਰਿਹਾ ਸਿੱਖਾਂ ਨੂੰ ਇੱਕ ਤਰੀਕੇ ਦੇ ਨਾਲ ਖਤਮ ਕਰਨ ਦੀ ਪੂਰੀ ਇੱਕ ਕੋਸ਼ਿਸ਼ ਆ। ਠੀਕ ਹੈ। ਉਹ ਸਹਿ ਕਰਕੇ ਉਹ ਉੱਥੋਂ ਦੀ ਮਿਟਾਉਣਾ ਚਾਹੁੰਦੇ ਆ। ਹਾਂਜੀ, ਧੰਨਵਾਦ ਜੀ। ਕਰਕੇ ਫਿਰ ਅਸੀਂ ਵੀ ਆਪਣਾ ਇੱਕ ਸਟੇਟ ਵੱਖਰੀ, ਆਪਣਾ ਇੱਕ ਕੰਟਰੀ ਵੱਖਰੀ ਦੀ ਮੰਗ ਕਰ ਰਹੇ ਹਾਂ। ਜਿੱਦਾਂ ਕਿ ਪਹਿਲਾਂ ਵੀ ਇੱਕ
ਆਪਣਾ ਸੈਨ ਫ੍ਰਾਂਸਿਸਕੋ ਚ ਹੋਇਆ ਸੈਨ ਫ੍ਰਾਂਸਿਸਕੋ ਵਿੱਚ ਵੋਟਾਂ ਆਈਆਂ ਬਟ ਇਦਾਂ ਹੀ ਰੈਫਰੈਂਡਮ ਕਰਕੇ ਇੱਕ ਕੰਟਰੀ ਵੱਖਰੀ ਹੋਈ ਸੀਗੀ ਕਾਫੀ ਟਾਈਮ ਪਹਿਲਾਂ ਦੀ, ਮੇਰੇ ਸਾਥ ਇਸ ਰੀਸੈਂਟਲੀ ਚ ਹੋਈ ਸੀਗੀ, ਉਹ ਸੀਗੀ ਅਰਬ ਸਾਈਡ ਕੰਟਰੀ ਸੀਗੀ ਕੋਈ, ਮੈਨੂੰ ਨਾਮ ਨਹੀਂ ਉਹਦਾ ਪਤਾ। ਠੀਕ ਹੈ। ਹਾਂਜੀ, ਇਦਾਂ ਹੀ ਇੱਕ ਇਹੀ ਇੱਕ ਮਤਲਬ ਕਿ ਸਟੇਜ ਹੈ, ਇਹੀ ਇੱਕ ਪਲੇਟਫਾਰਮ ਆ ਯੂਐਸ ਦੇ ਵਿੱਚ ਵੀ ਆਪਾਂ ਆਪਣੀ ਮੰਗ ਨੂੰ ਇੰਟਰਨੈਸ਼ਨਲ ਲੈਵਲ ਦੇ 'ਤੇ ਲਿਜਾ ਸਕਦੇ ਹਾਂ ਜੀ, ਤਾਂ ਇਸ ਕਰਕੇ ਆਪਾਂ ਸਾਰੇ ਇਕੱਠੇ ਹੋਏ ਹਾਂ ਵੋਟ ਪਾਉਣ ਲਈ। ਥੈਂਕ ਯੂ ਵੈਰੀ ਮਚ ਸਰ। ਸੋ ਤੁਸੀਂ ਦੇਖ ਸਕਦੇ ਆ ਵੀ ਲਗਾਤਾਰ ਜਿਹੜੀ ਆ ਵੋਟ ਪਾਉਣ ਦੇ ਲਈ ਲਾਈਨ ਜਿਹੜੀ ਉਹ ਚੱਲ ਰਹੀ ਆ, ਵਿੱਚ ਹੀ ਸਾਡੀਆਂ ਬੀਬੀਆਂ, ਭੈਣਾਂ, ਭਰਾ, ਵੀਰ, ਬਜ਼ੁਰਗ ਹਰ ਇੱਕ ਜਾਣੇ। ਬਜ਼ੁਰਗਾਂ ਦੀ ਲਾਈਨ ਵੱਖਰੀ ਆ, ਉੱਧਰਲੇ ਪਾਸੇ ਬੱਚਿਆਂ ਵਾਲਿਆਂ ਦੀ ਲਾਈਨ ਜਿਹੜੀ ਉਹ ਵੱਖਰੀ ਆ। ਜੇ ਤੁਸੀਂ ਅਜੇ ਵੀ ਦੇਖ ਰਹੇ ਆ, ਜੇ ਸੋਚ ਰਹੇ ਆ ਵੋਟ ਪਾਉਣ ਦੇ ਲਈ, ਤਾਂ ਤੁਸੀਂ ਆ ਕੇ ਜਿਹੜੇ ਆ ਇਸ ਵੋਟਿੰਗ ਦੇ ਵਿੱਚ ਜਿਹੜੀ ਸ਼ਮੂਲੀਅਤ ਕਰ ਸਕਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਟਾਈਮ ਰੈਫਰੈਂਡਮ ਦੀਆਂ ਵੋਟਾਂ ਚੱਲ ਰਹੀਆਂ। ਇੱਕ ਵਲੰਟੀਅਰ ਵੀਰ ਵੀ ਆਪਣੇ ਨਾਲ ਵੀਰ ਜੁੜਿਆ ਆ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਕੀ ਨਾਮ ਹੈ ਵੀਰ ਜੀ? ਹਾਂਜੀ, ਗੁਰਪ੍ਰੀਤ ਸਿੰਘ ਭਾਜੀ। ਕਿਹੜੀ ਜਗ੍ਹਾ ਤੋਂ ਆ ਤੁਸੀਂ? ਮੈਂ ਭਾਜੀ ਇੱਥੇ USA ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਟਰਲਕ ਰਹਿਣ ਡਿਆ, ਟਰਲਕ ਸਿਟੀ, ਤੇ ਪਿੱਛੋਂ ਮੈਂ ਗੁਰਦਾਸਪੁਰ ਮਾਝੇ ਨੂੰ ਬਿਲੋਂਗ ਕਰਦਾ। ਵਾਹਿਗੁਰੂ ਜੀ। ਤੇ ਸੋ ਤੁਸੀਂ ਇੱਥੇ ਵਲੰਟੀਅਰ ਵੀ ਕਰ ਰਹੇ ਆ, ਵੋਟ ਪਾ ਲਈ ਆ? ਹਾਂਜੀ ਵੀਰ ਜੀ, ਵੋਟ ਦੀ ਜਿਹੜੀ ਆਪਣੀ ਹੀ ਉਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਆਪਾਂ ਪਿਛਲੀ ਵਾਰੀ ਜਿਹੜਾ ਬੂਥ ਲੱਗਾ ਸੀ ਸਨ ਫ੍ਰਾਂਸਿਸਕੋ, ਉਹਦੇ ਵਿੱਚ ਹੀ ਸੇਵਾਵਾਂ ਨਿਭਾਲੀਆਂ ਸੀ, ਤੇ ਆਪਾਂ ਸੇਵਾ ਵਾਸਤੇ ਹੀ ਆਏ ਆ। ਜਿੱਦਾਂ ਆਪਾਂ ਸੇਵਾਵਾਂ ਹੀ ਨਿਭਾਉਣ ਦੀ ਡਿਊਟੀਆਂ ਪਹਿਲਾਂ ਵੀ ਪੋਸਟਰਾਂ ਦੀ ਲਾਉਂਦੇ ਰਹੇ ਆ, ਜਿੱਦਾਂ ਵੀ ਹਨਾ ਗੁਰੂ ਘਰ ਟਰਲਕ ਸੇਵਾਵਾਂ ਨਿਭਾਉਣੀਆਂ, ਪੋਸਟਰ ਲਾਉਣੇ, ਲੋਕਾਂ ਨੂੰ ਜਾਗਰੂਕ ਕਰਨਾ ਕਿ ਆਪਣੀ ਹੋਂਦ ਲਈ ਲੜਾਈ ਆ, ਤੇ ਆਪਣੇ ਘਰ ਵਾਸਤੇ ਆਪਾਂ ਕੋਈ ਨਾ ਕੋਈ ਯੋਗਦਾਨ ਪਾਈਏ, ਜਿਹੜਾ ਕਿ ਆਪਾਂ ਕੱਲ ਨੂੰ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਕਹਿ ਸਕੀਏ ਕਿ ਅਸੀਂ ਆਪਣੀ ਹੋਂਦ ਦੀ ਲੜਾਈ ਲੜੀ ਆ, ਕਿ ਜੋ ਕਿ ਅਸੀਂ ਆਪਣਾ ਹਿੱਸਾ ਬਣੇ ਆਪਣੀ ਹੋਂਦ ਦੀ ਲੜਾਈ ਵਿੱਚ। ਠੀਕ ਹੈ। ਸੋ ਕਿਉਂ, ਤੁਹਾਡੀ ਕੀ ਮੰਗ ਆ, ਤੁਸੀਂ ਕੀ ਕਹਿਣਾ ਚਾਹੁੰਦੇ ਆ? ਖਾਲਿਸਤਾਨ ਕਿਉਂ ਚਾਹੀਦਾ? ਭਾਈ ਸਾਹਿਬ ਜੀ, ਮੈਂ ਤੁਹਾਨੂੰ ਜ਼ਿਆਦਾ ਵਿਸਤਾਰ ਰਾਹ ਦੇ ਵਿੱਚ ਦੱਸਣਾ ਚਾਹੁੰਦਾ ਕਿ ਜਿੱਦਾਂ ਮੈਂ ਆਪਣੀ ਲਾਈਫ ਤੋਂ ਹੀ ਦੱਸ ਦਿੰਦਾ ਕਿ ਬੜੀ ਵਧੀਆ ਉੱਥੇ ਵੀ ਆਪਣਾ ਸਰਕਲ ਹੀ, ਮੈਂ 2015 ਤੋਂ ਹੀ ਬਾਹਰ ਆ, ਦੁਬਈ ਵੱਲ, ਕਤਰ ਵੱਲ, ਠੀਕ ਹੈ, ਗਲਫ ਦੇ ਵਿੱਚ ਲਾ ਲਓ। ਬਟ ਉੱਥੋਂ ਆਪਾਂ ਗਏ ਜਦੋਂ ਕਿ ਆਪਣੇ ਕਿਸਾਨੀ ਧਰਨੇ ਚੱਲਦੇ ਸੀ। ਆਪਣੇ ਜ਼ਿਲ੍ਹੇ ਦੇ ਵਿੱਚ ਇੱਕ ਸੀਨਾ ਪਿੰਡ ਆ, ਜਿੱਥੇ ਅਡਾਨੀਆਂ ਬਾਨੀਆਂ ਦਾ ਸੈਲੋ ਲੱਗਾ ਹੋਇਆ ਹੈ, ਬਣਾਇਆ ਹੈ। ਉਹਦੇ ਧਰਨੇ ਵਿੱਚ ਅਸੀਂ ਸ਼ਮੂਲੀਅਤ ਕਰਦੇ ਰਹੇ ਹਾਂ, ਮਤਲਬ ਉਹ ਹੀ ਚੱਲਣ ਨਹੀਂ ਦਿੱਤਾ। ਸਾਰੇ ਵੀਰਾਂ ਨੇ, ਸਾਰੇ ਨਗਰ ਨੇ ਯੋਗਦਾਨ ਪਾ ਕੇ ਕਿ ਜਿਹੜਾ ਬੰਦ ਕੀਤਾ, ਧਰਨਾ ਲਾਇਆ ਸੀ, ਦਿਨ ਰਾਤ ਡਿਊਟੀਆਂ ਲਾਈਆਂ ਸੀ ਪਿੰਡਾਂ 'ਚ ਵੀਰਾਂ ਦੀਆਂ। ਉਸ ਤੋਂ ਬਾਅਦ ਹੀ ਅਸੀਂ ਛੁੱਟੀ ਗਏ ਹਾਂ, ਮੈਂ ਤੇ ਪੁਲਿਸ ਨੇ ਟੌਰਚਰ ਕਰਨਾ ਸ਼ੁਰੂ ਕਰਤਾ। ਸਰਕਾਰਾਂ ਨੇ ਮਤਲਬ ਜਿੱਦਾਂ ਗੇੜੇ ਮਾਰਨੇ, ਪਰ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਉਸ ਅਕਾਲ ਪੁਰਖ ਨੇ ਭਾਣੇ ਦੇ ਰਹਿ ਕੇ ਆਪਾਂ ਹੱਥ ਨਹੀਂ ਆਏ, ਆਪਾਂ ਵਾਪਸ ਆ ਗਏ। ਫਿਰ ਮੈਂ ਇੰਡੀਆ ਵਾਪਸ ਨਹੀਂ ਗਿਆ। ਈਵਨ ਕਿ ਮੈਂ ਹਜੇ ਵਿਆਹ ਕਰਵਾਏ ਨੂੰ, ਮੇਰਾ ਬੱਚਾ ਵੀ 2019 'ਚ ਮੇਰੀ ਬੇਟੀ ਦਾ ਜਨਮ ਹੋਇਆ ਸੀ, ਕਿ ਜਿਹੜਾ ਮੈਂ ਮੁੜ ਕੇ ਇੱਕ ਵਾਰੀ ਇਹਨੂੰ ਦੇਖ ਕੇ ਆਇਆ, ਮੁੜ ਕੇ ਮੈਂ ਗਿਆ ਨਹੀਂ ਇੰਡੀਆ। ਉਸ ਤੋਂ ਬਾਅਦ ਆਪਾਂ ਪ੍ਰਣ ਕਰ ਲਿਆ ਕਿ ਨਹੀਂ ਰਹਿਣਾ, ਕਿ ਮੇਰੇ ਫੈਮਿਲੀ ਨੂੰ, ਮੇਰੀ ਮਿਸਿਜ ਉਹਨਾਂ ਨੂੰ ਜਿੱਦਾਂ ਮਗਰੋਂ ਕਿ ਉਹ ਕਿੱਥੇ ਆ, ਐਉਂ ਕਰ ਦਾਂਗੇ ਜਿਉਂ ਕਰ ਦਾਂਗੇ, ਤੇ ਤੰਗ ਕਰਦੇ ਆ ਬਹੁਤ ਜ਼ਿਆਦਾ। ਫਿਰ ਮੇਰੇ ਮਿਸਿਜ ਉਹਨਾਂ ਨੇ ਵੀ, ਜਿੱਦਾਂ ਮੈਂ ਉੱਥੋਂ ਹੀ ਮੂਵ ਹੋ ਗਿਆ, ਤੇ ਮਿਸਿਜ ਉਹਨਾਂ ਨੇ ਸਟੱਡੀ ਵੀਜ਼ਾ ਲਿਆ ਦਾ ਸੀ ਜਿੱਦਾਂ ਜਰਮਨ ਦਾ, ਉਸ ਤੋਂ ਬਾਅਦ ਹੀ ਫਿਰ ਉਹਨਾਂ ਨੂੰ ਮੂਵ ਹੋਏ। ਇਹਨੂੰ ਆਪਾਂ ਪ੍ਰਣ ਕਰ ਲਿਆ। ਮੈਂ ਆਪਾਂ ਕੋਈ ਹੋਵੇ ਕਿਸੇ ਦੇ ਕਿ ਹਾਂ ਆਪਾਂ ਕਿਸੇ ਦੀ ਇੱਥੇ ਵਲੰਟੀਅਰ ਦੀ ਸੇਵਾ ਕਰਨੇ, ਸ਼ਾਇਦ ਕਿਤੇ ਪੱਕੇ ਹੋਣ ਦਾ ਜਾਂ ਕਿਤੇ ਇੱਦਾਂ ਦਾ ਆਪਣੇ ਮਨ 'ਚ ਕੁਝ ਨਹੀਂ, ਆਪਾਂ ਪੱਕਾ ਹੀ ਤਿਆਗ ਕੇ ਆਏ ਆ। ਸਿਰਫ ਘਰ ਬਣੂਗਾ ਵਾਪਸੀ ਕਰਨੀ ਆ, ਨਹੀਂ ਤਾਂ ਨਹੀਂ ਕਰਨੀ। ਮਿਹਰਬਾਨੀ। ਬਿਲਕੁਲ ਭਾਜੀ। ਬਾਕੀ ਅਸੀਂ ਵੇਖਿਆ ਕਿ ਤੁਸੀਂ ਆਪਣੇ ਸੰਦੀਪ ਸਿੰਘ, ਦੀਪ ਸਿੱਧੂ ਵੀਰ ਨੇ, ਕੀ ਨਹੀਂ ਸੀ ਉਹਦੇ ਕੋਲ, ਜਿਹੜੀ ਅੱਜ ਆਪਾਂ ਲਾਈਫ ਨੂੰ, ਹੋ ਸਕਦਾ ਸਾਡੀ ਅਸੀਂ ਵੀ ਚਾਹਵਾਨ ਹੋਈਏ ਜਾਂ ਸਾਡੇ ਹੋਰ ਵੀ ਸਿੰਘ ਵੀਰ ਚਾਹਵਾਨ ਹੋਣ ਕਿ ਅਸੀਂ ਲਾਈਫ ਇਦਾਂ ਦੀ ਵਧੀਆ ਸੈਟਲ ਕਰਨੀ ਆ, ਜਿਉਣੀ ਆ। ਉਹ ਇੱਕ ਲਗਜ਼ਰੀ ਲਾਈਫ ਛੱਡ ਕੇ ਸਾਡੇ ਲਈ ਆਣ ਕੇ ਦੜੀ ਵਿਛਾ ਕੇ ਬਹਿ ਗਿਆ ਸੀ। ਉਦੋਂ ਵਧੀਆ ਭਾਜੀ ਆਪਾਂ ਲਾਈਫ ਨਹੀਂ ਗੁਜ਼ਾਰ ਸਕਦੇ, ਤੇ ਗੁਜ਼ਾਰ ਸਕਦੇ ਆ ਨਹੀਂ, ਮੇਰੇ ਹਿਸਾਬ ਨਾਲ ਸੁਪਨਾ ਹੀ ਹੋਊਗਾ ਹਰੇਕ ਬੰਦੇ ਦਾ। ਉਹਨੂੰ ਕਿਹੜੇ ਤਰੀਕੇ ਨਾਲ ਸ਼ਹੀਦ ਕਰਵਾਇਆ, ਇੱਕ ਐਕਸੀਡੈਂਟ ਦਾ ਰੂਪ ਦੇ ਕੇ। ਉਸ ਤੋਂ ਬਾਅਦ ਜੇ ਸਾਡੇ ਵੀਰ ਆਏ ਨੇ, ਭਾਈ ਅਮਰਤਪਾਲ ਸਿੰਘ ਜੀ, ਉਹਨਾਂ ਨੇ ਸਾਡੇ ਏਰੀਏ 'ਚ ਸਪੀਚ ਕੀਤੀ, ਜਿਹੜੀ ਬਰਸੀ ਹੁੰਦੀ ਹੈ ਛੋਟੇ ਘੁੰਮਣੀ। ਉਸ ਤੋਂ ਬਾਅਦ ਸਾਨੂੰ ਪਤਾ ਜਿਹੜੇ ਕਿਹੜੇ ਤਰੀਕੇ ਨਾਲ ਟੌਰਚਰ ਕੀਤੇ ਗਏ, ਸਾਡੇ ਪਿੰਡਾਂ ਦੇ ਗੁਰੂ ਘਰਾਂ 'ਚ ਲੌਸਮੈਂਟਾਂ ਕਰਾਈਆਂ ਗਈਆਂ। ਜਿਹੜੇ ਸਿੰਘਾਂ ਨੇ ਲੌਸਮੈਂਟਾਂ ਕੀਤੀਆਂ ਸੀ, ਜਿੱਦਣ ਉਹਨਾਂ ਨੂੰ ਵੀ ਤੰਗ ਕੀਤਾ ਗਿਆ। 1 ਮਹੀਨਾ ਲਗਾਤਾਰ, ਲਗਭਗ 1 ਮਹੀਨਾ ਲਗਾਤਾਰ ਸਾਡੇ ਏਰੀਏ 'ਚ ਪੁਲਿਸ ਲਾ ਦਿੱਤੀ ਗਈ ਕਿ ਕੋਈ ਵੀ ਪਿੰਡਾਂ ਦੇ ਵਿੱਚੋਂ ਗ੍ਰੰਥੀ ਲੌਸਮੈਂਟ ਨਾ ਕਰੇ। ਹੁਣ ਕੀ ਹੁੰਦਾ ਪਿਆ, ਜੇ ਹੁਣ ਧਰਨਾ ਚੱਲਦਾ ਪਿਆ, ਮਾਤਾ ਕਾਲ ਦਿੰਦੀ ਪਈ ਹੈ ਇਕੱਠੇ ਹੋਣ ਦੀ, ਹੁਣ ਵੀ ਉਹੀ ਕਾਰਜ ਹੁੰਦਾ ਪਿਆ ਹੈ। ਪੁਲਿਸ ਲਾ ਦਿੱਤੀ ਗਈ ਆ, ਥਾਣਿਆਂ ਦੇ ਵਿੱਚੋਂ ਕਾਲਾਂ ਜਾਂਦੀਆਂ ਪਈਆਂ ਘਰਾਂ 'ਚ, ਪੁਲਿਸ ਵਾਲੇ ਗੇੜੇ ਮਾਰਦੇ ਪਏ। ਸੋ ਹੁਣ ਆ ਦੇਖ ਕੇ ਕਿੱਦਾਂ ਤੁਹਾਨੂੰ ਲੱਗਦਾ ਹੈ ਵੀ ਤੁਹਾਡੇ ਵਾਂਗੂ ਹੋਰ ਵੀ ਬਥੇਰੇ ਨੇ ਜੋ ਮੰਗ ਕਰ ਰਹੇ? ਹਾਂਜੀ ਹਾਂਜੀ, ਵਾਹਿਗੁਰੂ ਜੀ, ਰੂਹ ਖੁਸ਼ ਹੋ ਗਈ ਹੈ ਦੇਖ ਕੇ ਕਿ ਵਾਹਿਗੁਰੂ ਕਿਰਪਾ ਕਰੇ, ਜਲਦੀ ਤੋਂ ਜਲਦੀ ਸਾਡਾ ਕੌਮੀ ਘਰ ਬਣੇ। ਜਿੰਨੇ ਪੰਜਾਬ 'ਚ ਧਰਨੇ ਲੱਗੇ ਨੇ, ਬੇਸ਼ੱਕ ਕਿਸਾਨੀ ਧਰਨਾ ਵਾ, ਬੇਸ਼ੱਕ ਕੋਈ
ਇੰਡਸਟਰੀ ਨੂੰ ਚੁੱਕਣ ਦਾ ਵਾ, ਪਰ ਜਿੰਨਾ ਚਿਰ ਸਾਡਾ ਖਾਲਿਸਤਾਨ ਘਰ ਨਹੀਂ ਬਣਦਾ ਉਹਨਾਂ ਚਿਰ ਕੋਈ ਵੀ ਹੱਲ ਨਹੀਂ ਆ। ਇਹ ਫਾਈਨਲ ਆ, ਘਰ ਬਣੂਗਾ, ਕੌਮੀ ਘਰ ਬਣੂਗਾ ਤੇ ਕੋਈ ਨਾ ਕੋਈ ਹੱਲ ਹੋਣਾ ਵਾ। ਇਕਜੁੱਟ ਹੋ ਕੇ ਆਪਾਂ ਕੌਮੀ ਘਰ ਲਈ ਜੋੜ ਮਾਰੀਏ। ਜਦੋਂ ਸਾਡਾ ਕੌਮੀ ਘਰ ਬਣ ਗਿਆ ਸਾਰੇ ਹੀ ਮਸਲੇ ਹੱਲ ਹੋ ਜਾਣ। ਧੰਨਵਾਦ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਗਾਤਾਰ ਕਵਰੇਜ ਜਿਹੜੀ ਉਹ ਚੱਲ ਰਹੀ ਹੈ। ਇਸ ਟਾਈਮ ਆਪਣੇ ਨਾਲ ਡਾਕਟਰ ਬਖਸ਼ੀਸ਼ ਸਿੰਘ ਸੰਧੂ ਜੀ ਜੁੜ ਚੁੱਕੇ ਨੇ। ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਦੂਜਾ ਪੜਾਅ ਅਮਰੀਕਾ ਦੇ ਵਿੱਚ ਸੈਕਰਾਮੈਂਟੋ ਕੈਲੀਫੋਰਨੀਆ ਦੀ ਰਾਜਧਾਨੀ ਦੇ ਵਿੱਚ ਉਹ ਸ਼ੁਰੂ ਹੋ ਚੁੱਕਾ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਜੀ, ਰਾਜਕਰਨਵੀਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਹੈ ਤੁਹਾਡਾ ਪੰਜਾਬੀ ਰੇਡੀਓ ਦਾ ਕਿ ਜਿਹੜੇ ਕਿ ਤੁਸੀਂ ਸਾਡੇ ਜਿਹੜਾ ਮੈਸੇਜ ਆ ਉਹ ਸਿੱਖ ਕੌਮ ਤੱਕ ਪਹੁੰਚਾਉਂਦੇ ਜੇ। ਥੈਂਕ ਯੂ ਵੈਰੀ ਮੱਚ। ਸੋ ਅੱਜ ਕਿੱਦਾਂ ਲੱਗ ਰਿਹਾ ਆ ਸੰਗਤਾਂ ਦਾ ਉਤਸ਼ਾਹ ਦੇਖ ਕੇ? ਅੱਜ ਬੜੀ ਖੁਸ਼ੀ ਹੈ ਜੀ ਵੇਖ ਕੇ। ਵੇਖੋ ਇਹ ਸਾਰੀਆਂ ਜਿਹੜੀਆਂ ਪੰਕਤਾਂ ਕਈ ਲੇਅਰਸ ਨੇ ਜਿਹੜੀਆਂ ਲੋਕਾਂ ਦੀਆਂ ਲੱਗੀਆਂ ਹੋਈਆਂ ਨੇ। ਉਹ ਹੈ ਜਿਸ ਤਰ੍ਹਾਂ ਤੁਸੀਂ ਵੇਖਦੇ ਜੇ 에ਅਰਪੋਰਟ ਤੇ ਜ਼ਿਆਦਾ ਭੀੜ ਲੱਗ ਜੇ ਤੇ ਉਹ 5-6 ਲਾਈਨਾਂ ਜਿਹੜੀਆਂ ਕੋਈ ਤੁਹਾਨੂੰ ਉਹ ਸਨੇਕ ਟਾਈਪ ਦੀਆਂ ਜਿਹੜੀਆਂ ਨੇ ਤੁਹਾਨੂੰ ਲਾਈਨ ਲੱਗ ਦਿੰਦੇ ਨੇ। ਇੱਥੇ ਸਭ ਤੋਂ ਵੱਡੀ ਗੱਲ ਇਹ ਆ ਵੀ ਮੈਂ ਇੱਥੇ 6 ਵਜੇ ਪਹੁੰਚਿਆ ਸਾਂ ਤੇ ਸਾਰੀਆਂ ਗਲੀਆਂ ਜਿਹੜੀਆਂ ਨੇ 6 ਵਜੇ ਹੀ ਸੰਗਤਾਂ ਨਾਲ ਉਹਨਾਂ ਨੇ ਭਰ ਦਿੱਤੀਆਂ ਸੀ ਤੇ ਪੰਜਾਬ ਆਜ਼ਾਦ ਹੋ ਰਿਹਾ ਵਾ। ਇੱਥੇ ਲੋਕ ਜਿਹੜੇ ਨੇ ਬੜੀ ਖੁਸ਼ੀ ਨਾਅਰੇ ਮਾਰ ਰਹੇ ਨੇ ਕਿ ਉਹ ਦਿਨ ਦੂਰ ਨਹੀਂ ਜਦੋਂ ਕਿ ਪੰਜਾਬ ਇੱਕ ਆਜ਼ਾਦ ਦੇਸ਼ ਬਣ ਜਾਏਗਾ। ਜਿਸ ਤਰ੍ਹਾਂ ਕਿ ਇੱਕ ਦੇਸ਼ ਆਜ਼ਾਦ ਸੀ ਪੰਜਾਬ ਕਿ ਜਿਹੜਾ ਕਿ 1849 ਵਿੱਚ ਬਰਤਾਨੀਆ ਨੇ ਸਾਡੇ ਕੋਲ ਖੋਹ ਕੇ ਤੇ ਉਹ 'ਤੇ ਕਬਜ਼ਾ ਕਰ ਲਿਆ। ਫਿਰ 1947 ਵਿੱਚ 98 ਸਾਲ ਬਾਅਦ ਜਿਹੜਾ ਸੀ ਉਹ ਜਿਹੜਾ ਸੀ ਭਾਰਤ ਨੂੰ ਮਿਲ ਗਿਆ। ਦਿਸ ਵਾਜ਼ ਇਨਕੋਰੈਕਟ ਜਿਹੜੀ ਸੀ ਡੀਕੋਲੋਨਾਈਜੇਸ਼ਨ ਸੀ। ਦਿਸ ਵਾਜ਼ ਇਲੀਗਲ ਡੀਕੋਲੋਨਾਈਜੇਸ਼ਨ। ਹੋਣਾ ਇਹ ਚਾਹੀਦਾ ਸੀ ਵੀ ਜਿਹੜਾ ਪੰਜਾਬ ਦਾ ਦੇਸ਼ ਸੀ ਉਹ ਪੰਜਾਬ ਫਿਰ ਬਣ ਜਾਂਦਾ ਕਿਉਂਕਿ ਅੰਗਰੇਜ਼ਾਂ ਨੇ ਪੰਜਾਬ ਦੀ ਹੱਦਬੰਦੀ ਨੂੰ 98 ਸਾਲ ਬਿਲਕੁਲ ਨਹੀਂ ਛੋੜਿਆ। ਠੀਕ ਹੈ, ਬਿਲਕੁਲ ਨਹੀਂ ਛੇੜਿਆ ਕਿ ਪੰਜਾਬ ਦੀ ਹੱਦਬੰਦੀ ਜਿਹੜੀ ਆ 100% ਜਿਹੜੀ ਇੰਟੈਕਟ ਸੀ। ਪਰ ਜਦੋਂ ਆਜ਼ਾਦੀ ਮਿਲੀ 1947 ਤੋਂ 1 ਸਾਲ ਤੋਂ ਵੀ ਪਹਿਲਾਂ 1948 ਵਿੱਚ ਇਹਨਾਂ ਨੇ ਪੰਜਾਬ ਦੇ ਜਿਹੜੇ ਸੀ ਟੁਕੜੇ ਕਰਨੇ ਸ਼ੁਰੂ ਕਰ ਦਿੱਤੇ, ਪੰਜਾਬ ਨੂੰ ਖੁਰਚਣਾ ਸ਼ੁਰੂ ਕਰ ਦਿੱਤਾ। ਸੋ ਉਹ ਪੰਜਾਬ ਜਿਹੜਾ ਅਸੀਂ ਵਾਪਸ ਆਜ਼ਾਦ ਕਰਨਾ ਚਾਹੁੰਦੇ ਹਾਂ ਕਿਉਂਕਿ ਸਾਨੂੰ ਉੱਥੇ ਹੱਕ ਨਹੀਂ ਮਿਲਦੇ। ਸਾਡੇ 'ਤੇ ਤਸ਼ੱਦਦ ਕੀਤੀ ਜਾਂਦੀ ਆ, ਸਾਡੀ ਆਰਥਿਕ ਤੇ ਜਾਨੀ ਨਸ਼ਰਕਸ਼ੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਡਾਕਟਰ ਸਾਹਿਬ ਅੱਜ ਕੌਮੀ ਸ਼ਹੀਦ ਜਿਹੜੇ ਜਥੇਦਾਰ ਗੁਰਦੇਵ ਸਿੰਘ ਜੀ ਕੌਂਕੇ ਉਹਨਾਂ ਨੂੰ ਕੌਮੀ ਸ਼ਹੀਦ ਇੱਥੇ ਜਿਹੜਾ ਉਹ ਐਲਾਨਿਆ ਗਿਆ ਆ। ਸੋ ਉਹਨਾਂ ਦੇ ਪਰਿਵਾਰ ਨੂੰ ਵੀ ਸਨਮਾਨਿਤ ਕੀਤਾ ਹੈ। ਸੋ ਇਹ ਅੱਜ ਦਾ ਸੈਂਟਰ ਵੀ ਉਹਨਾਂ ਦੇ ਨਾਮ ਦੇ ਉੱਤੇ ਰੱਖਿਆ ਗਿਆ ਹੈ। ਦੇਖੋ ਜੀ, ਕੋਈ ਵੀ ਜਿਹੜੀ ਕੌਮ ਆ ਉਹ ਆਪਣੇ ਸ਼ਹੀਦਾਂ ਦੀ ਜਿਹੜੀ ਸ਼ਹੀਦੀ ਆ ਜੋ ਉਹਨੂੰ ਸਮਰਪਿਤ ਹੋਣੀ ਚਾਹੀਦੀ ਆ। ਸਿੱਖ ਕੌਮ ਆਪਣੇ ਸ਼ਹੀਦਾਂ ਦਾ ਬਹੁਤ ਮਾਣ ਕਰਦੀ ਆ। ਇਹ ਸੈਂਟਰ ਇਸ ਕਰਕੇ ਰੱਖਿਆ ਗਿਆ ਵਾ ਕਿ ਭਾਈ ਗੁਰਦੇਵ ਸਿੰਘ ਕੌਂਕੇ ਨੂੰ 1986 ਵਿੱਚ ਦਰਬਾਰ ਸਾਹਿਬ ਵਿਖੇ ਸਰਬੱਤ ਖਾਲਸਾ ਵੱਲੋਂ ਉਹਨਾਂ ਨੂੰ ਜਥੇਦਾਰ ਜਿਹੜਾ ਸੀ ਥਾਪਿਆ ਗਿਆ ਸੀ। ਪਰ ਹਿੰਦੁਸਤਾਨ ਦੀ ਸਰਕਾਰ ਨੇ ਕਿਉਂਕਿ ਉਹ ਸਿੱਖਾਂ ਵਾਸਤੇ ਹੱਕ ਮੰਗਦੇ ਸਨ ਉਹਨਾਂ 'ਤੇ ਅਤਿਅੰਤ ਅਤਿਆਚਾਰ ਕਰਕੇ ਖੋ ਕੇ ਉਹਨਾਂ ਨੂੰ ਸ਼ਹੀਦ ਕੀਤਾ। ਪਰ ਅੱਜ ਅਸੀਂ ਉਹਨਾਂ ਨੂੰ ਵੇਖੋ ਸਨਮਾਨਿਤ ਦੇ ਰਹੇ ਹਾਂ। ਪਰ ਇਹ ਵੀ ਲੋਕਾਂ ਨੂੰ ਕਹਿ ਰਹੇ ਹਾਂ ਕਿ ਜੇ ਆਪਣੇ ਜਥੇਦਾਰ ਸ਼ਹੀਦ ਗੁਰਦੇਵ ਸਿੰਘ ਕੌਂਕੇ ਦਾ ਆਪਾਂ ਇਨਸਾਫ ਲੈਣਾ ਵਾ ਤੇ ਉਹਦਾ ਇੱਕੋ ਇੱਕ ਤਰੀਕਾ ਵਾ ਕਿ ਪੰਜਾਬ ਦੀ ਆਜ਼ਾਦੀ। ਤੇ ਇਸ ਕਰਕੇ ਲੋਕ ਜਿਹੜੇ ਨੇ ਇਹ ਵੀ ਬੜੇ ਸੋ ਖੁਸ਼ ਨੇ ਕਿ ਕੌਂਕੇ ਸਾਹਿਬ ਜਿਨ੍ਹਾਂ ਨੂੰ ਅਜੇ ਤੱਕ ਸ਼ਹੀਦ ਦੇ ਤੌਰ 'ਤੇ ਮਾਨਤਾ ਨਹੀਂ ਮਿਲੀ ਅੱਜ ਅਸੀਂ ਆਫੀਸ਼ੀਅਲੀ ਮਾਨਤਾ ਦੇਤੀ ਆ। ਤੇ ਨਾਲ ਇੱਥੇ ਕਿ ਜਿਸ ਤਰ੍ਹਾਂ ਸਰਬੱਤ ਖਾਲਸੇ ਵਰਗਾ ਇਕੱਠ ਹੋਇਆ ਵਾ ਇੱਥੋਂ ਅਸੀਂ ਬੇਨਤੀ ਕੀਤੀ ਹੈ ਸਟੇਜ ਤੋਂ। ਮੈਂ ਖੁਦ ਬੇਨਤੀ ਕੀਤੀ ਆ ਕਿ ਅਕਾਲ ਤਖ਼ਤ ਦੇ ਮੌਜੂਦਾ ਜਥੇਦਾਰ ਜਿਹੜੇ ਨੇ ਗਿਆਨੀ ਰਘਬੀਰ ਸਿੰਘ ਤੇ SGPC ਜਿਹੜੀ ਆ ਉਹਨਾਂ ਨੂੰ ਉੱਥੇ ਸਰਬੱਤ ਖਾਲਸੇ ਵੱਲੋਂ ਕੌਮੀ ਸ਼ਹੀਦ ਐਲਾਨਿਆ ਜਾਏ। ਸੋ ਬਿਲਕੁਲ। ਸੋ ਇੱਥੇ ਦੂਜੇ ਪੜਾਅ ਦੀਆਂ ਵੋਟਾਂ ਆ। ਅਮਰੀਕਾ ਦੇ ਵਿੱਚ ਹੋਰ ਕਿੰਨਾ ਸੋਚ ਰਹੇ ਆ ਵੀ ਹੋਰ ਕਿੰਨੇ ਥਾਵਾਂ ਦੇ ਉੱਤੇ ਵੋਟ ਹੋਊਗੀ? ਅਜੇ ਕੁਝ ਸੋਚਿਆ ਵਿਚਾਰ ਹੋਇਆ ਸਿੱਖ ਫਾਰ ਜਸਟਿਸ ਦੇ ਦੁਆਰਾ? ਅਸੀਂ ਅਨਾਉਂਸ ਕਰਾਂਗੇ ਮਤਲਬ ਕਿ ਜਦੋਂ ਵੋਟਾਂ ਖਤਮ ਹੋਣਗੀਆਂ ਵੀ ਅਗਲਾ ਪੜਾਅ ਕਿੱਥੇ ਆ। ਪਰ ਤੁਹਾਨੂੰ ਪਤਾ ਵੀ ਜਦੋਂ ਵੋਟਾਂ ਪੈਂਦੀਆਂ ਇੱਕ ਸੈਂਟਰ ਦੇ ਵਿੱਚ ਇਹ ਤਾਂ ਹੈ ਨਹੀਂ ਵੀ ਸਾਡੇ ਕੋਲ ਸਿਸਟਮ ਇਨਫਰਾਸਟ੍ਰਕਚਰ ਨਹੀਂ ਹੈਗਾ। ਸਾਨੂੰ ਇਨਫਰਾਸਟ੍ਰਕਚਰ ਤਿਆਰ ਕਰਨਾ ਪੈਂਦਾ, ਸੈਂਟਰ ਲਾਉਣਾ ਪੈਂਦਾ। ਵੇਖੋ ਕਿੱਥੇ ਕਿੰਨੇ ਟੈਂਟ ਲੱਗੇ ਹੋਏ ਨੇ, 3 ਦਿਨ ਦੀਆਂ ਤਿਆਰੀਆਂ ਹੋਈਆਂ ਨੇ, ਇਹ ਬੈਰੀਕੇਡ ਲੱਗੇ ਹੋਏ ਨੇ, ਪੁਲਿਸ ਨਾਲ ਗੱਲਬਾਤ, ਸਿਕਿਉਰਿਟੀ ਸਿਸਟਮ, ਫੂਡ ਦਾ। ਇਟ ਟੇਕਸ ਲੋਟ ਆਫ ਟਾਈਮ ਲੋਕਾਂ ਦੇ ਤੱਕ ਆਪਣਾ ਮੈਸੇਜ ਭੇਜਣਾ ਕਿ ਤੁਸੀਂ ਆਓ। ਇਟ ਟੇਕਸ ਆਲਮੋਸਟ 3 months to create a center and make it effective। ਇਸ ਕਰਕੇ ਥੋੜੀ ਦੇਰ ਲੱਗ ਰਹੀ ਆ। ਵੀ ਅੰਡਰਸਟੈਂਡ
ਕਿ ਕਈ ਲੋਕ ਬੜੇ ਉਤਸ਼ਾਹਿਤ ਨੇ ਵੀ ਛੇਤੀ ਤੋਂ ਉਹਨਾਂ ਦੇ ਸ਼ਹਿਰ ਵੋਟਾਂ ਪੈਣ ਪਰ ਅਸੀਂ ਜਦੋਂ ਕਿ ਅੱਜ ਖਤਮ ਹੋਏਗਾ ਵੋਟਿੰਗ ਦਾ ਸਿਸਟਮ, ਉਸ ਤੋਂ ਬਾਅਦ ਸਟੇਜ ਤੋਂ ਅਨਾਉਂਸ ਕੀਤਾ ਜਾਏਗਾ 5 ਵਜੇ ਤੱਕ ਵੋਟਿੰਗ 5 ਵਜੇ ਤੱਕ। ਹਾਂਜੀ ਠੀਕ ਹੈ, ਧੰਨਵਾਦ ਡਾਕਟਰ ਸਾਹਿਬ, ਮਿਹਰਬਾਨੀ ਭਾਈ ਸਾਹਿਬ ਜੀ, ਥੈਂਕ ਯੂ ਵੈਰੀ ਮਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਮੌਕੇ ਆਪਾਂ ਪਹੁੰਚੇ ਹੋਏ ਹਾਂ ਸੈਕਰਾਮੈਂਟੋ ਦੇ ਵਿੱਚ, ਜੋ ਕਿ ਕੈਲੀਫੋਰਨੀਆ ਦੀ ਰਾਜਧਾਨੀ ਆ। ਇੱਥੇ ਅੱਜ ਰੈਫਰੈਂਡਮ ਦੀਆਂ ਵੋਟਾਂ ਦਾ ਦੂਸਰਾ ਪੜਾਅ ਚੱਲ ਰਿਹਾ ਆ। ਜਿਵੇਂ ਕਾਫੀ ਚਿਰ ਤੋਂ ਇਹ ਅਨਾਉਂਸਮੈਂਟ ਚੱਲ ਰਹੀ ਸੀ, ਜਥੇਦਾਰ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਕੌਂਕੇ, ਉਹਨਾਂ ਦੇ ਪਰਿਵਾਰ ਨੂੰ ਅੱਜ ਉਹਨਾਂ ਨੂੰ ਸਭ ਤੋਂ ਪਹਿਲਾਂ ਕੌਮੀ ਸ਼ਹੀਦ ਐਲਾਨਿਆ ਗਿਆ। ਉਹਨਾਂ ਦੇ ਪਰਿਵਾਰ ਨੂੰ ਸਰੋਪਾਓ ਦੀ ਭੇਂਟ ਜਿਹੜੀ ਉਹ ਕੀਤੀ ਗਈ ਆ। ਉਹਨਾਂ ਦੇ ਪਰਿਵਾਰ ਦੇ ਜਿਹੜੇ ਜੀ ਆ ਉਹ ਅੱਜ ਆਪਣੇ ਨਾਲ ਜੁੜੇ ਆ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਹੈ ਤਾਂ ਇਦਾਂ ਦੀ ਗੱਲ, ਕੌਮ ਦੇ ਲਈ ਜੂਝਣਾ, ਸ਼ਹੀਦ ਹੋਣਾ ਇੱਕ ਬਹੁਤ ਵੱਡੀ ਜਿਹੜੀ ਗੱਲ ਆ, ਮਾਣ ਵਾਲੀ ਵੀ ਗੱਲ ਹੁੰਦੀ ਆ, ਉਹ ਸਾਰਾ ਕੁਝ ਕਰਨਾ। ਸੋ ਉਹਨਾਂ ਦੇ ਬਾਰੇ, ਜਥੇਦਾਰ ਸਾਹਿਬ ਦੇ ਬਾਰੇ ਜੋ ਹੁਣ ਰੀਸੈਂਟਲੀ ਆਪਾਂ ਨੂੰ ਪਤਾ ਲੱਗਾ ਆ, ਜੋ ਉਹਨਾਂ ਦੇ ਬਾਰੇ ਜਿਹੜਾ ਉਹ ਪਤਾ ਲੱਗਾ, ਤੇ ਅੱਜ ਇੰਨੇ ਵਰ੍ਹਿਆਂ ਬਾਅਦ, ਇੰਨੇ ਦਹਾਕਿਆਂ ਬਾਅਦ ਜੋ ਕੌਮੀ ਸ਼ਹੀਦ ਐਲਾਨਿਆ ਗਿਆ ਆ, ਉਹਨੂੰ ਲੈ ਕੇ ਮਨ 'ਚ ਕੀ ਭਾਵਨਾ ਹੈ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਵੇਂ ਕਿ ਸਾਡੇ ਪਿਤਾ ਜੀ ਸ਼ਹੀਦ ਹੋਇਆਂ ਨੂੰ 31 ਸਾਲ ਹੋ ਗਏ, ਪਰ ਸਾਡੇ ਪਰਿਵਾਰ ਨੂੰ ਹਾਲੇ ਤੱਕ ਕੋਈ ਇਨਸਾਫ ਨਹੀਂ ਮਿਲਿਆ। ਪਰ ਅੱਜ ਅਮਰੀਕਾ ਦੀ ਧਰਤੀ ਤੇ ਸਿੱਖ ਸੰਗਤ ਵੱਲੋਂ ਉਹਨਾਂ ਨੂੰ ਕੌਮੀ ਸ਼ਹੀਦ ਦਾ ਜੋ ਖਿਤਾਬ ਦਿੱਤਾ ਗਿਆ, ਪੂਰੇ ਸਿੱਖ ਕੌਮ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ। ਸੋ ਇੰਨੇ ਸਾਲਾਂ ਤੋਂ ਲਗਾਤਾਰ, ਜਿੱਦਾਂ ਹੁਣ ਤੁਸੀਂ ਦੱਸ ਰਹੇ ਹੋ ਵੀ ਕੋਈ ਇਨਸਾਫ ਨਹੀਂ, ਉੱਥੇ ਕੋਈ ਤੁਹਾਨੂੰ ਉਮੀਦ ਹੈਗੀ ਉਸ ਤੰਤਰ ਦੇ ਵਿੱਚ ਵੀ ਕੋਈ ਸਿੱਖਾਂ ਦੇ ਨਾਲ ਜਾਂ ਜਥੇਦਾਰ ਜੀ ਦੇ ਨਾਲ, ਕੋਈ ਇੱਦਾਂ ਸ਼ਹੀਦਾਂ ਦੇ ਨਾਲ ਕੋਈ ਇਨਸਾਫ ਹੋ ਵੀ ਸਕਦਾ ਹੈ? ਜੇ ਅੱਜ ਅਸੀਂ ਵੋਟਾਂ ਪਾ ਕੇ ਅਸੀਂ ਆਜ਼ਾਦੀ ਹਾਸਲ ਕਰਾਂਗੇ ਤਾਂ ਹੀ ਸਾਨੂੰ ਕੋਈ ਆਸ ਦੀ ਕਿਰਨ ਹੋ ਸਕਦੀ ਹੈ ਜੀ। ਤੇ ਉਹਨਾਂ ਦੇ ਜਿਹੜੇ ਆ ਰਾਮ ਸਿੰਘ ਜੀ, ਉਹ ਵੀ ਆਪਣੇ ਨਾਲ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਕੀ ਕਹਿਣਾ ਚਾਹੁੰਦੇ ਵੀਰ ਜੀ? ਕੀ ਕਹਿਣਾ ਚਾਹੁੰਦੇ ਆ ਅੱਜ ਦੇ ਜਿਹੜੇ ਉਹ ਦਿਨ ਨੂੰ ਲੈ ਕੇ, ਜਥੇਦਾਰ ਜੀ ਨੂੰ ਅੱਜ ਕੌਮੀ ਸ਼ਹੀਦ ਐਲਾਨਿਆ ਗਿਆ, ਕੀ ਕਹਿਣਾ ਚਾਹੁੰਦੇ? ਬਹੁਤ ਫਖਰ ਮਹਿਸੂਸ ਕਰ ਰਹੇ ਹਾਂ ਜੀ। ਜੀ। ਸੋ ਜਿਵੇਂ ਤੁਸੀਂ ਜਾਣਦੇ ਆ ਵੀ ਇੱਦਾਂ ਦੇ ਮੌਕਿਆਂ ਦੇ ਉੱਤੇ ਗੱਲ ਕਰਨੀ ਕਈ ਵਾਰੀ ਬਹੁਤ ਔਖੀ ਹੁੰਦੀ ਆ। ਇਮੋਸ਼ਨਸ ਜਿਹੜੇ ਉਹ ਭਾਰੀ ਹੁੰਦੇ ਆ। ਜਥੇਦਾਰ ਸਾਹਿਬ ਦੇ ਬਾਰੇ ਜੋ ਆਪਾਂ ਨੂੰ, ਜਥੇਦਾਰ ਕੌਂਕੇ ਜੀ ਦੇ ਬਾਰੇ ਜੋ ਰੀਸੈਂਟਲੀ ਪਤਾ ਲੱਗਾ, ਬਹੁਤ ਸਾਰੀਆਂ ਸਰਕਾਰਾਂ ਆਈਆਂ, ਬਹੁਤ ਸਾਰੀਆਂ ਗਈਆਂ, ਬਹੁਤ ਸਾਰੀਆਂ ਰਿਪੋਰਟਾਂ ਦੱਬ ਰੱਖੀਆਂ, ਤਾਂ ਹੁਣ ਇਵੈਂਚੁਅਲੀ ਜਿਹੜੀਆਂ ਉਹ ਚੀਜ਼ਾਂ ਬਾਹਰ ਆਈਆਂ ਆ। ਹੈ ਤਾਂ ਇਹ ਦਰਦਨਾਕ ਜਿਹੜੀ ਗੱਲ, ਪਰ ਜਥੇਦਾਰ ਜੀ ਨੇ ਵੀ ਕਦੀ ਸੀ ਨਹੀਂ ਕੀਤੀ। ਉਹਨਾਂ ਨੇ ਇਹਨੂੰ ਪਤਾ ਸੀਗਾ ਵੀ ਜਦੋਂ ਕੌਮ ਦੇ ਨਾਮ ਦੇ ਨਾਲ ਗੱਲ ਕਰਨੀ ਆ, ਕੌਮ ਦੇ ਲਈ ਗੱਲ ਕਰਨੀ ਆ, ਤਾਂ ਜ਼ਿੰਦਗੀ ਜਿਹੜੀ ਉਹ ਲੇਖੇ ਲਾਉਣੀ ਪੈ ਸਕਦੀ ਹੈ। ਤੇ ਉੱਦਾਂ ਹੀ ਉਹਨਾਂ ਨੇ ਉਹ ਜਿਹੜੀ ਆਪਣੀ ਸਿੱਖੀ ਆ, ਕੌਮੀਅਤ ਦੇ ਲਈ ਜਿਹੜੀ ਉਹ ਨਿਭਾਈ ਆ। ਅੱਜ ਪਰਿਵਾਰ ਨੂੰ ਇਹ ਮਾਣ ਦਿੱਤਾ ਗਿਆ ਆ, ਸਰੋਪਾਓ ਦੀ ਭੇਂਟ ਕੀਤੀ ਗਈ ਆ, ਕੌਮੀ ਸ਼ਹੀਦ ਐਲਾਨਿਆ ਗਿਆ ਆ। ਸੋ ਆਪਾਂ ਨੂੰ ਆਪਣੇ ਸ਼ਹੀਦਾਂ ਤੋਂ ਇਹੀ ਜਿਹੜਾ ਹੈ ਉਹ ਸਿੱਖਣਾ ਚਾਹੀਦਾ ਆ। ਇਸੇ ਲਈ ਹੀ ਅੱਜ ਆਪਾਂ ਇੱਥੇ ਸਾਰੇ ਇਕੱਤਰ ਆ, ਇੱਕ ਵੱਖਰੇ ਮੁਲਕ ਦੀ ਗੱਲ ਕਰ ਰਹੇ ਆ। ਰੈਫਰੈਂਡਮ ਜਿਹੜਾ ਉਹ ਹੋ ਰਿਹਾ ਆ, ਵੋਟਾਂ ਜਿਹੜੀਆਂ ਹੋ ਰਹੀਆਂ ਆ, ਪਰਿਵਾਰ ਨੂੰ ਇਹੀ ਜਿਹੜਾ ਧਰਵਾਸ ਆ ਉਹ ਆਪਾਂ ਦੇ ਸਕਦੇ ਹਾਂ ਵੀ ਕੌਮ ਪੂਰੀ ਉਹਨਾਂ ਦੇ ਨਾਲ ਆ। ਉਹਨਾਂ ਦੀ ਸ਼ਹਾਦਤ ਨੂੰ ਹਮੇਸ਼ਾ ਜਿਹੜੀ ਉਹ ਯਾਦ ਰੱਖੇਗੀ। ਉਹਨਾਂ ਨੇ ਜੋ ਕੌਮ ਦੇ ਲਈ ਕੀਤਾ ਹੈ ਉਸ ਨੂੰ ਕਦੇ ਵੀ ਭੁੱਲੇਗੇ ਨਹੀਂ। ਇਹੀ ਗੱਲਾਂ ਦੇ ਨਾਲ ਆਪਾਂ ਹੁਣ ਸਮਾਪਤੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੱਲਬਾਤ ਚੱਲ ਰਹੀ ਆ, ਕਵਰੇਜ ਚੱਲ ਰਹੀ ਆ। ਆਪਣੇ ਨਾਲ ਸੁਖਵਿੰਦਰ ਸਿੰਘ ਸੰਘੇੜਾ ਜੀ ਜਿਹੜੇ ਜੁੜੇ ਨੇ। ਸੁਖਵਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਥੇਦਾਰ ਗੁਰਦੇਵ ਸਿੰਘ ਜੀ ਕੌਂਕੇ ਸ਼ਹੀਦ, ਉਹਨਾਂ ਨੂੰ ਅੱਜ ਕੌਮੀ ਸ਼ਹੀਦ ਦਾ ਖਿਤਾਬ ਜਿਹੜਾ ਦਿੱਤਾ ਗਿਆ ਆ, ਉਹ ਉਹਨਾਂ ਨੂੰ ਕੌਮੀ ਸ਼ਹੀਦ ਐਲਾਨਿਆ ਗਿਆ ਆ। ਉਹਨਾਂ ਦੇ ਪਰਿਵਾਰ, ਉਹਨਾਂ ਦੇ ਭੈਣ ਭਾਈ ਆਪਣੇ ਨਾਲ ਜਿਹੜੇ ਉਹ ਜੁੜੇ ਹੋਏ ਆ। ਸੋ ਇਸ ਸੰਦਰਭ ਦੇ ਵਿੱਚ ਅੱਜ ਦੇ ਦਿਨ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਗੁਰੂ ਪਿਆਰੀ ਸਾਧ ਸੰਗਤ ਜੀ, ਪੰਜਾਬੀ ਰੇਡੀਓ ਵੱਲੋਂ ਜੋ ਉਦਮ ਕੀਤਾ ਜਾ ਰਿਹਾ ਹੈ ਅੱਜ ਦੇ ਇਸ ਦਿਹਾੜੇ ਤੇ 31 ਮਾਰਚ 2024 ਅਮਰੀਕਾ ਦੀ ਉੱਗੀ ਸਟੇਟ ਕੈਲੀਫੋਰਨੀਆ ਦੀ
ਜੋ ਕੈਪੀਟਲ ਆ ਸੈਕਰਾਮੈਂਟੋ ਦੇ ਵਿੱਚ, ਜਿੱਥੇ ਰੈਫਰੈਂਡਮ ਵੱਲੋਂ ਇਲੈਕਸ਼ਨ ਕਰਾਈ ਜਾ ਰਹੀ ਹੈ, ਉੱਥੇ ਕੌਮ ਦੇ ਮਹਾਨ ਜਥੇਦਾਰ ਕੌਮੀ ਸ਼ਹੀਦ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਕੌਂਕੇ ਸਾਹਿਬ ਅਤੇ ਉਹਨਾਂ ਨੂੰ ਸਮਰਪਿਤ ਜੋ ਅੱਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਖੰਡ ਪਾਠ ਸਾਹਿਬਾਂ ਦੇ ਭੋਗ ਪਾਏ ਗਏ ਹਨ। ਉਪਰੰਤ ਅਰਦਾਸ ਤੋਂ ਬਾਅਦ ਜੋ ਅੱਜ ਦਾ ਕਾਰਜ ਆ ਉਹ ਸ਼ੁਰੂ ਹੋ ਚੁੱਕਿਆ ਹੈ। ਨਾਲ ਦੀ ਨਾਲ ਜੋ ਵਿਦੇਸ਼ਾਂ ਦੀ ਸਾਧ ਸੰਗਤ ਨੇ ਰਲ ਮਿਲ ਕੇ ਭਾਈ ਸਾਹਿਬ ਭਾਈ ਜਥੇਦਾਰ ਕੌਮੀ ਸ਼ਹੀਦ ਗੁਰਦੇਵ ਸਿੰਘ ਜੀ ਕੌਂਕੇ ਸਾਹਿਬ ਹੁਣਾਂ ਦੇ ਸਮੁੱਚਾ ਪਰਿਵਾਰ ਜੋ ਕਿ ਟੋਰਾਂਟੋ ਤੋਂ ਉਚੇਚੇ ਤੌਰ ਤੇ ਅੱਜ ਕੈਲੀਫੋਰਨੀਆ ਸੈਕਰਾਮੈਂਟੋ ਦੇ ਵਿੱਚ ਪਹੁੰਚੇ ਹਨ, ਉਹਨਾਂ ਦਾ ਪਹਿਲਾਂ ਤਾਂ ਸੈਕਰਾਮੈਂਟੋ ਦੀ ਸੰਗਤ ਵੱਲੋਂ ਇੱਥੇ ਆਉਣ ਤੇ ਜੀ ਆਇਆਂ ਨਿੱਘਾ ਸਵਾਗਤ ਕਰਦੇ ਹਾਂ, ਜਿਨ੍ਹਾਂ ਵਿੱਚ ਉਹਨਾਂ ਦੇ ਸੁਪੁੱਤਰ ਸਰਦਾਰ ਰਾਮ ਸਿੰਘ, ਬੀਬੀ ਭੈਣ ਸਰਬਜੀਤ ਕੌਰ ਅਤੇ ਬੀਬੀ ਕਰਮਜੀਤ ਕੌਰ ਜੀ ਉਹ ਚੇਚੇ ਤੌਰ ਤੇ ਅੱਜ ਸੈਕਰਾਮੈਂਟੋ ਦੇ ਆਪਣੇ ਬੱਚਿਆਂ ਤੇ ਪਰਿਵਾਰ ਸਮੇਤ ਇੱਥੇ ਪਹੁੰਚੇ ਹਨ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਕੋਈ ਅਤ ਕਥਨੀ ਜਾਂ ਕੋਈ ਦੱਸਣ ਵਾਲੀ ਗੱਲ ਨਹੀਂ। ਜੋ 1993 ਦੇ ਵਿੱਚ ਸਮੇਂ ਦੀਆਂ ਸਰਕਾਰਾਂ ਵੱਲੋਂ ਅਣਮਨੁੱਖੀ ਤਸੱਦਦ ਐਂਟੀ ਹਿਊਮਨ ਰਾਈਟਸ ਦੇ ਅਗੇਂਸਟ ਜਾ ਕੇ ਜੋ ਤਸੱਦਦ ਢਾਹ ਕੇ ਸਾਡੀ ਸਿੱਖ ਕੌਮ ਦੇ ਉੱਪਰ, ਖਾਸ ਕਰਕੇ ਜੋ ਸਿੱਖਾਂ ਦੀ ਸਿਰਮੌਰ ਸੰਸਥਾ ਉੱਥੋਂ ਦੇ ਮੌਜੂਦਾ ਜਥੇਦਾਰ ਸਾਹਿਬ ਦੇ ਨਾਲ ਜੋ ਤਸੱਦਦ ਕੀਤਾ ਗਿਆ ਹੋਇਆ, ਵੈਸੇ ਤਾਂ ਕੋਈ ਇਹ ਦੇਰ ਆਏ ਦਰੁਸਤ ਆਏ ਵਾਲੀ ਗੱਲ ਨਹੀਂ ਹੈ, ਸੰਗਤ ਨੂੰ ਯਾਦ ਹੀ ਹੈ, ਪਰ ਫਿਰ ਵੀ ਜੋ ਅੱਜ ਉਹਨਾਂ ਨੂੰ ਵਿਦੇਸ਼ਾਂ ਦੀ ਸੰਗਤ ਨੇ ਸਿਰਮੌਰ ਸ਼ਹੀਦ ਦਾ ਖਿਤਾਬ ਦਿੱਤਾ ਹੈ। ਗੁਰੂ ਪਿਆਰੇ ਸਾਧ ਸੰਗਤ ਜੀ, ਸ਼ਹੀਦਾਂ ਨੂੰ ਕੋਈ ਖਿਤਾਬਾਂ ਦੀ ਲੋੜ ਨਹੀਂ ਹੁੰਦੀ, ਉਹ ਕੌਮ ਦੇ ਸਰਮਾਏ ਹੁੰਦੇ ਹਨ, ਕੌਮ ਦੇ ਰਖਵਾਲੇ ਹੁੰਦੇ ਹਨ। ਪਰ ਫਿਰ ਵੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਉਹਨਾਂ ਦੇ ਪਰਿਵਾਰ ਨੂੰ ਇੱਥੇ ਸੱਦ ਕੇ ਜੋ ਉਹਨਾਂ ਦਾ ਬਣਦਾ ਮਾਨ ਸਨਮਾਨ ਕੀਤਾ ਹੈ ਅਤੇ ਜਥੇਦਾਰ ਸਾਹਿਬ ਨੂੰ ਯਾਦ ਕੀਤਾ ਹੈ। ਜੀ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਗਾਤਾਰ ਕਵਰੇਜ ਚੱਲ ਰਹੀ ਆ ਇਸ ਟਾਈਮ ਕੈਪੀਟਲ ਬਿਲਡਿੰਗ ਸੈਕਰਾਮੈਂਟੋ, ਉੱਥੋਂ ਜਿੱਥੇ ਕਿ ਇਸ ਟਾਈਮ ਰੈਫਰੈਂਡਮ ਦੀਆਂ ਦੂਜੇ ਪੜਾਅ ਦੀਆਂ ਵੋਟਾਂ ਚੱਲ ਰਹੀਆਂ। ਕੁਝ ਸਿੰਘ ਆਪਣੇ ਨਾਲ ਪਰਿਵਾਰ ਜਿਹੜੇ ਉਹ ਜੁੜੇ ਆ, ਵਿਚਾਰ ਸਾਂਝੇ ਕਰਨਾ ਚਾਹੁੰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਾਰੇ ਬੁਲਾਵੇ ਨਿਹਾਲ ਹੋ ਜਾਵੇ, ਧੰਨ ਧੰਨ ਪਿਤਾ ਸ੍ਰੀ ਗੁਰੂ ਕਲਗੀਧਰ ਜੀ ਦੇ ਮਨ ਨੂੰ ਭਾਵੇ। ਸਤਿ ਸ੍ਰੀ ਅਕਾਲ, ਗੁਰਬਰਿਆ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਵੀਰ ਜੀ ਆਪਦਾ? ਮੇਰਾ ਨਾਮ ਦਵਿੰਦਰ ਸਿੰਘ ਖਾਲਸਾ ਹੈ ਜੀ। ਵੋਟ ਪਾ ਲਈ ਹੈ? ਹਾਂਜੀ ਹਾਂਜੀ, ਵੋਟ ਪਾ ਲਈ ਹੈ ਜੀ। ਸਾਡੀ ਸਾਰੀ ਫੈਮਿਲੀ ਨਾਲ ਹੈ, ਸਾਡੇ ਵੀਰ ਗੁਰਵਿੰਦਰ ਸਿੰਘ। ਤੁਸੀਂ ਛੋਟੇ ਛੋਟੇ ਬੱਚੇ ਵੀ ਆ? ਹਾਂਜੀ ਹਾਂਜੀ, ਆਹ ਫੌਜਾਂ ਵੀ ਅਜੇ 6 ਮਹੀਨੇ ਦੀਆਂ ਹੀ ਹੋਈਆਂ ਨੇ। ਠੀਕ ਆ। ਇਹ ਵੀ ਵੋਟਾਂ ਪਾ ਕੇ ਆਈਆਂ ਨੇ। ਬੜਾ ਸਾਡੇ ਮਨ ਦੇ ਵਿੱਚ ਚਾਅ ਹੈ ਕਿ ਸਾਡੇ ਵੱਖਰੇ ਦੇਸ਼ ਪੰਜਾਬ ਦੀ ਜਿਹੜੀ ਮੰਗ ਉੱਠੀ ਹੈ ਤੇ ਬੜਾ ਉਤਸ਼ਾਹ ਹੈ ਸੰਗਤਾਂ ਦੇ ਵਿੱਚ। ਜਿਹੜਾ ਮਨ ਹੈ ਨਾ ਬਾਗੋ ਬਾਗ ਹੋਇਆ ਪਿਆ ਅੱਜ ਵੇਖ ਕੇ ਕਿ ਜਿੰਨੀ ਸੰਗਤ ਦੂਰ ਦੂਰ ਪਾਰਕਾਂ ਲਾ ਕੇ ਫੈਮਲੀਆਂ ਸਮੇਤ ਛੋਟੇ ਛੋਟੇ ਬੱਚੇ ਇੱਥੇ ਪਹੁੰਚੇ ਨੇ। ਸੋ ਬੜਾ ਜਿਹੜਾ ਮਨ ਸਾਡਾ ਇਹ ਅੱਜ ਖੁਸ਼ ਹੈ ਤੇ ਆਸ ਕਰਦੇ ਹਾਂ ਕਿ ਗੁਰੂ ਕਲਗੀਧਰ ਪਿਤਾ ਸ਼ਹੀਦ ਸਿੰਘ ਇਸ ਸਾਡੀ ਆਸ ਨੂੰ ਜਿਹੜਾ ਜ਼ਰੂਰ ਪੂਰਾ ਕਰਨਗੇ ਜੀ। ਭੈਣ ਜੀ ਕੀ ਨਾਮ ਹੈ? ਮੇਰਾ ਨਾਮ ਗੁਰਪ੍ਰੀਤ ਕੌਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਬਹੁਤ ਵਧੀਆ ਲੱਗਾ ਇਹ ਕਿ ਕਹਿੰਦੇ ਸੀਗੇ ਰਾਜ ਕਰੇਗਾ ਖਾਲਸਾ, ਉਹੀ ਗੱਲ ਸੱਚੀ ਹੁੰਦੀ ਹੈ ਕਿ ਰਾਜ ਕਰਦਾ ਹੀ ਪਿਆ ਹੈ ਕਿ ਇੱਥੇ ਦੂਰ ਦੂਰ ਦੀ ਧਰਤੀ ਤੱਕ ਆਪਣਾ ਖਾਲਸਾ ਰਾਜ ਕਰਨ ਦਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਕੀ ਨਾਮ ਹੈ ਵੀਰ ਜੀ? ਮੇਰਾ ਨਾਮ ਗੁਰਵਿੰਦਰ ਸਿੰਘ ਜੀ। ਵੈਰ ਖਾਲਸਾ ਵੈਰ ਫਤਿਹ ਜੀ। ਕਿਹੜੀ ਜਗ੍ਹਾ ਤੋਂ ਆਏ ਆ ਤੁਸੀਂ ਸਾਰੇ ਜਣੇ? ਅਸੀਂ ਫਰੀਜਨੋ ਤੋਂ ਆਏ ਜੀ। ਠੀਕ ਹੈ ਜੀ। ਤੇ ਕੱਲ੍ਹ ਦੇ ਅਸੀਂ ਆਏ ਹੋਏ ਹਾਂ ਇੱਥੇ ਅਖੰਡ ਪਾਠ ਸਾਹਿਬ ਦੇ ਭੋਗ ਵੀ ਅੱਜ ਪਏ ਨੇ ਇੱਥੇ ਤੇ ਵੋਟਾਂ ਪਾਉਣ ਆਏ। ਸਾਡੀਆਂ ਜੇ ਸਰਕਾਰਾਂ ਚੰਗੀਆਂ ਹੁੰਦੀਆਂ ਪੰਜਾਬ ਦੇ ਵਿੱਚ ਸਾਨੂੰ ਇਹ ਉਪਰਾਲੇ ਕਰਨ ਦੀ ਲੋੜ ਨਹੀਂ ਸੀ। ਇਹ ਸਾਨੂੰ ਤਾਂ ਹੀ ਉਪਰਾਲੇ ਕਰਨ ਦੀ ਲੋੜ ਪਈ ਵੀ ਸਾਡੀਆਂ ਸਰਕਾਰਾਂ ਚੰਗੀਆਂ ਨਹੀਂ ਆ ਤੇ ਸਾਨੂੰ ਇੱਥੇ ਵੀ ਵੋਟਾਂ ਦੀ ਮੰਗ ਕਰਨੀ ਪਈ। ਤਾਂ ਤੁਸੀਂ ਤੁਹਾਡੀ ਮੰਗ ਆ ਖਾਲਿਸਤਾਨ ਦੀ? ਹਾਂਜੀ, ਤਾਂ ਹੀ ਖਾਲਿਸਤਾਨ ਦੀ ਮੰਗ ਹੈ ਜੀ। ਕੀ ਨਾਮ ਹੈ ਭੈਣ ਜੀ? ਖਾਲਸਾ, ਵਾਹਿਗੁਰੂ ਜੀ ਫਤਿਹ। ਮੇਰਾ ਨਾਮ ਰਾਜਵੀਰ ਕੌਰ ਹੈ ਜੀ। ਤੁਸੀਂ ਕਿਉਂ ਆਏ ਆ? ਤੁਸੀਂ ਵੀ ਨਾਲ ਆਏ ਆ? ਅਸੀਂ ਵੋਟ ਪਾਉਣ ਆਏ ਹਾਂ ਜੀ। ਵੋਟ ਪਾ ਲਈ ਹੈ? ਹਾਂਜੀ, ਵੋਟ ਪਾ ਲਈ। ਕਿੰਨਾ ਕੁ ਟਾਈਮ ਲੱਗਾ ਅੰਦਰ? ਨਹੀਂ, ਜ਼ਿਆਦਾ ਟਾਈਮ ਨਹੀਂ ਲੱਗਿਆ, ਬਟ ਥੋੜਾ ਜਿਹਾ ਆਪਾਂ ਨੂੰ ਉਹ ਕਰਨਾ ਪੈਂਦਾ ਆ, ਮਤਲਬ ਇੰਤਜ਼ਾਰ ਕਰਨਾ ਪੈਂਦਾ, ਬਟ ਕੋਈ ਗੱਲ ਨਹੀਂ, ਚੜ੍ਹਦੀ ਕਲਾ 'ਚ ਸਾਰਾ ਕੁਝ ਵਧੀਆ। ਵੋਟ ਪੈ ਰਹੀ ਆ, ਵਧੀਆ ਤਰੀਕੇ ਨਾਲ ਪੈ ਰਹੀ ਹੈ। ਛੋਟੇ ਬੱਚਿਆਂ ਵਾਸਤੇ ਜਾਂ ਬੀਬੀਆਂ ਵਾਸਤੇ ਇਦਾਂ ਲਾਈਨ ਵੱਖਰੀ ਸੀ ਜਾਂ ਕਿੱਦਾਂ ਸੀ? ਛੋਟੇ ਬੱਚਿਆਂ ਵਾਸਤੇ ਵੱਖਰੀ ਲਾਈਨ ਬਣਾਈ ਹੋਈ ਉਹਨਾਂ ਨੇ। ਬਹੁਤ ਵਧੀਆ ਉਪਰਾਲਾ ਕੀਤਾ ਹੋਇਆ ਵਾ। ਧੰਨਵਾਦ ਸਾਰਿਆਂ ਨੂੰ ਜਿਹੜੇ ਪਹੁੰਚੇ ਹੁੰਦੇ ਨੇ, ਜਿਹੜੇ ਨਹੀਂ ਪਹੁੰਚੇ ਉਹ ਵੀ ਪਹੁੰਚਣ, ਜ਼ਰੂਰ ਵੋਟ ਪਾਉਣ। ਖਾਲਿਸਤਾਨ ਦੀ ਮੰਗ ਕਰਦੇ ਅਸੀਂ। ਸੋ ਪ੍ਰਬੰਧ ਕਿੱਦਾਂ ਰਿਹਾ ਵੀ? ਜੀ ਬਹੁਤ ਸੋਹਣਾ ਪ੍ਰਬੰਧ ਹੈ ਤੇ ਮੇਰੀ ਬੇਨਤੀ ਹੈ ਕਿ ਜਿਹੜੇ ਅਜੇ ਵੀ ਸੈਕਰਾਮੈਂਟੋ ਦੇ ਵਿੱਚ ਜਿਨ੍ਹਾਂ ਵੋਟਾਂ ਨਹੀਂ ਪਾਈਆਂ, ਜਿਹੜੇ ਘਰਾਂ ਦੇ ਵਿੱਚ ਬੈਠੇ ਹੋਏ ਨੇ, ਸੋ ਭਾਈ ਆਓ ਵੱਧ ਚੜ੍ਹ ਕੇ ਅੱਜ ਹਿੱਸਾ ਪਾਈਏ। ਇਹ ਸਾਡੇ ਦੇਸ਼ ਪੰਜਾਬ ਦੇ ਸਾਡੇ ਸਿੱਖਾਂ ਦੇ ਹੱਕਾਂ ਵਾਸਤੇ ਜੋ ਉਪਰਾਲੇ ਕੀਤੇ ਜਾ ਰਹੇ ਨੇ
ਸੋ ਇਹ ਬੜੇ ਹੀ ਚੰਗੇ ਤੇ ਸੁਚੱਜੇ ਢੰਗ ਨਾਲ ਇੱਥੇ ਜਿਹੜੇ ਉਪਰਾਲੇ ਕੀਤੇ ਜਾ ਰਹੇ ਨੇ ਤੇ ਕੀਤੇ ਨੇ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਅੱਜ ਭੋਗ ਪਾਏ ਨੇ, ਪਰ ਸਾਨੂੰ ਜਿਹੜਾ ਪਤਾ ਹੈ ਉਹ ਥੋੜ੍ਹਾ ਜਿਹਾ ਬਾਅਦ ਵਿੱਚ ਲੱਗਾ, ਕਿਉਂਕਿ ਥੋੜੀ ਜਿਹੀ ਕਹਿ ਲਈਏ ਜਿੱਥੇ ਸਾਡੀ ਕਮੀ ਹੋਵੇ ਉਹ ਵੀ ਦੱਸਣੀ ਜ਼ਰੂਰੀ ਬਣਦੀ ਹੈ ਜੀ, ਕਿ ਜਿਹੜੇ ਸਾਡੇ ਪੋਸਟਰ ਸੀਗੇ ਅੱਜ ਦੀਆਂ ਵੋਟਾਂ ਨੂੰ ਲੈ ਕੇ ਉਹਨਾਂ ਤੇ ਐਡਰੈਸ ਨਹੀਂ ਕਿਤੇ ਵੀ ਮੈਂਸ਼ਨ ਕੀਤਾ ਗਿਆ। ਠੀਕ ਹੈ। ਤੇ ਉਹ ਜ਼ਰੂਰੀ ਸੀ। ਅੱਗੇ ਤੋਂ ਮੈਂ ਚਾਹੁੰਦਾ ਕਿ ਅੱਗੇ ਕਿਤੇ ਵੀ ਜਿਹੜੀਆਂ ਰੈਫਰੈਂਡਮ ਦੀਆਂ ਵੋਟਾਂ ਜਿਹੜੀਆਂ ਆਪਣੇ ਖਾਲਿਸਤਾਨ ਦੀਆਂ ਹੋਣ ਤੇ ਉਹਨਾਂ ਤੇ ਐਡਰੈਸ ਜਿਹੜਾ ਜ਼ਰੂਰ ਮੈਂਸ਼ਨ ਕੀਤਾ ਜਾਵੇ, ਕਿਉਂਕਿ ਅਸੀਂ ਇੱਥੋਂ ਸਿਰਫ 5-7 ਮੀਲਾਂ ਦੇ ਦੂਰ ਤੇ ਰਹਿੰਦੇ ਆ, ਪਰ ਸਾਨੂੰ ਵੀ ਨਹੀਂ ਸੀ ਪਤਾ। ਤੇ ਜੇ ਪਤਾ ਹੁੰਦਾ ਤੇ 3 ਦਿਨ ਹਾਜ਼ਰੀਆਂ ਭਰਦੇ ਇੱਥੇ, ਨਾਲੇ ਰਗੜੇ ਲੱਗਦੇ ਤੇ ਨਾਲੇ ਹੋਰ ਖੁਸ਼ੀਆਂ ਲੈਂਦੇ, ਗੁਰੂ ਸਾਹਿਬ ਦੇ ਦਰਸ਼ਨ ਕਰਦੇ। ਤੇ ਬੱਚਿਆਂ ਦਾ ਤੇ ਪਰਿਵਾਰਕ ਫੈਮਲੀਆਂ ਦਾ ਜਿਹੜਾ ਪੂਰਾ ਖਾਸ ਤੌਰ ਤੇ ਧਿਆਨ ਰੱਖਿਆ ਗਿਆ ਸੰਗਤ ਜੀ। ਸੋ ਆਪ ਜੀ ਆਓ ਇੱਥੇ ਬੱਚਿਆਂ ਨੂੰ ਲੈ ਕੇ, ਉਹ 2 ਲਾਈਨਾਂ ਜਿਹੜੀਆਂ ਉਹ ਆਪਣੇ ਵਾਸਤੇ ਤੇ ਬਜ਼ੁਰਗਾਂ ਵਾਸਤੇ ਵੱਖਰੀਆਂ ਲਾਈਆਂ ਗਈਆਂ ਨੇ। ਸੋ ਉਹਨਾਂ ਦੇ ਵਿੱਚ ਸਾਨੂੰ ਤੇ ਮੈਨੂੰ ਲੱਗਦਾ ਵੀ ਪੂਰੇ ਇੱਥੇ ਆਉਣ ਤੱਕ ਅੱਧਾ ਕੁ ਘੰਟਾ ਲੱਗਾ ਸਾਰਾ। ਹਾਂਜੀ ਹਾਂਜੀ, ਪਰ ਹੁਣ ਅਸੀਂ ਆਪਣੇ ਆਨੰਦ ਵਿੱਚ ਇੱਥੇ ਸਾਡਾ ਜਿਹੜਾ ਸੰਗਤ ਦੇ ਦਰਸ਼ਨ ਕਰਕੇ ਸਾਡਾ ਵਾਪਸ ਜਾਣ ਨੂੰ ਦਿਲ ਨਹੀਂ ਕਰ ਰਿਹਾ ਅਜੇ, ਤੇ ਅਸੀਂ ਇੱਥੇ ਰੁਕ ਗਏ ਆ। ਤੇ ਧੰਨਵਾਦ ਕਰਦੇ ਆ ਪੰਜਾਬੀ ਰੇਡੀਓ ਦਾ। ਮੈਂ ਇਹਨਾਂ ਨੂੰ ਸੁਣਦਾ, ਵੀਰ ਜੀ ਨੂੰ ਵੀ, ਤੇ ਸਾਡੇ ਇੱਥੇ ਵੀਰ ਜੀ ਹੋਰ ਨੇ, ਮੈਨੂੰ ਉਹਨਾਂ ਦਾ ਨਾਂ ਨਹੀਂ ਪਤਾ, ਹਰਜੋਤ ਸਿੰਘ ਜੀ, ਤੇ ਮੈਨੂੰ ਬੜਾ ਚੰਗਾ ਲੱਗਦਾ ਇਹਨਾਂ ਦੇ ਵਿਚਾਰ ਰੋਜ਼ ਸੁਣੀਦੇ ਆ ਜਦੋਂ ਕੰਮ ਤੇ ਹੁੰਦੇ ਆ, ਤੇ ਬੜੇ ਸੋਹਣੇ ਇਹਨਾਂ ਦੇ ਲਫ਼ਜ਼ ਹੁੰਦੇ ਨੇ। ਤੇ ਮੈਂ ਇਹ ਵੀ ਅਰਦਾਸ ਕਰਦਾ ਕਿ ਸਾਡਾ ਜਿਹੜਾ ਸਿੱਖਾਂ ਦਾ ਪੰਜਾਬੀ ਰੇਡੀਓ ਜਿਹੜਾ ਹੈ ਨਾ, ਇਹ ਵੀ ਸਿੱਖਾਂ ਦਾ ਹੀ ਹੈ, ਤੇ ਇਹਨੂੰ ਮਹਾਰਾਜ ਸੱਚੇ ਪਾਤਸ਼ਾਹ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨ, ਕਿਉਂਕਿ ਸਾਡੀਆਂ ਕਵਰੇਜ ਸਾਡੇ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਸਾਡੇ ਜਿਹੜੇ ਸਿੱਖਾਂ ਦੇ ਵਿੱਚ ਨੇ ਉਹਨਾਂ ਨੂੰ ਇਹ ਪੇਸ਼ ਕਰਦੇ ਨੇ। ਸੋ ਤੁਸੀਂ ਘਰਾਂ ਦੇ ਵਿੱਚ ਨਾ ਬੈਠੋ, ਸਾਨੂੰ ਨਿਕਲਣ ਦੀ ਲੋੜ ਹੈ। ਜਿਹੜਾ ਹਿੰਦੁਸਤਾਨ ਭਾਰਤ ਤੋਂ ਵੀ ਸਾਡਾ ਹੈ, ਉਹ ਵੱਖਰਾ ਨਹੀਂ ਹੈਗਾ, ਪਰ ਅਸੀਂ ਆਪਣੇ ਜਿਹੜੇ ਸਾਨੂੰ ਉੱਥੇ ਹੱਕ ਨਹੀਂ ਮਿਲਦੇ, ਜਿਵੇਂ ਮੋਦੀ ਹੈ, ਜੋ ਅੱਜ ਦੀਆਂ ਸਰਕਾਰਾਂ ਨੇ, ਜੋ ਹੁਣ ਸੁਣ ਚ ਆ ਰਿਹਾ ਕਿ ਜਿਹੜਾ ਉਹਨਾਂ ਲੋਕਤੰਤਰ ਹੀ ਉਡਾ ਦੇਣਾ। ਜੀ ਇਸ ਵਾਰੀ ਮੋਦੀ ਜਿੱਤ ਗਿਆ ਤੇ ਉਹਨੇ ਲੋਕਤੰਤਰ ਦੀਆਂ ਜਿਹੜੀਆਂ ਧੱਜੀਆਂ ਤਾਂ ਪਹਿਲਾਂ ਹੀ ਉਡਾਈਆਂ, ਉਹਨੇ ਬਿਲਕੁਲ ਹੀ ਖਤਮ ਕਰ ਦੇਣਾ। ਜਿਵੇਂ ਤਾਨਾਸ਼ਾਹੀ ਜਿਹੜਾ ਰਾਜ ਹੈ ਨਾ, ਉਹ ਪੈਦਾ ਹੋ ਜਾਣਾ। ਸੋ ਅਸੀਂ ਉਹ ਨਹੀਂ ਪੈਦਾ ਕਰ, ਕਿਉਂਕਿ ਸਾਡੇ ਉੱਥੇ ਧਾਮ ਨੇ, ਗੁਰਧਾਮ ਨੇ, ਅਸੀਂ ਉਹਨਾਂ ਨੂੰ ਥੋੜ੍ਹੀ ਛੱਡ ਸਕਦੇ ਹਾਂ। ਅਸੀਂ ਨਾ ਦਰਬਾਰ ਸਾਹਿਬ ਨੂੰ ਛੱਡ ਸਕਦੇ ਹਾਂ, ਦਿੱਲੀ ਵਾਲੇ ਵੀ ਸਾਡੇ ਨੇ, ਉਹ ਸਾਰਾ ਸਾਡਾ ਹੀ ਏ। ਪਰ ਅਸੀਂ ਖਾਲਿਸਤਾਨ ਉੱਥੇ ਤਾਂ ਬਣਾਉਣਾ ਚਾਹੁੰਦੇ ਹਾਂ ਕਿ ਸਾਡੇ ਹੱਕ ਹੋਰ ਕੋਈ, ਸਾਨੂੰ ਕੋਈ ਵੱਖਰੀਆਂ ਮੰਗਾਂ ਨਹੀਂ ਸਾਡੀਆਂ ਕੋਈ ਹੈਗੀਆਂ, ਸਾਡੀਆਂ ਤੇ ਹੱਕਾਂ ਦੀਆਂ ਲੜਾਈਆਂ ਨੇ, ਸਿੱਖਾਂ ਦੇ ਹੱਕਾਂ ਦੀਆਂ। ਸੋ ਬੜਾ ਚੰਗਾ ਲੱਗਾ ਵੀਰ ਜੀ ਮਿਲ ਕੇ, ਤੇ ਤੁਹਾਨੂੰ ਜਿਹੜਾ ਤੁਹਾਡਾ ਚੈਨਲ ਹੈ ਬਹੁਤ ਵਧੀਆ, ਤੁਸੀਂ ਹਮੇਸ਼ਾ ਹੀ ਚੰਗੀਆਂ ਜਿਹੜੀਆਂ ਵੀਡੀਓ ਕਵਰੇਜ ਲੈ ਕੇ ਆਉਂਦੇ ਹੋ, ਇਸੇ ਤਰ੍ਹਾਂ ਹੀ ਲੈ ਕੇ ਆਉਂਦੇ ਰਹੋ। ਤੇ ਬੜੀ ਖੁਸ਼ੀ ਹੋਈ, ਫਿਰ ਕਿਤੇ ਗਾਂ ਮੇਲੇ ਹੋਏ ਤੇ ਫਿਰ ਤੁਹਾਡੇ ਰੂਬਰੂ ਹੋਵਾਂਗੇ, ਦਰਸ਼ਨ ਕਰਾਂਗੇ। ਸੋ ਸੰਗਤ ਬਹੁਤ ਜ਼ਿਆਦੀ ਇੱਥੇ, ਤੇ ਫੈਮਲੀਆਂ ਤੇ ਬਜ਼ੁਰਗਾਂ ਨੂੰ ਕੋਈ ਪਰੇਸ਼ਾਨੀ ਨਹੀਂ ਜੇ, ਬਹੁਤ ਜਲਦੀ ਦੇ ਨਾਲ। ਹਾਂਜੀ ਹਾਂਜੀ, ਅੱਧਾ ਕੁ ਘੰਟਾ ਲੱਗਦਾ। ਤੇ ਪ੍ਰਬੰਧਕ ਸਾਰੇ ਬੜੇ ਪਿਆਰੇ ਨੇ, ਲੰਗਰ ਦਾ, ਜੂਸ ਦਾ, ਪਾਣੀ ਦਾ, ਹਰ ਤਰ੍ਹਾਂ ਦਾ ਪ੍ਰਬੰਧ ਹੈ। ਸੋ ਤੁਸੀਂ ਘਰਾਂ 'ਚ ਨਿਕਲੋ ਤੇ ਆਓ ਤੇ ਦਰਸ਼ਨ ਕਰੋ, ਨਾਲੇ ਸੰਗਤ ਦੇ, ਨਾਲੇ ਵੋਟਾਂ ਪਾਓ। ਉਹ ਇੱਧਰ ਵੀ ਜਾ ਰਹੇ ਬਜ਼ੁਰਗ, ਅੱਗੇ ਮੈਂ ਦੇਖ ਰਿਹਾ ਪਰ ਕੈਮਰਾ ਨਹੀਂ ਉਧਰ ਹੈਗਾ। ਤੇ ਹਾਂਜੀ ਹਾਂਜੀ ਹਾਂਜੀ, ਤੇ ਜੀ ਜੀ ਹਾਂਜੀ ਹਾਂਜੀ, ਜਕਾਰੇ ਬੁਲਾਵੇ ਨਿਹਾਲ ਹੋ ਜਾਵੇ। ਸਤਿ ਸ੍ਰੀ ਅਕਾਲ, ਗੁਰਬਰਿਆ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖ ਦੇਖ ਫਤਿਹ ਖਾਲਸੇ ਦੀ, ਹਰ ਮੈਦਾਨ ਫਤਿਹ। ਜੀ ਸੈਕਰਾਮੈਂਟੋ 'ਚ ਖਾਲਿਸਤਾਨ ਰੈਫਰੈਂਡਮ ਮੌਕੇ ਲੰਗਰ ਦੇ ਨੇ ਜਿਹੜੇ ਉਹ ਸਟਾਲ ਵੀ ਸਜੇ ਹੋਏ ਨੇ, ਜਿੱਥੇ ਹੁਮ ਹਮਾ ਕੇ ਸੰਗਤਾਂ ਨੇ ਜਿਹੜੀਆਂ ਉਹ ਪਹੁੰਚ ਰਹੀਆਂ। ਔਰ ਇਸ ਵੇਲੇ ਅਸੀਂ ਵੀਰ ਜੀ ਉਹਨਾਂ ਨਾਲ ਮੌਜੂਦ ਆ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜਨਾਬ, ਕੀ ਹਾਲ ਚਾਲ ਹੈ? ਬਿਲਕੁਲ ਵਧੀਆ। ਨਾਮ ਦੱਸੋ? ਮੇਰਾ ਨਾਮ ਗੁਰਿੰਦਰ ਸਿੰਘ ਜੀ। ਔਰ ਗੁਰਿੰਦਰ ਜੀ, ਕੀ ਇਸ ਵੇਲੇ ਜਿਹੜੀ ਲੰਮੀ ਲਾਈਨ ਹੈ ਔਰ ਵੋਟ ਕਾਸਟ ਕਰਨ ਤੋਂ ਬਾਅਦ ਸੰਗਤਾਂ ਜਿੱਦਾਂ ਆਣ ਡਈਆਂ, ਪਹਿਲਾਂ ਤਾਂ ਮਨ ਦੀਆਂ ਜਿਹੜੀਆਂ ਰੀਝਾਂ ਛਾਲਾਂ ਮਾਰ ਰਹੀਆਂ, ਉਹਨਾਂ ਨੂੰ ਸ਼ਬਦਾਂ ਦਾ ਰੂਪ ਦਿਓ। ਅੱਛਾ ਜੀ ਮਹਾਰਾਜ, ਇਹ ਗੱਲ ਕਰਨੀ ਬੜੀ ਐਕਸਪਲੇਨ ਬੜੀ ਮੁਸ਼ਕਿਲ ਆ ਕਿ ਲੋਕਾਂ ਦਾ ਠਾਠਾ ਮਾਰਦਾ ਇਕੱਠ ਦੇਖ ਕੇ ਬੜਾ ਦਿਲ ਨੂੰ ਸਕੂਨ ਮਿਲਦਾ ਪਿਆ। ਲੋਕ ਜਿਸ ਹਿਸਾਬ ਨਾਲ ਹੁਮ ਹਮਾ ਕੇ ਪਹੁੰਚ ਰਹੇ ਆ ਤੇ ਆਪਦੀ ਵੋਟ ਦਾ ਇਸਤੇਮਾਲ ਕਰ ਰਹੇ ਆ, ਤੇ ਇੱਕ ਸਾਫ਼ ਢੰਗ ਨਾਲ ਆਪਦਾ ਦੱਸ ਰਿਹਾ ਕਿ ਸਾਡਾ ਟੀਚਾ ਕੀ ਹੈ, ਅਸੀਂ ਉਹਦੇ ਵੱਲ ਵੱਧ ਰਹੇ ਹਾਂ। ਸਾਨੂੰ ਬੜੀ ਖੁਸ਼ੀ ਹੈ ਜੀ ਇਹਦੇ ਵਿੱਚ। ਤੇ ਬਾਕੀ ਤੁਸੀਂ ਦੇਖ ਹੀ ਰਿਹਾ ਹੋਣਾ ਕਿ ਲੰਗਰ ਦਾ ਪ੍ਰਬੰਧ ਚੱਲ ਰਿਹਾ, ਸਾਰੀ ਸੰਗਤ ਇੱਥੇ ਪਹੁੰਚ ਰਹੀ ਹੈ ਤੇ ਲੰਗਰ ਬੇਸਾਬਾ ਖੁੱਲ੍ਹਾ ਡੁੱਲਾ ਚੱਲ ਰਿਹਾ, ਤੇ ਛਕਣ ਵਾਲਿਆਂ ਦਾ ਵੀ ਅੰਤ ਨਹੀਂ ਤੇ ਛਕਾਉਣ ਵਾਲਿਆਂ ਦਾ ਵੀ ਅੰਤ ਨਹੀਂ, ਤੇ ਸਾਡੇ ਸੇਵਾ ਕਰਨ ਵਾਲੇ ਵਲੰਟੀਅਰਾਂ ਦਾ ਵੀ ਕੋਈ ਅੰਤ ਨਹੀਂ। ਬਿਲਕੁਲ, ਇਹਦੇ ਕੋਈ ਸ਼ੱਕ ਨਹੀਂ ਨਜ਼ਰ ਆ ਰਿਹਾ। ਸਭ ਤੋਂ ਵੱਡਾ ਯੋਗਦਾਨ ਤੁਹਾਡਾ ਇਸ ਮੀਡੀਆ ਦਾ ਹੈ, ਜਿਸ ਦੇ ਥਰੂ ਅਸੀਂ ਲੋਕਾਂ ਤੱਕ ਦਾ ਸੰਦੇਸ਼ ਦੇ ਰਹੇ ਹਾਂ ਕਿ ਪਲੀਜ਼ ਆਓ ਤੇ ਮਿਲੋ ਤੇ ਸਾਨੂੰ ਸੇਵਾ ਕਰਨ ਦਾ ਮੌਕਾ ਦਿਓ। ਸਾਰਿਆਂ ਨੂੰ ਜੀ ਆਇਆਂ ਦਾ, ਤੇ ਸ਼ੁਕਰੀਆ ਅਗੇਨ ਤੇ ਅਗੇਨ ਪੰਜਾਬੀ ਰੇਡੀਓ USA ਦਾ। ਧੰਨਵਾਦ ਜੀ ਤੁਹਾਡਾ। ਆਪਣਾ ਰੇਡੀਓ ਮੈਂ ਸਿਰਫ ਇਹ ਪੁੱਛਣਾ ਚਾਹਾਂਗਾ, ਕਿੰਨੀ ਕੁ ਸੰਗਤ ਸਵੇਰ ਦੀ ਵਕਤ ਆਈ ਹੈ ਔਰ ਕਿੰਨੀ ਕੁ ਹੋਰ ਆਸ ਹੈ?
ਜੇ ਸੱਚ ਜਾਣੋ ਤੇ ਸਵੇਰ ਦੇ ਅਜੇ ਤੱਕ ਚਾਹ ਪੀਣ ਦਾ ਮੌਕਾ ਨਹੀਂ ਮਿਲਿਆ ਕਿ ਢੂਹੀ ਦੁਖਣ ਡਈ ਹੈ। ਸਵੇਰੇ 9 ਵਜੇ ਦਾ ਕੰਮ ਸ਼ੁਰੂ ਕੀਤਾ ਹੈ ਤੇ ਸਾਡੇ ਕੋਲ 1 ਮਿੰਟ ਦਾ ਵੇਲ ਨਹੀਂ ਮਿਲ ਰਿਹਾ ਤੇ ਤੁਸੀਂ ਦੇਖ ਹੀ ਸਕਦੇ ਹੋ ਅਸੀਂ ਕਿੱਦਾਂ ਗੁੱਛ ਹੋਏ ਪਏ ਆ, ਕੱਪੜੇ ਸਾਡੇ ਸਾਰੇ ਲਿਬੜੇ ਪਏ ਆ, ਪਰ ਸੇਵਾ ਕਰਦਿਆਂ ਦੇ ਪਰ ਆਨੰਦ ਆ ਰਿਹਾ ਤੇ ਮੇਰੇ ਹਿਸਾਬ ਨਾਲ ਜੇ ਦੇਖਿਆ ਜਾਵੇ ਤਾਂ ਮੋਰ ਦੈਨ ਅਸੀਂ ਲੱਖ ਤੋਂ ਉੱਤੇ ਬੰਦਾ ਭੁਗਤਾ ਚੁੱਕੇ ਹਾਂ ਤੇ ਹਜੇ ਸਾਡੀ 12 ਕੁ ਵਜੇ ਦਾ ਟਾਰਗੇਟ ਇੰਨਾ ਕੁ ਕੰਪਲੀਟ ਹੋਇਆ ਜੇ ਬਾਕੀ ਮੈਨੂੰ ਲੱਗਦਾ ਵੀ ਹੋਰ ਆ ਜਾਏਗਾ ਕਿਉਂ ਸਾਡੇ ਕੋਲੇ ਏਡੇ ਏਡੇ ਵੱਡੇ ਦੇਗੇ ਆ ਜੀ ਜਿਹਦੇ ਵਿੱਚ ਅਸੀਂ ਕਈ ਪੌਂਡ ਸਬਜ਼ੀਆਂ ਤੇ ਦਾਲਾਂ ਲੈ ਕੇ ਆਏ ਆ ਤੇ ਉਹ ਹਵਾ ਦੇ ਤਿਰਕੇ ਮੰਗੋੜ ਰਹੀਆਂ ਨੇ ਤੇ ਸਾਨੂੰ ਕਿੱਧਰੋਂ ਆਈਆਂ ਕਿੱਧਰੋਂ ਸੇਵਾ ਹੋ ਰਹੀ ਹੈ ਉਹ ਵੀ ਚਰਚਾ ਕਰ ਦਿਓ। ਹਾਂਜੀ, ਇਹ ਵੈਸਟ ਸੈਕਰਾਮੈਂਟੋ ਗੁਰੂ ਘਰ ਤੋਂ ਤੇ ਜੂਬਾ ਸਿਟੀ ਗੁਰੂ ਘਰ ਦਾ ਜੁਆਇੰਟ ਲੰਗਰ ਲੱਗਾ ਹੋਇਆ ਜੀ ਇੱਥੇ। ਵਾਹ 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 ਵਾਹ। ਹਾਂਜੀ, ਤੇ ਉਹਦੇ ਵਿੱਚ ਅਸੀਂ ਸਹਿਯੋਗ ਪਾ ਰਹੇ ਹਾਂ ਰਲ ਕੇ ਪ੍ਰਸ਼ਾਦੇ ਤੇ ਸਾਰਾ ਲੰਗਰ ਤਾਂ ਵੈਸੇ ਗੁਰੂ ਦਾ ਹੀ ਹੁੰਦਾ ਤੇ ਬਸ ਅਸੀਂ ਤਾਂ ਸੇਵਾ ਹੀ ਨਿਭਾ ਰਹੇ ਹਾਂ ਜੋ ਅਸੀਂ ਕਰ ਰਹੇ ਹਾਂ। ਬਹੁਤ ਬਹੁਤ ਧੰਨਵਾਦ ਹੈ ਤੁਹਾਡਾ, ਤੁਸੀਂ ਸਮਾਂ ਦਿੱਤਾ। ਲੋ ਜੀ, ਇਸ ਵੇਲੇ ਸੰਗਤਾਂ ਜਿਹੜੇ ਆ ਤੁਸੀਂ ਅੱਖਾਂ ਡਿੱਠਾ ਮੰਜ਼ਰ ਆ ਉਹ ਆਪ ਦੇਖ ਰਹੇ ਜੇ। ਕੁਝ ਹੋਰ ਸਟਾਲ ਨੇ ਜਿਹੜੇ ਉਹਨਾਂ ਨਾਲ ਚੱਲਨੇ ਜੀ। ਇਸ ਵੇਲੇ ਅਸੀਂ ਲੰਗਰ ਦੇ ਦੂਜੇ ਸਟਾਲ ਤੇ ਮੌਜੂਦ ਹਾਂ ਜਿੱਥੇ ਭਾਈ ਸਾਹਿਬ ਹੁਣੇ ਬਾਕਾਇਦਾ ਸੇਵਾ ਨਿਭਾਉਂਦੇ ਨੇ। ਉਹ ਇਕੱਲੇ ਨਹੀਂ, ਵੈਸੇ ਪੂਰੀ ਟੀਮ ਹੈ ਜਿਹੜੀ ਉਹ ਪੂਰੇ ਚਾਅ ਦੇ ਨਾਲ ਜੁੜੇ ਹੋਏ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਸਾਰਿਆਂ ਨੂੰ ਜੀ। ਨਾਮ ਦੱਸਣਾ? ਪਰਮਜੀਤ ਸਿੰਘ ਸਿੱਧੂ। ਅੱਛਾ ਪਰਮਜੀਤ ਜੀ, ਕਿੰਨੀ ਕੁ ਸੰਗਤ ਸਵੇਰ ਦੀ ਢੁੱਕ ਚੁੱਕੀ ਹੈ ਔਰ ਕਿੰਨੀ ਕੁ ਉਮੀਦ ਹੈ ਔਰ ਕੀ ਜੋ ਤੁਸੀਂ ਸਮਾਗਮ ਬਣਿਆ ਹੈ, ਜੋ ਰਸ਼ ਬਣਿਆ ਹੈ, ਇਹਦੇ ਬਾਰੇ ਕੋਈ ਚਰਚਾ ਸਾਡੇ ਸੁਣਨ ਵਾਲਿਆਂ ਦੇ ਦੇਖਣ ਵਾਲਿਆਂ ਦੇ ਰੂਬਰੂ ਕਰੋਗੇ? ਰਸ਼ ਤਾਂ ਪੂਰੇ ਜੀ ਹੋਸ਼ੋ ਖਰੋਸ਼ ਜੋਸ਼ੋ ਖਰੋਸ਼ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਅਸੀਂ 20,000 ਦਾ ਇਕੱਲੇ ਅਸੀਂ ਲੰਗਰ ਤਿਆਰ ਕੀਤਾ ਹੈ। ਬਾਕੀ ਸਾਡੇ ਹੋਰ ਭੈਣਾਂ ਭਰਾਵਾਂ ਨੇ ਸਾਰਿਆਂ ਨੇ ਕੀਤੇ ਆ ਜੀ। ਤੁਹਾਡੇ ਸਾਹਮਣੇ ਹੈ ਜੀ, ਕੱਟ ਸਵੇਰ ਤੋਂ ਹੀ ਇਦਾਂ ਦਾ ਹੈ, ਪੂਰੇ ਫੁੱਲ ਜੋਸ਼ ਦੇ ਨਾਲ ਹੈ ਜੀ। ਬਿਲਕੁਲ ਠੀਕ ਹੈ। ਤੇ ਰੈਫਰੈਂਡਮ ਬਾਰੇ ਜਿਹੜੀ ਬੈਲਰਿੰਗ ਚੱਲ ਰਹੀ ਹੈ, ਵੋਟ ਪੈ ਰਿਹਾ ਆ, ਉਹਦੇ ਬਾਰੇ ਰੁਝਾਨ ਕਿਹਦਾ ਲੱਗ ਰਿਹਾ ਤੁਹਾਨੂੰ? ਕੁਝ ਉਸ ਬਾਰੇ ਚਰਚਾ ਕਰੋਗੇ, ਕੋਈ ਦੱਸੋਗੇ? ਜਿਵੇਂ ਲਾਸਟ ਟਾਈਮ ਸੈਨ ਫਰਾਂਸਿਸਕੋ ਸੀਗਾ ਫਸਟ ਟਾਈਮ, ਤਾਂ ਉਦੋਂ ਵੀ ਬਹੁਤ ਹੀ ਮਤਲਬ ਪੂਰੇ ਜੋਸ਼ ਦੇ ਨਾਲ ਸੀ, ਮਗਰ ਉਸ ਤੇ ਨਾਲ ਇਸ ਵਾਰ ਜ਼ਿਆਦਾ ਜੋਸ਼ ਹੈ ਕਿਉਂਕਿ ਜ਼ਿਆਦਾ ਹੈ ਜੀ। ਕਿਉਂਕਿ ਪਿਛਲੀ ਵਾਰ ਜਿਹੜੇ ਬੰਦੇ ਰਹਿ ਗਏ ਉਹਨਾਂ ਦਾ ਹਰ ਇੱਕ ਦਾ ਚਾਅ ਕਿ ਅਸੀਂ ਇੱਥੇ ਪਹੁੰਚ ਗਏ ਔਰ ਸਵੇਰ ਤੋਂ ਹੀ ਉੱਦਾਂ ਜਿੰਨਾ ਰਸ਼ ਸੈਨ ਫਰਾਂਸਿਸਕੋ ਸੀ ਉਸ ਤੋਂ ਮੈਨੂੰ ਲੱਗਦਾ ਜ਼ਿਆਦਾ ਹੀ ਹੋਏਗਾ, ਘੱਟ ਨਹੀਂ ਹੈਗਾ। ਅੱਛਾ, ਜਿੱਡੀਆਂ ਲੰਮੀਆਂ ਲਾਈਨਾਂ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਬੈਲਟਿੰਗ ਦਾ ਟਾਈਮ ਹੈ ਉਹਦੇ ਵਿੱਚ ਸਾਰੀ ਸੰਗਤ ਭੁਗਤ ਜਾਏਗੀ? ਉਮੀਦ ਨਹੀਂ ਲੱਗ ਰਹੀ ਜੀ, ਘਟੇ ਅੱਜ ਵੀ ਇਸ ਵਾਰ ਵੀ ਘਟਣਗੇ ਲੱਗ VOTING ਇਸ ਵਾਰ ਵੀ, ਕਿਉਂਕਿ ਲਾਸਟ ਟਾਈਮ ਬੰਦੇ ਸਾਡੇ ਕੁਝ ਬੰਦੇ ਅੱਲੇ ਤੋਂ ਆਏ ਬੜੇ ਭੈਣ ਭਰਾ ਜਿਨ੍ਹਾਂ ਦੀ ਕੰਪਲੇਂਟ ਸੀ ਕਿ ਲਾਈਨਾਂ ਚਲਾ ਕੇ ਵਿਚਾਰਿਆਂ ਨੂੰ 4-4 ਘੰਟੇ ਵਾਪਸ ਜਾਣਾ ਪਿਆ। ਲੇਕਿਨ ਅੱਜ ਤੇ ਪ੍ਰਬੰਧ ਭਾਰੇ ਨੇ ਬਹੁਤ ਜ਼ਿਆਦਾ। ਮੈਂ ਦੇਖੋ ਹਰ ਵਾਰ ਜਦੋਂ ਕੁਝ ਹੁੰਦਾ ਫਿਰ ਆਪਾਂ ਉਸ ਨੂੰ ਰੀਨਿਊ ਕਰਕੇ ਹੋਰ ਸੋਚਦੇ ਕਿ ਇਹਨੂੰ ਕਿੰਨਾ ਬਿਹਤਰ ਕਰ ਸਕਦੇ ਹਾਂ। ਸੋ ਇਸ ਵਾਰ ਅੱਗੇ ਨਾਲੋਂ ਹੋਰ ਬਿਹਤਰ ਕੀਤਾ ਹੈ। ਇੱਦਾਂ ਹੀ ਨੈਕਸਟ ਟਾਈਮ ਹੋਰ ਇਸ ਤੋਂ ਵੀ ਮੈंने ਹਰ ਵਾਰ ਕੁਝ ਨਾ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰੀਦੀ ਹੈ ਕਿ ਤਾਂ ਕਿ ਬਾਕੀ ਜਿੰਨੇ ਆਪਣੇ ਭੈਣ ਭਰਾ ਨੂੰ ਤਕਲੀਫ ਘੱਟ ਹੋਵੇ, ਲਾਈਨ 'ਚ ਲੱਗਣ ਦਾ ਟਾਈਮ ਘੱਟ ਹੋਵੇ, ਜਲਦੀ ਤੋਂ ਜਲਦੀ ਭੁਗਤਾਈਏ। ਬਿਲਕੁਲ ਠੀਕ ਹੈ। ਜਿਹੜਾ 20,000 ਸੰਗਤ ਦਾ ਬੰਦੋਬਸਤ ਕੀਤਾ ਉਹਦੇ 'ਚ ਕੀ ਹੈ? ਔਰ ਜੇ ਕੜੀ ਚੌਲ ਹੈ ਜੀ, ਬਾਕੀ ਚਾਹ ਦਾ ਹੈਗਾ ਜੀ, ਕੁਝ ਸਮੋਸੇ ਵੀ ਸੀਗੇ, ਜਿੰਨਾ ਵੀ ਸੀਗਾ ਮੈंने ਇਕੱਠਾ ਕਰ ਸਾਰਾ ਜਿੰਨਾ ਸਤੋਂ ਹੋ ਸਕਿਆ ਜੀ ਆਪਦੇ ਵੱਲ ਪੂਰੀ ਕੋਸ਼ਿਸ਼ ਕੀਤੀ। ਸਾਰੇ ਭੈਣ ਭਰਾ ਮਿਲ ਕੇ ਕੀਤਾ ਜੀ, ਕਿਉਂਕਿ ਸਾਰਿਆਂ ਦਾ ਇਹ ਜਿਹੜਾ ਹੈਗਾ ਹੈ ਹਜੂਮ ਵੀ ਸਾਰਿਆਂ ਦਾ ਹੈ ਔਰ ਸਾਰੇ ਭੈਣ ਭਰਾ ਆਪਣੇ ਹੀ ਹੈ। ਸੋ ਲੰਗਰ ਇਸ ਲਈ ਲਾਇਆ ਸੀ ਕਿ ਹਰ ਕੋਈ ਬੰਦਾ ਖਾ ਪੀ ਸਕੇ ਔਰ ਆਪਣਾ ਇਤਮਾਨ ਨਾਲ ਵੋਟ ਵੀ ਪਾ ਸਕੇ। ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਦਾ। ਥੈਂਕ ਯੂ ਸੋ ਮਚ ਜੀ। ਸੇਵਾ ਦੇ ਵਿੱਚੋਂ ਉਹਨਾਂ ਨੂੰ ਖਿੱਚਿਆ, ਕੋਈ ਥੋੜਾ ਜਿਹਾ ਬਾਹਰ ਲੈ ਕੇ ਆਏ, ਸੋ ਉਹਨਾਂ ਨੂੰ ਦੁਬਾਰਾ ਉਸੇ ਕੰਮ 'ਚ ਜੋੜਨੇ ਤੇ ਅਸੀਂ ਅੱਗੇ ਚੱਲਨੇ ਜੀ। ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪੈ ਰਹੀਆਂ ਸੈਕਰਾਮੈਂਟੋ ਦੇ ਵਿੱਚ, ਕੈਲੀਫੋਰਨੀਆ ਦੀ ਰਾਜਧਾਨੀ 'ਚ। ਇੱਥੇ ਆਪਾਂ ਜਿਹੜੇ ਵੋਟਰਸ ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਵੀਰ ਜੀ ਆਪਦਾ? ਮੇਰਾ ਗੁਰਪ੍ਰੀਤ ਸਿੰਘ ਬਰਾੜ ਜੀ। ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਵੋਟ? ਬੈਕਰਸਫੀਲਡ ਤੋਂ। ਤੁਸੀਂ ਆਈ ਨੋ ਡਿਸੇਬਲਡ ਆ, ਥੋੜਾ ਜਿਹਾ ਤੁਹਾਨੂੰ ਪ੍ਰੋਬਲਮ ਆ, ਤੁਸੀਂ ਫਿਰ ਵੀ ਹਿੰਮਤ ਕਰਕੇ ਪਹੁੰਚੇ? ਹਾਂਜੀ ਜ਼ਰੂਰ, ਕਿਉਂਕਿ ਸਾਡੀ ਨਿਖਾਨੇ ਤਾਂ ਜ਼ਰੂਰ ਆਉਣਾ, ਸਾਡਾ ਫਰਜ਼ ਬਣਦਾ ਜੀ। ਤੇ ਦੂਜਿਆਂ ਨੂੰ ਵੀ ਸੁਨੇਹਾ ਕਿ ਕੋਈ ਵੀ ਜਿੱਥੇ ਵੀ ਕਿਤੇ ਪੈਂਦੀ ਹੈ ਜ਼ਰੂਰ ਕਰੋ ਜੀ। ਆਪਣੇ ਸਿੱਖ ਧਰਮ ਲਈ ਪਹਿਲਾਂ ਸਭ ਤੋਂ ਇਹੀ ਹੈ ਜੀ। ਸੋ ਤੁਸੀਂ ਤੁਹਾਡਾ ਵੋਟ ਪਾਉਣ ਦਾ ਮੇਨ ਮਕਸਦ ਕੀ ਹੈ? ਤੁਸੀਂ ਕਿਉਂ ਆਏ ਆ ਅੱਜ ਵੋਟ ਪਾਉਣ ਦੇ ਲਈ? ਜਿਹੜਾ ਸਾਡਾ ਮਕਸਦ ਇਹੀ ਹੈ ਜੀ ਵੀ ਸਾਨੂੰ ਜਿਹੜਾ ਖਾਲਿਸਤਾਨ ਚਾਹੀਦਾ ਜੀ। ਜਿਹੜੀਆਂ ਸਾਡੇ ਦੇਸ਼ ਦੇ ਵਿੱਚ ਜਿਹੜਾ ਕੋਈ ਭ੍ਰਿਸ਼ਟਾਚਾਰ ਹੋ ਰਿਹਾ ਤੇ ਇਸੇ ਕਰਕੇ ਹੀ ਰੁਕਣਾ। ਜੇ ਅਸੀਂ ਆਪਦੀ ਕੌਮ ਮੂਹਰੇ ਲੈ ਕੇ ਆਵਾਂਗੇ ਤੇ ਆਪਦਾ ਬੰਦਾ ਬਣਾਵਾਂਗੇ ਤਾਂ। ਸੋ ਤੁਸੀਂ ਨਾਲ ਦੋਸਤ ਮਿੱਤਰ ਹੋਰ ਵੀ ਆਏ? ਹਾਂਜੀ ਹਾਂਜੀ, ਸਾਰੇ ਨਾਲ ਹੀ ਆਏ। ਸਾਰੇ ਜਣੇ ਤੁਸੀਂ ਬੇਕਰਸਫੀਲਡ ਤੋਂ ਆਏ? ਹਾਂਜੀ ਬੇਕਰਸਫੀਲਡ ਤੋਂ ਆਏ। ਹਾਂਜੀ, ਕੀ ਨਾਮ ਹੈ ਤੁਹਾਡਾ? ਮੇਰਾ ਸਤਵੰਤ ਸਿੰਘ ਹੈ ਜੀ। ਤੁਸੀਂ ਕੀ ਕਹਿਣਾ ਚਾਹੁੰਦੇ ਅੱਜ ਦੇ ਇਸ ਵੋਟਾਂ ਨੂੰ ਲੈ ਕੇ? ਹਾਂਜੀ, ਬਹੁਤ ਵਧੀਆ ਲੱਗਦਾ ਲੋਕਾਂ ਦਾ ਉਤਸ਼ਾਹ ਦੇਖ ਕੇ। ਵੈਸੇ ਅਸੀਂ ਤਾਂ ਵੋਟ ਸੈਨ ਫਰਾਂਸਿਸਕੋ ਪਾਤੀ ਸੀਗੀ ਤੇ ਵੀਰ ਜੀ ਉਹਨਾਂ ਨੇ ਆਉਣਾ ਸੀ, ਇਹਨਾਂ ਨੂੰ ਨਾਲ ਲੈ ਕੇ ਫਿਰ ਸਾਰਿਆਂ ਨੇ ਆਏ ਸੀਗੇ। ਹਾਂਜੀ ਹਾਂਜੀ। ਤੁਹਾਡਾ ਕੀ ਨਾਮ? ਕੁਲਵਿੰਦਰ ਸਿੰਘ ਹੈ ਜੀ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਬਸ ਇਹੀ ਕਹਿਣਾ ਚਾਹੁੰਦੇ ਵੀ ਉੱਥੇ ਭ੍ਰਿਸ਼ਟਾਚਾਰ ਜ਼ਿਆਦੇ ਆ, ਸਿੱਖ ਕੌਮ ਨੂੰ ਦਬਾਇਆ ਜਾ ਰਿਹਾ, ਇਸ ਲਈ ਖਾਲਿਸਤਾਨ ਬਣਨਾ ਚਾਹੀਦਾ। ਹਰਜਿੰਦਰ ਸਿੰਘ ਹੈ ਜੀ ਮੇਰਾ। ਤੁਸੀਂ ਕੀ ਕਹਿਣਾ? ਮੈਂ ਖਾਲਿਸਤਾਨ ਦੀ ਮੰਗ ਕਰਦਾ ਜੀ, ਖਾਲਿਸਤਾਨ ਬਣਨਾ ਚਾਹੀਦਾ ਜੀ। ਵੋਟ ਪਾ ਲਈ ਆ? ਹਾਂਜੀ, ਵੋਟ ਪਾ ਦਈਏ। ਅੱਜ ਹੀ ਪਾਈ ਹੈ ਜਾਂ ਪਿਛਲੀ ਵਾਰੀ? ਉੱਥੇ ਸੈਕਰਾਮੈਂਟੋ ਉੱਥੇ ਪਾਇਆ ਸੀਗਾ ਜੀ। ਠੀਕ ਹੈ। ਸਾਨ ਫਰਾਂਸਿਸਕੋ। ਹਾਂਜੀ,
ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਅਰਸ਼ਦੀਪ ਸਿੰਘ ਹੈ ਜੀ। ਠੀਕ ਹੈ। ਹਾਂਜੀ, ਮੈਂ ਪਿਛਲੀ ਵਾਰੀ ਵੋਟ ਪਾਤੀ ਸੀਗੀ ਸਨ ਫਰਾਂਸਿਸਕੋ। ਠੀਕ ਹੈ। ਅਸੀਂ ਖਾਲਿਸਤਾਨ ਹੀ ਮੰਗਦੇ ਹਾਂ ਜੀ, ਕਿਉਂਕਿ ਸਾਡੇ ਸਿੱਖਾਂ ਦੀ ਆਵਾਜ਼ ਨੂੰ ਬਹੁਤ ਜ਼ਿਆਦਾ ਦਬਾਇਆ ਜਾ ਰਿਹਾ ਇੰਡੀਆ 'ਚ, ਤਾਂ ਕਰਕੇ ਅਸੀਂ ਖਾਲਿਸਤਾਨ ਦੀ ਮੰਗ ਕਰਦੇ ਹਾਂ ਜੀ। ਸੋ ਵੀਰ ਜੀ, ਜਦੋਂ ਅੱਜ ਤੁਹਾਨੂੰ ਕਿੰਨਾ ਕੁ ਟਾਈਮ ਲੱਗਾ ਵੋਟ ਪਾਉਣ ਦੇ ਲਈ? ਮੈਨੂੰ ਸਿਰਫ 10 ਕੁ ਮਿੰਟ ਹੀ ਲੱਗੇ। ਅੱਛਾ, ਤੁਹਾਡੇ ਲਈ ਜਿੱਦਾਂ ਵੱਖਰੀ ਲਾਈਨ ਉਹਨਾਂ ਵੱਖਰਾ, ਹਾਂਜੀ। ਬੰਦਾ ਤੋਂ ਖੁਸ਼ ਆ ਤੁਸੀਂ? ਪੂਰਾ ਜੀ, ਪੂਰਾ ਫੁੱਲ ਖੁਸ਼ ਹੈ। ਵਧੀਆ ਆ। ਹਾਂਜੀ। ਅੱਜ ਜਿੰਨੇ ਵੀ ਆ ਦੇਖੋ ਵੀਰ ਪਹਿਲਾਂ ਵੋਟ ਪਾਏ ਸੀ, ਪਰ ਤੁਹਾਡੇ ਨਾਲ ਤੁਹਾਡੀ ਵੋਟ ਪਾਉਣ ਦੇ ਲਈ ਆਏ। ਹਾਂਜੀ ਹਾਂਜੀ, ਜ਼ਰੂਰ ਲੈ ਕੇ। ਹਾਂਜੀ, ਚਲੋ, ਬੜਾ ਵੱਡਾ ਤੁਹਾਡਾ ਇਹ ਉਪਰਾਲਾ ਆ। ਨਾਲੇ ਕਿੱਦਾਂ ਮਹਿਸੂਸ ਹੋਇਆ ਵੋਟ ਪਾਉਣ ਲੱਗਿਆ, ਫਿਰ ਕਿੱਦਾਂ ਲੱਗਾ ਮਨ ਨੂੰ? ਬਹੁਤ ਬਹੁਤ ਖੁਸ਼ੀ ਹੋਈ ਜੀ ਮਨ ਨੂੰ। ਇੱਕ ਜਿਹੜਾ ਇਕੱਠ ਵੇਖ ਕੇ ਲੋਕਾਂ ਦਾ ਬਹੁਤ ਮਨ ਨੂੰ ਖੁਸ਼ੀ ਹੋਈ ਕਿ ਵੀ ਹਜੇ ਵੀ ਆਪਣੇ ਜਿਹੜੇ ਅਣਖ ਜਾਉਂਦੀ ਆ ਲੋਕਾਂ ਦੇ ਵਿੱਚ, ਤੇ ਹਜੇ ਵੀ ਜਿਹੜਾ ਕੁਛ ਆ ਵੀ ਕਰਨਗੇ। ਸੋ ਸੈਨ ਫਰਾਂਸਿਸਕੋ ਵਿੱਚ ਦੇਖਦੇ ਰਹੇ ਹੋਣੇ, ਉਦੋਂ ਤੁਸੀਂ ਘਰੋਂ ਦੇਖਦੇ ਹੋਣੇ ਆ ਵੀ ਉਦੋਂ ਜ਼ਿਆਦਾ ਡੈਮੇਜ ਸੀ, ਮੈਂ ਹਸਪੀਟਲ ਦੇ ਵਿੱਚ ਸੀਗਾ ਜੀ। ਮੇਰਾ ਰੀਸੈਂਟਲੀ ਸੱਟ ਲੱਗੀ ਹੈ? ਮੇਰਾ ਨਿਊ ਮੈਕਸੀਕੋ ਦੇ ਵਿੱਚ ਐਕਸੀਡੈਂਟ ਹੋਇਆ ਜੀ। ਅੱਛਾ ਅੱਛਾ। ਜਿੱਥੇ ਉਹ 2 ਮੁੰਡੇ ਡੈਥ ਨਹੀਂ ਹੋਈ, ਹੁਣ ਉਸੇ ਸੇਮ ਜਗ੍ਹਾ ਤੇ ਹੋਇਆ ਸੀ। ਅੱਛਾ। ਹਾਂਜੀ। ਤੇ ਬਚਾਅ ਹੋ ਗਿਆ ਹੈ, ਪਰ ਲੱਤ ਕੱਟੀ ਗਈ। ਲੱਤ ਕੱਟੀ ਗਈ, ਬੜਾ ਕੰਮ ਔਖਾ ਹੈ ਤਾਂ ਫਿਰ। ਹਾਂਜੀ, ਬਸ। ਕਿੰਨੇ ਮਹੀਨਾ ਜ਼ਿਆਦਾ ਹੋ ਗਿਆ? ਹਾਂਜੀ, 3 ਮਹੀਨੇ ਹੋ ਗਏ। 3 ਮਹੀਨੇ ਹੋ ਗਏ। ਹਾਂਜੀ। ਚਲੋ, ਪ੍ਰਮਾਤਮਾ ਤੰਦਰੁਸਤੀ ਬਖਸ਼ੇ, ਠੀਕ ਹੋਵੋ, ਕੋਈ ਨਾ ਕੋਈ ਤਰੀਕੇ ਦਾ ਹੀਲਾ ਵਸੀਲਾ ਜਿਹੜਾ ਕਰ ਸਕੋ। ਤੇ ਬਹੁਤ ਬਹੁਤ ਸ਼ੁਕਰੀਆ ਅੱਜ ਦੀ ਗੱਲਬਾਤ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਰੈਫਰੈਂਡਮ ਦੀਆਂ ਅਮਰੀਕਾ ਦੇ ਵਿੱਚ ਦੂਜੇ ਪੜਾਅ ਦੀਆਂ ਵੋਟਾਂ ਚੱਲ ਰਹੀਆਂ ਆ। ਇਸ ਟਾਈਮ ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ, ਉਸ ਦੇ ਬਾਹਰ ਕੈਪੀਟਲ ਬਿਲਡਿੰਗ ਦੇ ਬਾਹਰ ਜਿਹੜੀਆਂ ਵੋਟਾਂ ਚੱਲ ਰਹੀਆਂ ਆ। ਸਵੇਰੇ 9 ਵਜੇ ਤੋਂ VOTING ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ। ਕੁਝ ਵੋਲੰਟੀਅਰਸ ਆਪਣੇ ਨਾਲ ਆ, ਸੇਵਾਦਾਰ ਆਪਣੇ ਨਾਲ ਆ, ਜੋ ਇਹ ਵੋਟਾਂ ਭੁਗਤਾਉਣ ਦੇ ਵਿੱਚ ਸੰਗਤ ਦੀ ਮਦਦ ਕਰ ਰਹੇ ਆ। ਉਹਨਾਂ ਦੇ ਨਾਲ ਗੱਲਬਾਤ ਕਰਦੇ ਆ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਜੀ? ਗੁਰਮੀਤ ਸਿੰਘ ਜੀ। ਸੋ ਗੁਰਮੀਤ ਸਿੰਘ ਜੀ, ਸੇਵਾ ਦੇ ਵਿੱਚ ਲੱਗੇ ਆ, ਹੈਲਪ ਕਰ ਰਹੇ ਆ, ਕੀ ਕੀ ਕੀਤਾ ਜਾ ਰਿਹਾ ਹੈ? ਸਾਰਾ ਕੁਝ ਐਨ ਵਧੀਆ ਕੰਮ ਹੋ ਰਿਹਾ ਜੀ। ਹਰ ਇੱਕ ਜਿੰਨੇ ਵੀ ਸੰਗਤ ਆਉਂਦੀ ਹੈ, ਸਾਰਿਆਂ ਨੂੰ ਵੋਟਾਂ ਪਵਾਈਆਂ ਜਾਂਦੀਆਂ ਨੇ ਜੀ, ਪੂਰੇ ਵਧੀਆ ਤਰੀਕੇ ਨਾਲ ਜੀ। ਕੋਈ ਰਹਿ ਨਾ ਜਾਵੇ, ਹਰ ਇੱਕ ਦੀ ਵੋਟ ਪਵੇ ਜੀ। ਬੜੀ ਕੀਮਤੀ ਵੋਟ ਆ ਜੀ ਇਹ। ਲਾਸਟ ਟਾਈਮ ਆਪਾਂ ਦੇਖਿਆ ਸੀਗਾ ਵੀ ਸੰਗਤ ਬਹੁਤ ਸੀ, ਕੁਝ ਜਾਣਿਆਂ ਦੀ ਵੋਟਾਂ ਰਹਿ ਗਈਆਂ। ਸੋ ਇਸ ਵਾਰ ਉਸ ਨੂੰ ਸੁਧਾਰਨ ਲਈ ਹੋਰ ਨਵੇਂ ਪ੍ਰਬੰਧ ਵੀ ਆ? ਹਾਂਜੀ ਵੀਰ ਜੀ, ਮੈਂ ਉੱਥੇ ਵੀਰ ਜੀ ਨਾਲ ਗੱਲ ਕੀਤੀ ਸੀ ਵੀ ਐਤਕੀ ਬੂਥ ਹੋਰ ਵਧਾਏ ਨੇ। ਉਹ ਕਹਿੰਦੇ ਪਿਛਲੀ ਵਾਰ 20 ਬੂਥ ਸੀ, ਐਤਕੀ ਬੂਥ 40 ਕੀਤੇ ਨੇ ਜੀ। ਠੀਕ ਹੈ, ਡਬਲ ਕਰਤੇ ਜੀ। ਵੀ ਜਾਣੀ ਜੀ ਜਿਹੜਾ ਬੰਦਾ ਦੂਰੋਂ ਵੀ ਆਉਂਦਾ ਜੀ, ਉਹਦੀ ਵੋਟ ਪਵੇ ਜੀ, ਉਹ ਮਤਲਬ ਨਾਰਾਜ਼ ਹੋ ਕੇ ਨਾ ਜਾਵੇ ਇੱਥੋਂ। ਬਿਲਕੁਲ। ਤੇ ਬਜ਼ੁਰਗਾਂ ਦੇ ਲਈ, ਕੋਈ ਡਿਸੇਬਲਡ ਆ, ਬੀਬੀਆਂ ਦੇ ਲਈ ਇਦਾਂ ਵੀ ਵੱਖ-ਵੱਖ ਲਾਈਨਾਂ ਨੇ? ਹਾਂਜੀ ਵੀਰ ਜੀ, ਜਿਹੜੇ ਬੱਚੇ ਨੇ, ਛੋਟੇ ਬੱਚੇ ਵਾਲੇ ਨੇ, ਬਜ਼ੁਰਗ ਨੇ, ਜਿਨ੍ਹਾਂ ਤੋਂ ਤੁਰਿਆ ਨਹੀਂ ਜਾਂਦਾ, ਉਹਨਾਂ ਦੀ ਵੱਖਰੀ ਲਾਈਨ ਬਣਾਈ ਗਈ ਹੈ ਜੀ। ਠੀਕ ਹੈ। ਉਹ ਮਤਲਬ ਪਿਛਲੀ ਵਾਰ ਵੀ ਉਹ ਨਾਰਾਜ਼ ਹੋ ਕੇ ਮੋੜੇ ਨੇ ਜੀ, ਐਤਕੀ ਉਹਨੂੰ ਮੋੜ ਨਹੀਂ ਦਿੱਤਾ ਗਿਆ। ਬੱਚਿਆਂ ਵਾਲੇ ਵੀ, ਭੈਣਾਂ ਵੀ, ਸਾਰੇ ਦੀ ਵੋਟਾਂ ਪੈਣਗੀਆਂ ਜੀ। ਸੋ ਕਿੱਦਾਂ ਚੱਲ ਰਿਹਾ, ਦੇਖ ਕੇ, ਸੰਗਤ ਨੂੰ ਦੇਖ ਕੇ ਕਿੱਦਾਂ ਲੱਗ ਰਿਹਾ ਹੈ? ਬਹੁਤ ਸੋਹਣਾ ਲੱਗ ਰਿਹਾ ਜੀ। ਬੜੀ ਠਾਠਾ ਮਾਰਦਾ ਇਕੱਠ ਆ ਜੀ। ਹਰ ਇੱਕ ਦੇ ਚਿਹਰੇ 'ਚ ਖੁਸ਼ੀ ਆ ਜੀ ਵੀ ਸਾਡਾ ਇੱਕ ਵੱਖਰਾ ਘਰ ਹੋਵੇ, ਸਾਡਾ ਆਪਣਾ ਕੌਮੀ ਘਰ ਹੋਵੇ ਜੀ। ਇਸ ਕਰਕੇ ਹਰ ਇੱਕ ਦੇ ਚਿਹਰੇ ਤੇ ਰੌਣਕ ਆ ਜੀ ਇਹ ਚੀਜ਼ ਦੀ। ਤੁਸੀਂ ਸਾਰੇ ਜਾਣੇ ਵਲੰਟੀਅਰ ਵੱਖ-ਵੱਖ ਇਲਾਕਿਆਂ ਤੋਂ ਆ, ਤੁਸੀਂ ਕਿਹੜੀ ਜਗ੍ਹਾ ਤੋਂ ਆਏ ਆ? ਅਸੀਂ ਜੀ ਸਿਆਟਲ ਕੈਂਟ ਤੋਂ ਆਏ ਆ ਜੀ। ਸਪੈਸ਼ਲ ਆਏ ਆ ਸੇਵਾ ਕਰਨ ਦੇ ਲਈ? ਸਪੈਸ਼ਲ ਵੀ ਅਸੀਂ ਸਨ ਫਰਾਂਸਿਸਕੋ ਵੀ ਆਏ ਸੀ ਜੀ। ਠੀਕ ਹੈ। ਅਸੀਂ ਦੁਬਾਰਾ ਫੇਰ ਆਏ ਆ ਜੀ। ਤੇ ਵੋਟ ਤੁਸੀਂ ਪਾ ਚੁੱਕੇ ਆ ਆਲਰੇਡੀ? ਪਾਈ, ਮੈਂ ਗਿਆ ਸੀ ਵੋਟ ਪਾਉਣ। ਉਹ ਕਹਿੰਦੇ ਤੁਸੀਂ ਸਨ ਫਰਾਂਸਿਸਕੋ ਪਾਤੀ, ਪਰ ਮੰਦਰ 'ਚ ਗੇੜਾ ਕੱਢ ਕੇ ਜ਼ਰੂਰ ਆਇਆ ਜੀ। ਅੱਛਾ, ਹੌਸਲਾ ਵਧਾਉਣ ਦੇ ਲਈ? ਉਹ ਕਹਿੰਦੇ ਤੁਸੀਂ ਪਾਤੀ, ਮੈਂ ਕਿਹਾ ਮੈਂ ਪਾਤੀ, ਮੈਂ ਦੁਬਾਰਾ ਪਾਉਣ ਆਇਆ। ਉਹ ਕਹਿੰਦੇ ਦੁਬਾਰਾ ਨਹੀਂ ਪੈਣੀ, ਕੇਰੇ ਹੀ ਪੈਣੀ ਤੀ, ਪਾਤੀ ਤੁਸੀਂ। ਸੋ ਇਹ ਵੀ ਦੇਖੋ ਕਲੀਅਰ ਆ। ਕਈ ਵਾਰੀ ਨਾ ਬਹੁਤ ਸਾਰਾ ਪ੍ਰੋਪੇਗੈਂਡਾ ਚੱਲਦਾ ਵੀ ਇਹ ਤਾਂ ਇੱਕੋ ਜਣੇ ਦੀਆਂ ਬਾਰ-ਬਾਰ ਵੋਟਾਂ ਪਵਾਈ ਜਾਂਦੇ ਹੋਣਗੇ। ਗਵਾਹ ਨੇ, ਸੇਵਾਦਾਰ ਵੀ ਆ, ਤੇ ਉਹਨਾਂ ਨੇ ਦੱਸਿਆ ਵੀ ਇੱਕ ਵਾਰੀ ਜੇ ਵੋਟ ਪੈ ਗਈ ਤਾਂ ਦੂਜੀ ਦੀ ਨਹੀਂ ਪਾਉਂਦੇ, ਤਾਂ ਜੋ ਜਿਹੜੇ ਨੰਬਰਸ ਦੇ ਉੱਤੇ ਬਾਅਦ ਦੇ ਵਿੱਚ ਕੋਈ ਸਵਾਲ ਨਾ ਰਹੇ। ਵੀਰ ਜੀ, ਕੀ ਨਾਮ ਹੈ ਤੁਹਾਡਾ? ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ। ਮੇਰਾ ਨਾਮ ਜਸਪ੍ਰੀਤ ਸਿੰਘ ਹੈ ਜੀ। ਅਸੀਂ ਵੀ ਸਿਆਟਲ ਤੋਂ ਆਏ ਹਾਂ। ਘੱਟੋ ਘੱਟ ਅਸੀਂ 14-15 ਜਣੇ ਹੈਗੇ ਆ, ਵਲੰਟੀਅਰ ਕਰਨ ਇੱਥੇ ਆਏ ਹਾਂ। ਸਨ ਫਰਾਂਸਿਸਕੋ ਵੀ ਆਏ ਸੀਗੇ। ਸੋ ਉੱਥੇ ਅਸੀਂ ਆਲਰੇਡੀ ਵੋਟ ਪਾ ਦਿੱਤੀ ਸੀਗੀ। ਸੋ ਇਸ ਕਰਕੇ ਮਤਲਬ ਹੁਣ ਵੋਟ ਪਾਉਣ ਨਹੀਂ ਆਏ, ਵਲੰਟੀਅਰ ਕਰਨ ਲਈ ਆਏ ਆ, ਸਪੋਰਟ ਕਰਨ ਲਈ ਸੰਗਤ ਦੇ ਵਿੱਚ, ਹੈ ਨਾ। ਮੈਂ ਇੱਕ ਦੋ ਗੱਲਾਂ ਹੋਰ ਟੱਚ ਕਰੂੰਗਾ। ਤੇ SFJ ਦਾ ਵੀ ਧੰਨਵਾਦ ਕਰਨਾ ਚਾਹਾਂਗੇ, ਜਿਨ੍ਹਾਂ ਨੇ ਸ਼ਹੀਦ ਭਾਈ ਗੁਰਦੇਵ ਸਿੰਘ ਕੌਂਕੇ ਜੀ ਨੂੰ ਕੌਮੀ ਸ਼ਹੀਦ ਦਾ ਦਰਜਾ ਦਿੱਤਾ। ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਕਿਉਂਕਿ ਇਸ ਤੋਂ ਪਹਿਲਾਂ ਵੀ ਪੰਥਕ ਸਰਕਾਰਾਂ ਰਹੀਆਂ, ਹੈ ਨਾ, ਕਿਸੇ ਨੇ ਇਸ ਦੀ ਕੋਈ ਗੱਲ ਨਹੀਂ ਕੀਤੀ। ਸੋ ਪਰਿਵਾਰ ਨੂੰ ਵੀ ਅਸੀਂ ਇੱਥੇ ਮਿਲੇ ਸੀਗੇ, ਉਹਨਾਂ ਦਾ ਵੀ ਧੰਨਵਾਦ ਕੀਤਾ, ਹੈ ਨਾ। ਸੋ SFJ ਦਾ ਸਾਡੇ ਵੱਲੋਂ, ਸਿਆਟਲ ਦੀ ਸਾਰੀ ਸੰਗਤ ਵੱਲੋਂ ਇੱਕ ਵਾਰ ਫੇਰ ਬਹੁਤ ਬਹੁਤ ਧੰਨਵਾਦ, ਹੈ ਨਾ। ਤੇ ਦੂਜੀ ਗੱਲ ਆ ਵੀ ਸੰਗਤ ਨੂੰ ਬੇਨਤੀ ਆ ਵੀ
ਜੋ ਜਿਵੇਂ ਵੀ ਵਲੰਟੀਅਰ ਵੀਰ ਕਹਿੰਦੇ ਨੇ ਉਹਨਾਂ ਦਾ ਵੀ ਥੋੜਾ ਸਾਥ ਦੇਣ। ਜਿਵੇਂ ਬੱਚਿਆਂ ਦੀ ਇੱਕ ਲਾਈਨ ਬਣਾਈ ਗਈ ਆ, ਜਿਵੇਂ ਸਿਆਣੇ ਜੋ ਬੰਦੇ ਵੀਲ ਚੇਅਰ ਤੇ ਨੇ ਉਹਨਾਂ ਲਈ ਇੱਕ ਲਾਈਨ ਬਣਾਈ ਗਈ ਆ। ਸੋ ਕਈ ਵਾਰ ਨਾ ਮਤਲਬ ਇੱਕ ਬੰਦੇ ਦੇ ਨਾਲ 5-5 6-6 ਬੰਦੇ ਆਉਂਦੇ ਨੇ, ਅਸੀਂ ਇਹਦੇ ਨਾਲ ਹਾਂ ਜੀ। ਸੋ ਉਹਨਾਂ ਨੂੰ ਥੋੜੀ ਜਿਹੀ ਬੇਨਤੀ ਆ ਵੀ ਜਿਵੇਂ ਵਲੰਟੀਅਰ ਕਹਿੰਦੇ ਨੇ ਉਹਨਾਂ ਦੀ ਕੋਆਪਰੇਟ ਕੀਤਾ ਜਾਵੇ ਉਹਨਾਂ ਦੇ ਨਾਲ ਵੀ। ਹਾਂਜੀ। ਸੋ ਦੇਖੋ, ਡਿਸਪਲਿਨ ਦੀ ਗੱਲ ਕਰਦੇ, ਜਦੋਂ ਖਾਲਿਸਤਾਨ ਦੀ ਗੱਲ ਕਰਦੇ, ਡਿਸਪਲਿਨ ਦੀ ਗੱਲ ਕਰਦੇ, ਖਾਲਿਸ ਪਿਓਰ ਗੱਲ ਕਰਦੇ ਆ, ਤੇ ਉਹਦੇ ਵਿੱਚ ਉਹੀ ਆ ਵੀ ਜੇ ਡਿਸਪਲਿਨ ਆਪਾਂ ਇੱਥੇ ਦਿਖਾਵਾਂਗੇ ਉਹੀ ਆਪਣੇ ਮੁਲਕ ਦੇ ਵਿੱਚ ਜਿਹੜਾ ਉਹ ਡਿਸਪਲਿਨ ਤੁਸੀਂ ਦਿਖਾਓਗੇ। ਵੀਰ ਜੀ ਕੀ ਨਾਮ ਹੈ ਤੁਹਾਡਾ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਇੰਦਰਜੀਤ ਆ ਜੀ। ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਦੇ ਦਿਨ ਤੇ? ਬਹੁਤ ਵਧੀਆ ਲੱਗਿਆ ਜੀ ਉਰੇ ਆ ਕੇ, ਤੇ ਅਸੀਂ ਸੈਨ ਫਰਾਂਸਿਸਕੋ ਵੀ ਆਏ ਸੀਗੇ। ਠੀਕ ਹੈ। ਤੇ ਇੱਥੇ ਵੀ ਪਹੁੰਚੇ ਆ, ਤੇ ਬਸ ਸੰਗਤ ਦਾ ਬਹੁਤ ਧੰਨਵਾਦ ਤੇ ਤੁਹਾਡਾ ਬਹੁਤ ਧੰਨਵਾਦ। ਤੁਸੀਂ ਸੱਚ ਦੀ ਤੇ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਾ ਰਹੇ ਹੋ ਜੀ, ਤੇ ਬਸ ਇੰਨੀ ਥੈਂਕ ਯੂ। ਸੋ ਬਿਲਕੁਲ 9 ਵਜੇ ਵੋਟਾਂ ਸ਼ੁਰੂ ਹੋ ਚੁੱਕੀਆਂ ਆ, 5 ਵਜੇ ਤੱਕ ਵੋਟਾਂ ਪੈਣੀਆਂ ਆ। ਸੋ ਸੰਗਤਾਂ ਜਿਹੜੀਆਂ ਵੀ ਅਜੇ ਦੇਖ ਰਹੀਆਂ ਆ ਉਹਨਾਂ ਨੂੰ ਉਹੀ ਬੇਨਤੀ ਕਰ ਰਹੇ ਆ, ਸੇਵਾਦਾਰਾਂ ਦੀ ਗੱਲ ਮੰਨੋ। ਇਹਨਾਂ ਨੇ ਪ੍ਰਬੰਧਾਂ ਦੇ ਵਿੱਚ ਬਹੁਤ ਜ਼ਿਆਦਾ ਹੋਰ ਇਜ਼ਾਫਾ ਕੀਤਾ ਆ, ਬੂਥ ਜਿਹੜੇ ਉਹ ਦੁੱਗਣੇ ਕੀਤੇ ਆ, ਵਲੰਟੀਅਰ ਜਿਹੜੇ ਆ ਉਹ ਸੇਵਾਦਾਰ ਬਹੁਤ ਜ਼ਿਆਦਾ ਜੁੜੇ ਆ। ਜਿਨ੍ਹਾਂ ਨੇ ਆਲਰੇਡੀ ਵੋਟਾਂ ਪਾਈਆਂ ਉਹ ਇਸ ਵਾਰ ਸੇਵਾਦਾਰ ਦੇ ਰੂਪ ਦੇ ਵਿੱਚ, ਵਲੰਟੀਅਰ ਰੂਪ ਦੇ ਵਿੱਚ ਇਹ ਪਹੁੰਚੇ ਆ। ਸਿਆਟਲ ਤੋਂ ਆਏ ਹੋਏ ਆ। ਕਿੱਦਣ ਦੇ ਪਹੁੰਚੇ ਹੋਏ ਸੀ ਤੁਸੀਂ ਜੀ? 3 ਦਿਨ ਹੋ ਗਏ ਜੀ ਇੱਥੇ। 3 ਦਿਨ ਹੋ ਗਏ ਜਦੋਂ ਅਖੰਡ ਪਾਠ ਸਾਹਿਬ ਸ਼ੁਰੂਆਤ ਹੋਈ? ਹਾਂਜੀ ਇੱਥੇ ਹੀ ਉਦੋਂ ਤੋਂ ਜਿਹੜੇ ਹੋ ਰਹੇ ਆ ਜੀ। ਹਾਂਜੀ। ਕੀ ਨਾਮ ਹੈ ਜੀ ਆਪਦਾ? ਹਰਜਿੰਦਰ ਸਿੰਘ ਗਿੱਲ। ਕੀ ਕਹਿਣਾ ਚਾਹੁੰਦੇ ਤੁਸੀਂ? ਦੇਖੋ, ਇਹੋ ਜਿਹਾ ਪ੍ਰੋਗਰਾਮ ਕਦੇ ਵੀ ਕਿਤੇ ਦੇਖਣ ਦਾ ਮੌਕਾ ਨਹੀਂ ਲੱਗਿਆ, ਬਟ ਬਹੁਤ ਹੀ ਸਿਸਟਮੈਟਿਕਲੀ ਕੰਮ ਚੱਲ ਰਿਹਾ ਹੈ, ਜਿਸ ਨੂੰ ਅਸੀਂ ਐਪਰੀਸ਼ੀਏਟ ਕਰਦੇ ਹਾਂ। ਵਾਹਿਗੁਰੂ ਦਾ ਧੰਨਵਾਦ ਕਰਦੇ ਹਾਂ ਕਿ ਸਾਨੂੰ ਇਹੋ ਜਿਹਾ ਵੇਖਣ ਦਾ ਮੌਕਾ ਮਿਲਿਆ। ਤੇ ਸੋ ਇਹ ਹੈ ਵੀ ਜਿੰਨੇ ਵਲੰਟੀਅਰ ਵੀਰ ਹੈ, ਜਿੰਨੇ ਵੋਟਰਸ ਆਏ ਆ ਇੱਥੇ, ਉਹ ਵੀ ਵੈਲ ਟੂ ਡੂ ਮਤਲਬ ਵੀ ਆਪਣਾ ਕੰਮ ਨਿਭਾ ਰਹੇ ਹੈ। ਇਹ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਜੇ ਅਸੀਂ ਅੱਜ ਸਿਸਟਮ 'ਚ ਜਾਵਾਂਗੇ, ਅੱਜ ਅਸੀਂ ਸਿਸਟਮ ਨੂੰ ਅਡਾਪਟ ਕਰਾਂਗੇ ਦੇਖ ਕੇ, ਤਾਂ ਗਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਕਿਸੇ ਸਿਸਟਮ 'ਚ ਜਾਵਾਂਗੇ। ਸੋ ਵਾਹਿਗੁਰੂ ਜੀ ਦਾ ਬਹੁਤ ਹੀ ਧੰਨਵਾਦ ਹੈ। ਜੇਕਰ ਸਾਨੂੰ ਇਹ ਚੀਜ਼ ਮਿਲ ਜਾਂਦੀ ਹੈ ਤਾਂ ਸਾਡੀ ਕੌਮ ਦਾ ਫਖਰ ਹੈ ਜਿਹੜਾ ਉਹ ਕਈ ਗੁਣਾ ਉੱਚਾ ਹੋ ਜਾਊਗਾ। ਸੋ ਉਹ ਅਕਸਰ ਇੱਕ ਗੱਲ ਕਹੀ ਜਾਂਦੀ ਆ ਵੀ ਕਿਸੇ ਨੂੰ ਵੀ ਖਾਲਿਸਤਾਨ ਨਹੀਂ ਚਾਹੀਦਾ, ਤੇ ਇੱਥੇ ਦੇਖ ਕੇ ਤੁਹਾਨੂੰ ਕੀ ਲੱਗਦਾ ਹੈ? ਦੇਖੋ ਵੀਰ ਜੀ, ਜੇ ਖਾਲਿਸਤਾਨ ਚਾਹੀਦਾ ਜੀ ਤਾਂ ਹੀ ਤਾਂ ਨਾ ਇਕੱਠ ਹੈ ਜੀ। ਜੇ ਨਹੀਂ ਚਾਹੀਦਾ ਤਾਂ ਲੋਕ ਆਪਣੇ ਘਰਾਂ 'ਚ ਬੈਠੇ ਹੁੰਦੇ। ਉਹਨਾਂ ਦੇ ਗੱਲ ਤੇ ਚਪੇੜ ਉਹਨਾਂ ਦੀ ਗੱਲ। ਬਿਲਕੁਲ ਜੀ, ਬਿਲਕੁਲ ਇਹ ਸੱਚ ਆ। ਸਰਕਾਰਾਂ ਸਾਨੂੰ ਗੁੰਮਰਾਹ ਕਰਦੀਆਂ ਨੇ, ਇਸ ਕਰਕੇ ਕੋਈ ਇਹੋ ਜਿਹੀ ਗੱਲ ਨਹੀਂ। ਹਰ ਇੱਕ ਬੱਚਾ ਚਾਹੁੰਦਾ, ਬਜ਼ੁਰਗ ਤੋਂ ਲੈ ਕੇ ਬੱਚੇ ਤੱਕ ਹਰ ਇੱਕ ਚਾਹੁੰਦਾ ਵੀ ਸਾਨੂੰ ਖਾਲਿਸਤਾਨ ਚਾਹੀਦਾ ਜੀ। ਵੀ ਜੋ ਧੱਕੇ ਨਾਲ ਤਾਂ ਨਹੀਂ ਕਿਸੇ ਨੂੰ ਲਿਆਂਦਾ ਇੱਥੇ, ਸਾਰੇ ਆਪਣੀ ਮਰਜ਼ੀ ਨਾਲ। ਦੇਖੋ ਜੀ, ਬੜੀ ਆਪਦੀ ਮਰਜ਼ੀ ਨਾਲ ਆਇਆ ਜੀ। ਸਾਨੂੰ ਤਾਂ ਕਹਿੰਦੇ ਨੇ ਵੀ ਜਾਓ ਤੁਸੀਂ ਉੱਥੇ ਜੀ। ਦੇਖੋ, ਖਾਲਿਸਤਾਨ ਕੱਲਾ ਖਾਲਿਸਤਾਨ ਨਹੀਂ, ਉਹਦੇ ਵਿੱਚ ਸਾਰੀਆਂ ਕੌਮਾਂ ਨੂੰ ਹੀ ਸੱਦਾ ਹੋਊਗਾ, ਬਿਲਕੁਲ ਨਾ ਕਿ ਕੱਲੀ ਸਿੱਖ ਕੈਟੇਗਰੀ। ਖਾਲਿਸਤਾਨ ਮੀਨਸ ਵੀ ਇੱਕ ਵੱਖ ਕੰਟਰੀ, ਵੱਖ ਦੇਸ਼ ਹੋਵੇ, ਜਿਹਦੇ ਸਾਡੇ ਵੱਖ ਰੂਲ ਅਸੂਲ ਹੋਣ, ਸਾਡਾ ਲਾਅ, ਸਾਡਾ ਆਪਣਾ ਸੰਵਿਧਾਨ ਹੋਵੇ। ਜਿਹੜੀਆਂ ਚੀਜ਼ਾਂ ਦੀ ਸਾਨੂੰ ਬਾਹਰੋਂ ਕਮੀ ਮਿਲਦੀ ਹੈ, ਉਹ ਅਸੀਂ ਆਪਦੀਆਂ ਕਮੀਆਂ ਨੂੰ ਉਹਨਾਂ ਨੂੰ ਮੂਹਰੇ ਰੱਖ ਕੇ, ਦੂਰ ਕਰਕੇ ਅਸੀਂ ਲੋਕਾਂ ਦੇ ਸਾਹਮਣੇ ਲੈ ਕੇ ਆਈਏ, ਕਿਸੇ ਅੱਛੇ ਪਲੇਟਫਾਰਮ ਤੇ ਆਈਏ। ਸੋ ਇਹ ਬਹੁਤ ਵੱਡੀ ਗੱਲ ਹੈ। ਕਰਨਾ ਹੋ ਜਾਵੇ ਤਾਂ ਅਸੀਂ ਸਮਝੋ ਇੱਕ ਬਹੁਤ ਵੱਡੀ ਆਪਦੀ ਜ਼ਿੰਦਗੀ ਦੀ ਪੁਰਾਣੇ ਸਾਲਾਂ ਤੋਂ ਚੱਲੀ ਆਈ ਜਿੱਤ ਸਕਦੇ ਜੀ। ਇੱਕ ਮਾਨ ਸਾਹਿਬ ਹੁਣ ਜੀ ਬਰਨਾਲੇ ਹਲਕੇ ਤੋਂ ਦੁਬਾਰਾ ਖੜ ਰਹੇ ਨੇ ਜੀ, ਤੇ ਸੰਗਰੂਰ ਹਲਕੇ ਤੋਂ ਮੇਰੀ ਇੱਕ ਗੁਜ਼ਾਰਿਸ਼ ਆ ਸਾਰੇ ਭੈਣ ਭਾਈਆਂ ਨੂੰ ਜੀ, ਜਿਵੇਂ ਅੱਗੇ ਦੀ ਤਰ੍ਹਾਂ ਵੋਟਾਂ ਪਾਈਆਂ ਨੇ, ਐਤਕੀ ਮਾਨ ਸਾਹਿਬ ਨੂੰ ਵੱਧ ਚੜ ਕੇ ਵੋਟਾਂ ਪਾਉਣ ਜੀ। ਉਹਨਾਂ ਜਿਤਾਓ, ਕਿਉਂਕਿ ਆਪਣੇ ਹੱਕ ਦੀ ਗੱਲ ਕਰਦੇ ਨੇ ਜੀ ਉਹ। ਇਸ ਕਰਕੇ ਮੇਰਾ ਸਾਰੀਆਂ ਸੰਗਤ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਜੀ, ਹਰ ਇੱਕ ਭੈਣ ਭਾਈ ਵੋਟ ਪਾਵੇ ਸੰਗਰੂਰ ਹਲਕੇ ਵਾਲਾ ਜੀ। ਮਿਹਰਬਾਨੀ। ਤੇ ਜਿੱਦਾਂ ਆਪਾਂ ਪਹਿਲਾਂ ਤੁਸੀਂ ਗੱਲ ਕੀਤੀ ਵੀ ਕੋਈ ਨਹੀਂ ਮੰਗਦਾ ਖਾਲਿਸਤਾਨ, ਮੈਂ ਉਹਦੇ ਉੱਤੇ ਇੱਕ ਹੋਰ ਥੋੜੀ ਜਿਹੀ ਗੱਲ ਕਰਦਾ। ਮੈਂ ਇੱਕ ਆਪਣੀ ਪੰਥਕ ਪਾਰਟੀ ਆ ਪੰਜਾਬ ਦੇ ਵਿੱਚ, ਉਹਦਾ ਜਿਹੜਾ ਪ੍ਰਧਾਨ ਆ, ਉਹਦਾ ਇੱਕ ਹਾਸੋਹੀਣਾ ਬਿਆਨ ਮੈਂ ਸੁਣਿਆ ਥੋੜੇ ਕੁ ਦਿਨ ਪਹਿਲਾਂ, ਹਨਾ। ਉਹ ਕਹਿੰਦਾ ਵੀ ਜਿਹੜਾ ਪੰਜਾਬ ਦੇ ਕੋਲ ਮਤਲਬ ਜਿਹੜਾ ਆਪਣਾ ਲੈਂਡ ਰਕਬੇ ਦੀ ਗੱਲ ਕਰਦਾ ਸੀ ਵੀ ਜਿਹੜੀ ਇਨਕਮ ਵੀ ਝੋਨੇ ਤੋਂ ਸਾਨੂੰ ਕਿੰਨੀ ਇਨਕਮ ਜਾਂ ਕਣਕ ਤੋਂ ਸਾਨੂੰ ਕਿੰਨੀ ਇਨਕਮ, ਉਹਦਾ ਜੋ ਰੈਵਨਿਊ ਆਉਂਦਾ ਉਹਦੇ ਨਾਲ ਅਸੀਂ ਸਰਕਾਰ ਨਹੀਂ, ਇੰਡੀਪੈਂਡੈਂਟ ਸਟੇਟ ਨਹੀਂ ਚਲਾ ਸਕਾਂਗੇ। ਸੋ ਮੈਂ ਉਹਨੂੰ ਬਹੁਤਾ ਨਹੀਂ, ਜੇ ਉਹ ਕੋਈ ਡਾਟਾ ਚਾਹੀਦਾ ਉਹ ਵੀ ਆਪਾਂ ਪ੍ਰੋਵਾਈਡ ਕਰਵਾ ਸਕਦੇ ਹਾਂ, ਪਰ ਉਹਨੂੰ ਇੰਨਾ ਹੀ ਕਹਾਂਗੇ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਸੀ ਉਹ 'ਚ ਨਾ ਤਾਂ ਕਣਕ ਤੇ ਡਿਪੈਂਡ ਸੀਗੇ, ਨਾ ਝੋਨਾ ਹੁੰਦਾ ਸੀ ਉਦੋਂ, ਹਨਾ। ਬਹੁਤ ਵਧੀਆ ਰਾਜ ਉਦੋਂ ਚੱਲਦਾ ਸੀਗਾ। ਉਧਰ ਮਾੜੀ ਜਿਹੀ ਝਾਤ ਮਾਰ ਲਵੇ ਪਿੱਛੇ ਜਾ ਕੇ, ਇਤਿਹਾਸ ਪਿਆ ਹਨਾ 40 ਸਾਲ ਦਾ ਆਪਣਾ, ਮਾੜਾ ਜਿਹਾ ਪ੍ਰਧਾਨ ਸਾਹਿਬ ਨੂੰ ਉੱਥੇ ਨਿਗਾਹ ਮਾਰਨੀ ਚਾਹੀਦੀ ਆ, ਮੈਨੂੰ ਇਹ ਲੱਗਦਾ। ਸੋ ਬਿਲਕੁਲ ਤੁਸੀਂ ਦੇਖ ਸਕਦੇ ਆ, ਉਤਸ਼ਾਹ ਵੀ ਬਥੇਰਾ ਆ। ਜਿਨ੍ਹਾਂ ਵੋਟਾਂ ਪਾਈਆਂ ਉਹ ਐਜ਼ ਏ ਵਲੰਟੀਅਰ ਵੀ ਆਏ ਆ। ਬਾਕੀ ਲੋਕਲ ਸੰਗਤ ਦੂਰੋਂ ਜਿਹੜੀ ਆ, ਨੇੜਿਓਂ। ਮੈਨੂੰ ਹੁਣੇ ਕੁਝ ਸਮਾਂ ਪਹਿਲਾਂ ਮੇਨ ਜੋ ਕਿ ਅਮਰੀਕਾ ਦੇ ਬਿਲਕੁਲ ਦੂਜੇ ਪਾਸੇ ਆ, ਈਸਟ ਵਾਲੇ ਪਾਸੇ ਆ, ਨਿਊਯਾਰਕ ਤੋਂ ਵੀ ਪਰੇ ਆ,
21 ਘੰਟੇ ਦੀ ਫਲਾਈਟ ਫੜ ਕੇ ਉਹ ਬੰਦੇ ਪਹੁੰਚੇ ਆ, ਉਹਨਾਂ ਆ ਕੇ ਵੋਟ ਪਾਈ ਆ। ਬੜੀ ਖੁਸ਼ੀ ਉਹਨਾਂ ਨੂੰ ਮਹਿਸੂਸ ਹੋ ਰਹੀ ਸੀ ਤੇ ਇੱਥੇ ਵੀ ਤੁਸੀਂ ਦੇਖ ਸਕਦੇ ਆ ਵੀ ਬੜੇ ਉਤਸ਼ਾਹ ਦੇ ਨਾਲ, ਚਾਅ ਦੇ ਨਾਲ ਵੋਟਾਂ ਦੇ ਵਿੱਚ ਸ਼ਿਰਕਤ ਕਰ ਰਹੇ ਆ। ਸੋ ਇੰਨੀਆਂ ਗੱਲਾਂ ਦੇ ਨਾਲ ਹੁਣ ਸਮਾਪਤੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਵਰੇਜ ਲਗਾਤਾਰ ਚੱਲ ਰਹੀ ਆ ਰੈਫਰੈਂਡਮ ਦੀਆਂ ਵੋਟਾਂ ਤੋਂ, ਸੈਕਰਾਮੈਂਟੋ ਤੋਂ। ਕੁਝ ਹੋਰ ਨੌਜਵਾਨ ਆਪਣੇ ਨਾਲ ਜੁੜੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਜੀ? ਮੇਰਾ ਨਾਮ ਹਰਵਿੰਦਰ ਸਿੰਘ ਹੈ ਜੀ। ਕਿਹੜੀ ਜਗ੍ਹਾ ਤੋਂ ਆਏ ਆ? ਮੈਂ ਪੰਜਾਬ ਪਟਿਆਲਾ ਤੋਂ ਹਾਂ ਜੀ, ਤੇ ਹੁਣ ਇਸ ਟਾਈਮ ਅਸੀਂ ਲੋਕਲ ਸੈਕਰਾਮੈਂਟੋ ਤੋਂ ਹਾਂ। ਸੋ ਅੱਜ ਵੋਟਾਂ ਪਾਉਣ ਦੇ ਲਈ ਪਹੁੰਚੇ ਆ। ਕੀ ਮਨ ਦੇ ਵਿੱਚ ਆ ਸੀਗੇ? ਬਹੁਤ ਚਾਅ ਸੀਗੇ ਜੀ, ਆਪਣਾ ਬਹੁਤ ਉਤਸ਼ਾਹ ਸੀ। ਮਹੀਨੇ ਤੋਂ ਤਿਆਰੀਆਂ ਚੱਲ ਰਹੀਆਂ। ਸਾਡੇ ਸਾਰੇ ਟਰੱਕ ਵੀਰ ਨੇ, ਜਿੰਨੇ ਵੀ ਸਾਡੇ ਮੇਰੇ ਨਾਲ ਦੇ ਮਿੱਤਰ ਨੇ, ਸਾਰੇ ਟਰੱਕ ਵੀਰ ਨੇ, ਡਰਾਈਵਰ ਨੇ, ਤੇ ਅਸੀਂ ਆਪਣੇ ਮਾਲਕਾਂ ਨੂੰ ਪਹਿਲਾਂ ਮਹੀਨੇ ਤੋਂ ਕਿਹਾ ਵੀ ਅਸੀਂ ਵੋਟਾਂ ਪਾਉਣੀਆਂ, ਛੁੱਟੀਆਂ ਲਈਆਂ ਹੋਈਆਂ ਸੀਗੀਆਂ, ਤੇ ਸਾਨੂੰ ਇਹ ਬਹੁਤ ਹੀ ਵਧੀਆ ਲੱਗ ਰਿਹਾ। ਸਾਡੇ ਲੋਕਾਂ ਦਾ ਪਿਆਰ ਆ, ਜੋ ਇਕੱਠ ਆ ਆਪਣੇ ਖਾਲਿਸਤਾਨ ਦੇ ਪੱਖ ਦੇ ਲਈ ਜੋ ਲੋਕ ਜੁੜੇ ਆ, ਬਹੁਤ ਹੀ ਵਧੀਆ ਲੱਗ ਰਿਹਾ ਵੀ। ਕੀ ਨਾਮ ਹੈ ਵੀਰੇ? ਜਸਵਿੰਦਰ ਸਿੰਘ ਜੀ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਬਸ ਇਹੀ ਕਹਿਣਾ ਚਾਹੁੰਦੇ ਆ ਜੀ, ਇਹ ਬਹੁਤ ਹੀ ਵਧੀਆ ਉਪਰਾਲਾ ਇਹਨਾਂ ਦਾ ਵੀ ਆਪਣੀ ਪਤਾ ਲੱਗ ਜਾਂਦਾ ਵੀ ਕਿੰਨੀ ਆਪਣੀ ਵੋਟਿੰਗ ਹੈ, ਕੀ ਹਿਸਾਬ ਕਿਤਾਬ ਹੈ, ਤੇ ਬਾਕੀ ਉਤਸ਼ਾਹ ਬਹੁਤ ਆ ਸੰਗਤਾਂ ਦਾ ਜੀ। ਕੀ ਨਾਮ ਹੈ ਤੁਹਾਡਾ? ਸਰ ਮਨਜੀਤ ਸਿੰਘ ਨਾ ਜੀ। ਕੀ ਕਹਿਣਾ ਚਾਹੁੰਦੇ ਹੋ? ਬਸ ਤੁਸੀਂ ਸਾਨੂੰ ਚਾਅ ਹੀ ਬਹੁਤ ਹੈ ਜੀ, ਸਾਨੂੰ ਇਸ ਚੀਜ਼ ਦਾ ਮੌਕਾ ਮਿਲਿਆ ਸੀ ਇੱਥੇ ਆਣ ਕੇ ਵੋਟਾਂ ਪਾ ਸਕੇ, ਤੇ ਬਹੁਤ ਖੁਸ਼ੀ ਵਾਲੀ ਗੱਲ ਹੈ ਵੀ ਚਲ ਸਾਰੇ ਹੀ ਆਉਣ। ਬਾਕੀ ਅਸੀਂ ਸਨ ਫਰਾਂਸਿਸਕੋ ਪਹਿਲਾਂ ਵੋਟਾਂ ਪਾਈਆਂ ਹੋਈਆਂ ਨੇ, ਤੇ ਦੁਬਾਰਾ ਅਸੀਂ ਫਿਰ ਅੱਜ ਸਵੇਰ ਤੋਂ ਇੱਥੇ ਸਪੋਰਟ ਕਰਨ ਦੇ ਲਈ। ਹਾਂਜੀ, ਸਪੋਰਟ ਕਰਨ ਲਈ ਪਹੁੰਚੇ ਹੋਏ ਹਾਂ। ਥੈਂਕ ਯੂ ਜੀ, ਮਿਹਰਬਾਨੀ ਜੀ। ਹਾਂਜੀ, ਕੀ ਨਾਮ ਹੈ ਤੁਹਾਡਾ? ਸੰਦੀਪ ਸਿੰਘ ਆ ਜੀ। ਕੀ ਕਹਿਣਾ ਚਾਹੁੰਦੇ ਤੁਸੀਂ? ਕਹਿਣਾ ਮੈਂ ਚਾਹੁੰਦਾ ਆਪਣੇ ਜਿਵੇਂ ਇੱਥੇ ਮੈਂ ਸੈਕੰਡ ਟਾਈਮ ਆਇਆ, ਮੈਂ ਵੀ ਬੈਲਿੰਗਹੈਮ ਵਾਸ਼ਿੰਗਟਨ ਤੋਂ ਆਇਆ। ਸੋ ਮੇਰੀ ਵੀ ਵੋਟ ਰਹਿ ਗਈ ਸੀਗੀ ਲਾਸਟ ਟਾਈਮ ਸਨ ਫਰਾਂਸਿਸਕੋ। ਸੋ ਮੈਂ ਇਸकी ਦੁਬਾਰਾ ਹੁਣ ਫੇਰ ਆਇਆ ਟਰੱਕ ਤੇ। ਸੋ ਅੱਜ ਪਾ ਲਈ ਆ? ਹਾਂਜੀ, ਅੱਜ ਪਾ ਲਈ ਆ। ਹਾਂਜੀ, ਟਾਈਮ ਨਾਲ ਹੋ ਗਿਆ ਕੰਮ? ਟਾਈਮ ਨਾਲ ਕੰਮ ਹੋ ਗਿਆ। ਹਾਂਜੀ ਹਾਂਜੀ। ਬਾਕੀ ਮਾਣ ਮਹਿਸੂਸ ਕਰ ਰਿਹਾ ਮੁੰਡਾ। ਹਾਂਜੀ, ਕਿਉਂਕਿ ਇੱਦਾਂ ਆ ਜਿਵੇਂ ਸਾਰਿਆਂ ਨੂੰ ਵੋਟ ਪਾਉਣ ਦਾ ਜਿਵੇਂ ਹੱਕ ਹੈ। ਇੱਕ ਇੱਕ ਵੋਟ ਬਹੁਤ ਕੀਮਤੀ ਆ ਜੀ। ਜਿਹੜੇ ਵੀ ਹੋਰ ਜਿਵੇਂ ਮੰਨ ਲਓ ਪੱਕੇ ਵੀ ਸਿਟੀਆਂ ਜਿੰਨਾ ਵੀ ਹੈਗੇ ਨੇ ਹਨਾ, ਘਰ ਬੈਠੇ ਨੇ, ਉਹਨਾਂ ਨੂੰ ਵੀ ਆਉਣਾ ਚਾਹੀਦਾ। ਹਾਂਜੀ, ਧੰਨਵਾਦ ਜੀ, ਮਿਹਰਬਾਨੀ। ਖਾਲਸਾ ਵਾਹਿਗੁਰੂ। ਕਵਰੇਜ ਲਗਾਤਾਰ ਜਾਰੀ ਹੈ। ਆਪਣੇ ਨਾਲ ਬਲਵਿੰਦਰਪਾਲ ਸਿੰਘ ਜੀ ਬੇਰੀਏ ਤੋਂ ਇਸ ਟਾਈਮ ਜੁੜ ਚੁੱਕੇ ਆ, ਉਹਨਾਂ ਦੇ ਵੀ ਵਿਚਾਰ ਜਾਣਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸੈਨ ਫਰਾਂਸਿਸਕੋ ਵੀ ਆਪਾਂ ਗੱਲਬਾਤ ਕੀਤੀ ਸੀ, ਉਦੋਂ ਵੀ ਬਹੁਤ ਭਾਰੀ ਇਕੱਠ ਸੀ, ਬਹੁਤ ਉਤਸ਼ਾਹ ਸੀ। ਅੱਜ ਵੀ ਸੈਕਰਾਮੈਂਟੋ ਦੇ ਵਿੱਚ ਬੜਾ ਮਾਣ ਮਹਿਸੂਸ ਹੋ ਰਿਹਾ। ਹਾਂਜੀ, ਬਹੁਤ ਜ਼ਿਆਦਾ। ਅਸੀਂ ਸਨ ਫਰਾਂਸਿਸਕੋ ਨੂੰ ਬਹੁਤ ਧਿਆਨ ਨਾਲ ਵੇਖਿਆ ਸੀ ਵੀ ਲੋਕਾਂ ਦੀ ਜਿਹੜੀ ਸੰਗਤ ਦੀ ਜਿਹੜੀ ਆਵਾਜ਼ ਹੈ ਉਹ ਮਤਲਬ ਕਿਸ ਰੂਪ ਦੇ ਵਿੱਚ ਹੈ। ਤਾਂ ਉਹ ਚੜ੍ਹਦੀ ਕਲਾ ਦਾ ਇੱਕ ਪੈਗਾਮ ਸੀ ਵੀ ਲੱਖਾਂ ਬੰਦਾ ਵੋਟਾਂ ਪਾਉਣ ਆ ਰਿਹਾ ਔਰ ਲੱਖਾਂ ਵੋਟਾਂ ਭੁਗਤ ਰਹੀਆਂ, ਔਰ ਕਈ ਹਜ਼ਾਰ ਜਿਹੜੀ ਸਿੱਖ ਸੰਗਤ ਸੀ ਉਹ ਰਹਿ ਗਈ। ਸੋ ਉਹਦੇ ਵਿੱਚ ਫਿਰ ਪ੍ਰਬੰਧਕਾਂ ਨੇ ਸੈਕਰਾਮੈਂਟੋ ਕੈਲੀਫੋਰਨੀਆ ਦੀ ਰਾਜਧਾਨੀ ਦੇ ਵਿੱਚ ਜਿਹੜਾ ਇਹ ਪ੍ਰਬੰਧ ਕੀਤਾ ਹੈ ਖਾਲਿਸਤਾਨ ਰੈਫਰੈਂਡਮ ਦੀ ਵੋਟਿੰਗ ਦਾ, ਇਹ ਬਹੁਤ ਵੱਡਾ ਯਤਨ ਸੀ। ਤੇ ਪੰਜਾਬੀ ਰੇਡੀਓ USA ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਵੀ ਉਹਨਾਂ ਨੇ ਖਾਲਸਾ ਪੰਥ ਦੀ ਆਵਾਜ਼ ਨੂੰ ਦੂਰ ਦੂਰ ਤੱਕ ਪੂਰੀ ਵਰਲਡ ਵਿੱਚ ਲੋਕਾਂ ਦੇ ਵਿੱਚ ਪਹੁੰਚਾਇਆ, ਆਜ਼ਾਦੀ ਦੀ ਆਵਾਜ਼ ਪਹੁੰਚਾਈ ਹੈ, ਖਾਲਿਸਤਾਨ ਰੈਫਰੈਂਡਮ ਦੀ ਆਵਾਜ਼ ਪਹੁੰਚਾਈ ਹੈ। ਤੇ ਅਸੀਂ ਕਿਉਂਕਿ ਅਸੀਂ ਬੁਲਟ ਦੇ ਅਗੇਂਸਟ ਹਾਂ ਅਮਰੀਕਾ ਦੀ ਧਰਤੀ ਉੱਤੇ, ਸਾਨੂੰ ਜਿਹੜਾ ਵੋਟ ਦਾ ਹੱਕ ਸਰਕਾਰ ਦਿੰਦੀ ਹੈ ਡੈਮੋਕ੍ਰੇਸੀ ਦੇ ਵਿੱਚ, ਇਹਦੀ ਬਹੁਤ ਵੈਲਿਊ ਹੈ। ਔਰ ਅੱਜ ਕੈਲੀਫੋਰਨੀਆ ਦੇ ਜਿਹੜੇ ਸਿੱਖ ਨੇ ਉਹ ਆਪਣੀ ਵੋਟ ਦੀ ਤਾਕਤ ਦੀ ਵਰਤੋਂ ਕਰਕੇ ਖਾਲਿਸਤਾਨ ਰੈਫਰੈਂਡਮ ਨੂੰ ਕਾਮਯਾਬ ਕਰ ਰਹੇ ਆ, ਜੋ ਕਿ ਸਾਡਾ ਦੇਸ਼ ਬਣਨਾ। ਔਰ ਕਿਸੇ ਦੇ ਚਿਹਰੇ ਦੇ ਉੱਤੇ ਉਦਾਸੀ ਨਹੀਂ, ਕਿਸੇ ਚਿਹਰੇ ਦੇ ਉੱਤੇ ਕੋਈ ਸਵਾਲ ਨਹੀਂ, ਕੋਈ ਤਰਕ ਨਹੀਂ, ਕੋਈ ਲਾਜਿਕ ਨਹੀਂ। ਸਾਰੇ ਖਾਲਿਸਤਾਨ ਰੈਫਰੈਂਡਮ ਨੂੰ ਵੋਟ ਕਰਨ ਆਏ ਆ ਔਰ ਸਾਰੇ ਵੋਟ ਪਾ ਰਹੇ ਆ। ਕਿਸੇ ਪਾਸੇ ਲੰਗਰ ਛਕਿਆ ਜਾ ਰਿਹਾ ਹੈ, ਬੀਬੀਆਂ ਨੇ, ਭੈਣਾਂ ਨੇ, ਨੌਜਵਾਨ ਨੇ, ਬੱਚੇ ਨੇ, ਸਾਰੇ ਖਾਲਿਸਤਾਨ ਰੈਫਰੈਂਡਮ ਨੂੰ ਚਾਹੁੰਦੇ ਆ, ਪਸੰਦ ਕਰਦੇ ਆ, ਕਿਉਂਕਿ ਇਸ ਦੇ ਨਾਲ ਖਾਲਿਸਤਾਨ ਦੀ ਆਵਾਜ਼ ਪੂਰੀ ਦੁਨੀਆ ਤੱਕ ਜਾਣੀ ਹੈ। ਔਰ ਮੈਨੂੰ ਇਸ ਗੱਲ ਦੀ ਹੈਰਾਨੀ ਔਰ ਖੁਸ਼ੀ, ਅਸੀਂ ਕੈਲੀਫੋਰਨੀਆ ਗਵਰਨਮੈਂਟ ਦਾ, ਗਵਰਨਰ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਕੈਲੀਫੋਰਨੀਆ ਵਿਧਾਨ ਸਭਾ ਖਾਲਸਾ ਪੰਥ ਨੂੰ ਦਿੱਤੀ ਹੋਈ ਅੱਜ ਵੀ ਤੁਸੀਂ ਵੋਟਿੰਗ ਦਾ ਅਧਿਕਾਰ ਵਰਤ ਕੇ ਆਪਣੀ ਡੈਮੋਕ੍ਰੇਸੀ ਦੇ ਵਿੱਚ ਜੀਓ, ਖੁਸ਼ੀਆਂ ਮਾਣੋ ਔਰ ਆਪਣੇ ਦੇਸ਼ ਬਣਾਓ। ਔਰ ਇਸ ਕਰਕੇ ਅਸੀਂ ਬਹੁਤ ਖੁਸ਼ ਹਾਂ ਤੇ ਖਾਸ ਤੌਰ ਤੇ ਰੇਡੀਓ ਪੰਜਾਬੀ ਦੇ USA ਦੇ ਬਹੁਤ ਧੰਨਵਾਦੀ ਹਾਂ ਕਿ ਸਾਡੀ ਆਵਾਜ਼ ਨੂੰ ਦੁਨੀਆ ਤੱਕ ਪਹੁੰਚਾ ਰਹੇ ਨੇ, ਆਜ਼ਾਦੀ ਦੀ ਆਵਾਜ਼ ਪਹੁੰਚਾ ਰਹੇ ਨੇ, ਖਾਲਿਸਤਾਨ ਦੀ ਆਵਾਜ਼ ਪਹੁੰਚਾ ਰਹੇ ਨੇ। ਖਾਲਿਸਤਾਨ ਜ਼ਿੰਦਾਬਾਦ। ਲਗਾਤਾਰ ਕਵਰੇਜ ਚੱਲ ਰਹੀ ਆ। ਆਪਾਂ ਹੁਣ ਗੱਲਬਾਤ ਕਰਦੇ ਆ ਭਾਈ ਰਣਜੀਤ ਸਿੰਘ ਹੁਣਾਂ ਦੇ ਨਾਲ। ਅਕਸਰ ਜਦੋਂ ਵੀ ਗੱਤਕੇ ਦੀ ਗੱਲ ਹੁੰਦੀ ਆ ਉੱਥੇ ਤੁਸੀਂ ਇਹਨਾਂ ਦੀ ਕਮੈਂਟਰੀ ਅਕਸਰ ਸੁਣਦੇ ਆ। ਬਹੁਤ ਹੀ ਜੋਸ਼ੀਲੀ ਆਵਾਜ਼ ਦੇ ਵਿੱਚ, ਜੋਸ਼ੀਲੀਆਂ ਗੱਲਾਂ, ਕਵਿਤਾਵਾਂ ਦੇ ਨਾਲ ਲੋਕਾਂ ਦੇ ਵਿੱਚ ਜੋਸ਼ ਭਰਦੇ ਆ, ਤੇ ਨਾਲ ਦੇ ਨਾਲ ਬਹੁਤ ਹੀ ਰੌਚਕ ਢੰਗ ਦੇ ਨਾਲ ਜਿਹੜਾ ਗੁਰੂ ਸਾਹਿਬ ਦੇ ਵੱਲੋਂ ਵਰਸਾਈ ਹੋਈ ਖੇਡ ਆ, ਗੱਤਕਾ ਆ, ਉਸ ਦੇ ਬਾਰੇ ਆਪਾਂ ਨੂੰ ਦੱਸਦੇ ਆ। ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ। ਰੈਫਰੈਂਡਮ ਦੀਆਂ ਵੋਟਾਂ ਚੱਲ ਰਹੀਆਂ ਦੂਜੇ ਪੜਾਅ ਦੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪੰਜਾਬੀ ਰੇਡੀਓ USA ਦੇ ਮਾਧਿਅਮ ਰਾਹੀਂ
ਘਰਾਂ ਵਿੱਚ ਬੈਠੀਆਂ ਸੰਗਤਾਂ ਜਿੰਨੀਆਂ ਵੀ ਸੰਗਤਾਂ ਜਿਸ ਵੀ ਮਾਧਿਅਮ ਰਾਹੀਂ ਸੁਣ ਰਹੀਆਂ ਆ, ਸਾਰੀਆਂ ਸੰਗਤਾਂ ਨੂੰ ਪਿਆਰ ਭਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਭਾਈ ਸਾਹਿਬ, ਅੱਜ ਦੂਜੇ ਪੜਾਅ ਦੀਆਂ ਵੋਟਾਂ ਹੋ ਰਹੀਆਂ ਰੈਫਰੈਂਡਮ ਦੀਆਂ, ਸੰਗਤਾਂ ਦਾ ਠਾਠਾ ਮਾਰਦਾ ਇਕੱਠ ਕਿੱਦਾਂ ਮਹਿਸੂਸ ਹੋ ਰਿਹਾ? ਅਗੰਮੀ ਸ਼ਕਤੀ ਕਹ ਲਓ। ਇਹ ਤਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਨੇ ਜੋ ਸਿੱਖ ਪੰਥ ਦੀ ਆਰੰਭਤਾ ਕੀਤੀ ਆ, ਧੰਨ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਉਹ ਸਮੂਹ ਸ਼ਹੀਦਾਂ ਦਾ ਡੁੱਲਾ ਖੂਨ ਕਹਿ ਲਓ ਰੰਗ ਲੈ ਕੇ ਆ ਰਿਹਾ ਆ। ਕੋਈ ਸੋਚਿਆ ਨਹੀਂ ਜਾ ਸਕਦਾ ਸੀ ਵੀ ਦੂਜੇ ਪੜਾਅ ਤੇ ਇੰਨਾ ਇਕੱਠ ਹੋ ਜਾਊਗਾ। ਉਹ ਵੀ ਰਾਜਧਾਨੀ ਜੋ ਕੈਲੀਫੋਰਨੀਆ ਦੀ ਆ, ਐਡਾ ਤਗੜਾ ਇਕੱਠ ਵੇਖ ਕੇ ਤੇ ਅਗੰਮੀ ਸ਼ਕਤੀ ਜਿਹੜੀ ਉਹ ਕੋਈ ਕੰਮ ਕਰ ਰਹੀ ਆ। ਕੈਪੀਟਲ ਦੀਆਂ ਬਰੂਹਾਂ ਤੇ ਆ ਇਹ, ਉਹ ਵਿਧਾਨ ਸਭਾ ਆ ਕੈਲੀਫੋਰਨੀਆ ਦੀ, ਜਿੱਥੇ ਕਾਨੂੰਨ ਘੜੇ ਜਾਂਦੇ ਆ, ਕਾਨੂੰਨੀ ਢੰਗ ਦੇ ਨਾਲ ਚੱਲ ਰਿਹਾ। ਨਹੀਂ ਤਾਂ ਉੱਥੇ ਅਕਸਰ ਇਹ ਪ੍ਰੋਪੇਗੈਂਡਾ ਵੀ ਇਹ ਤਾਂ ਐਕਸਟ੍ਰੀਮਿਜ਼ਮ ਆ, ਇਹ ਤਾਂ ਇਦਾਂ ਕਰਦੇ ਤੇ ਇਦਾਂ ਕਰਦੇ। ਇੱਥੇ ਵੋਟਾਂ ਹੀ ਪੈ ਰਹੀਆਂ। ਬਿਲਕੁਲ ਜੀ, ਜੋ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਅਸੀਂ ਰਹਿ ਰਹੇ ਹਾਂ, ਜਿੱਥੇ ਜਾਏ ਬਈਏ ਭਲਾ ਕਹੀਏ, ਜੋ ਕਾਨੂੰਨੀ ਢੰਗ ਦੇ ਨਾਲ ਇਹ ਕਹਿ ਰਿਹਾ ਵੀ ਆਪਾਂ ਤੁਹਾਡੇ ਜਿਹੜੇ ਹੱਕ ਆ, ਸਾਡਾ ਵੇਖੋ ਅਸੀਂ ਕਿਸੇ ਦੇ ਨਾਲ ਧੱਕਾ ਨਹੀਂ ਕਰਦੇ। ਸਾਡੇ 9ਵੇਂ ਪਾਤਸ਼ਾਹ ਨੇ ਤਿਲਕ ਤੇ ਜੰਜੂ ਦੀ ਖਾਤਰ ਕੁਰਬਾਨੀ ਕੀਤੀ ਆ। ਅਸੀਂ ਕਿਸੇ ਧਰਮ ਦੇ ਨਾਲ ਵਿਰੋਧਤਾ ਨਹੀਂ ਕਰਦੇ, ਪਰ ਜਦੋਂ ਸਾਡੀ ਆਪਣੀ ਗੱਲ ਆਉਂਦੀ ਆ, ਸਾਡੇ ਨੌਜਵਾਨ ਜਿਹੜੇ ਤੁਸੀਂ ਵੇਖੋ ਭਾਵੇਂ ਸਿੱਖੀ ਤੋਂ ਪਤਤ ਆ, ਉਹਨਾਂ ਦੇ ਅੰਦਰ ਜੋਸ਼ ਵੇਖੋ। ਉਹ ਜਿਹੜੀ ਕਾਨੂੰਨੀ ਢੰਗ ਦੇ ਨਾਲ ਆ, ਬੜੀ ਪੀਸਫੁਲੀ ਢੰਗ ਦੇ ਨਾਲ ਵੋਟਿੰਗ ਹੋ ਰਹੀ ਆ, ਤੇ ਬੜਾ ਮਨ ਨੂੰ ਖੁਸ਼ੀ ਹੁੰਦੀ ਆ ਕਿ ਵੀ ਸਾਡੇ ਨੌਜਵਾਨ ਬੱਚੇ, ਸਾਡੀਆਂ ਬੀਬੀਆਂ, ਭਾਵੇਂ ਛੋਟੇ ਬੱਚੇ ਵੋਟ ਨਹੀਂ ਵੀ ਪਾ ਸਕਦੇ, ਉਹ ਤਾਂ ਵੀ ਨਾਲ ਆਏ ਆ। ਮੈਂ ਵੇਖਿਆ ਕਿ ਉਹ ਨਿੱਕੀ ਨਿੱਕੀ ਸੇਵਾ ਕਰ ਰਿਹਾ, ਕੋਈ ਲੰਗਰ ਵਰਤਾਉਣ ਦੀ ਸੇਵਾ ਕਰ ਰਿਹਾ, ਕੋਈ ਜੋ ਖਾਲਿਸਤਾਨ ਦੇ ਝੰਡੇ ਆ ਨਿੱਕੇ ਨਿੱਕੇ ਉਹਨਾਂ ਦੀ ਸੇਵਾ ਕਰ ਰਿਹਾ। ਉਹਨਾਂ ਨੂੰ ਵੇਖ ਕੇ ਲੱਗਦਾ ਵੀ ਜਿਹੜਾ ਇਹ ਸਿੱਖ ਕੌਮ ਨੂੰ ਜਿੰਨਾ ਤੁਸੀਂ ਦਬਾਉਣ ਦੀ ਕੋਸ਼ਿਸ਼ ਕਰੋਗੇ ਉਹਨਾਂ ਉੱਭਰ ਕੇ ਆਊਗੀ। ਇਹ ਕੌਮ ਤਾਂ ਉਹ ਆ, ਇੱਥੇ ਅੱਜ ਤੁਸੀਂ ਲੰਗਰ ਵੇਖ ਰਹੇ ਆ, ਲੰਗਰ ਵਰਤਾਏ ਜਾ ਰਹੇ ਆ, ਉਹ ਇਹ ਨਹੀਂ ਵਰਤਾਏ ਜਾ ਰਹੇ ਕਿ ਤੁਸੀਂ ਸਿੱਖ ਜਿਹੜੇ ਵੋਟਾਂ ਪਾਉਣ ਆਏ ਉਹਨਾਂ ਵਾਸਤੇ ਹੀ ਆ। ਜਿਹੜਾ ਮਰਜ਼ੀ ਛਕੀ, ਜੋ ਆਵੇ ਸੋ ਰਾਜੀ ਜਾਵੇ, ਦੂਜੀ ਕਮਿਊਨਿਟੀ ਭਾਵੇਂ ਕਿਉਂ ਨਾ ਆਵੇ। ਸੋ ਇਸ ਕਰਕੇ ਸਿੱਖ ਕੌਮ ਜਿਹੜੀ ਆ, ਇਹ ਤਾਂ ਮਹਾਰਾਜ ਸਾਹਿਬ ਜੀ ਨੇ ਇਹੋ ਜਿਹਾ ਧਰਮ ਬਖਸ਼ਿਸ਼ ਕੀਤੀ ਆ। ਸਾਨੂੰ ਬੜਾ ਮਾਣ ਮਹਿਸੂਸ ਹੋਣਾ ਚਾਹੀਦਾ ਕਿ ਸਿੱਖ ਹਰੇਕ ਦਾ ਭਲਾ ਸੋਚਦਾ। ਸ੍ਰੀ ਦਰਬਾਰ ਸਾਹਿਬ ਦੇ 4 ਦਰਵਾਜ਼ੇ ਆ। ਅਵਲ ਅੱਲ੍ਹ ਨੂਰ ਪਾਇਆ ਕੁਦਰਤ ਕੇ ਸਭ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਪਲਵੇ ਕੋ ਮੰਦੇ। 4 ਵਰਨਾਂ ਨੂੰ ਸਾਂਝਾ, 4 ਵਰਨਾਂ ਨੂੰ ਸਾਂਝਾ ਜੀ, ਖੱਤਰੀ ਬ੍ਰਾਹਮਣ ਸੂਦ ਬੈਸ ਨੂੰ ਸਾਰਿਆਂ ਨੂੰ ਸਮਝਾ। ਅੱਜ ਜਥੇਦਾਰ ਗੁਰਦੇਵ ਸਿੰਘ ਜੀ ਕੌਂਕੇ, ਉਹਨਾਂ ਨੂੰ ਕੌਮੀ ਸ਼ਹੀਦ ਅੱਜ ਐਲਾਨਿਆ ਗਿਆ। 1993 ਦੇ ਵਿੱਚ ਉਹਨਾਂ ਦੀ ਸ਼ਹਾਦਤ ਹੁੰਦੀ। ਆਪਾਂ ਨੂੰ ਪਤਾ ਵੀ ਉੱਥੋਂ ਦੀ ਬੁੱਚੜ ਸਰਕਾਰ ਨੇ ਉਸ ਟਾਈਮ ਦੇ ਉੱਤੇ ਕੀ ਕੀਤਾ, ਪ੍ਰਸ਼ਾਸਨ ਨੇ। ਅੱਜ ਉਹਨਾਂ ਦਾ ਪਰਿਵਾਰ ਵੀ ਪਹੁੰਚਿਆ, ਉਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇੰਨੇ ਵਰਿਆਂ ਬਾਅਦ ਆਪਾਂ ਦੇਖਦੇ ਹਾਂ ਵੀ ਇੱਕ ਕੌਮ ਦੇ ਜਥੇਦਾਰ ਦੇ ਨਾਲ ਐਡੀ ਵੱਡੀ ਗੱਲ ਹੋਈ ਹੋਵੇ, ਤੇ ਅੱਜ ਇੰਨੇ ਵਰਿਆਂ ਬਾਅਦ, ਇੰਨੇ ਦਹਾਕਿਆਂ ਬਾਅਦ ਇਹ ਹੋ ਰਿਹਾ। ਉੱਥੋਂ ਦੀਆਂ ਸਰਕਾਰਾਂ, ਉੱਥੋਂ ਦੀਆਂ ਪੰਥਕ ਸ਼ਕਤੀਆਂ, ਲੀਡਰ ਸਭ ਫੇਲ ਹੀ ਰਹੇ। ਜਿਹੜਾ ਸ਼ਹੀਦ ਆ ਨਾ ਜੀ, ਜਦੋਂ ਕੁਰਬਾਨੀ ਕਰ ਜਾਂਦਾ ਆ, ਸਾਨੂੰ ਤਾਂ ਇਹ ਲੱਗਦਾ ਵੀ ਖਰਿਆ ਉਹਨੇ ਕੁਰਬਾਨੀ ਕਰਤੀ ਆ, ਸਰਕਾਰ ਨੇ ਸੋਚਿਆ ਸੀ ਵੀ ਟੁਕੜੇ ਟੁਕੜੇ ਕਰਕੇ ਨਹਿਰ 'ਚ ਦਰਿਆ 'ਚ ਰੋੜਤਾ ਆ, ਵੀ ਖਰਿਆ ਇਹ ਕੰਮ ਮੁੱਕ ਜਾਣਾ ਆ। ਪਰ ਜਦੋਂ ਅੱਜ ਅਸੀਂ ਨਾ ਜਿਨ੍ਹਾਂ ਨੇ ਕਤਲੇਆਮ ਕੀਤਾ, ਜਿਨ੍ਹਾਂ ਨੇ ਟੌਰਚਰ ਕੀਤਾ ਆ, ਕਿਹਨਾਂ ਦੀ ਸ਼ਹਿ 'ਤੇ ਕੀਤਾ ਆ, ਅੱਜ ਉਹ ਬਕ ਰਹੇ ਆ, ਮੈਨੂੰ ਤਾਂ ਜੀ ਫਲਾਣੇ ਬੰਦੇ ਨੇ ਕਿਹਾ ਸੀ, ਮੈਨੂੰ ਤਾਂ ਫਲਾਣੇ ਅਫਸਰ ਨੇ ਕਿਹਾ ਸੀ। ਸੋ ਗੱਲ ਇਹ ਆ ਵੀ ਇਹ ਜਿਹੜਾ ਕਰਮਾਂ ਦਾ ਖੇਤ ਆ ਨਾ, ਸੰਸਾਰ ਤੇ ਸਾਨੂੰ ਜਨਮ ਮਿਲਿਆ, ਜਿੱਦਾਂ ਦਾ ਬੀਜੋਗੇ ਅਸੀਂ ਉਦਾਂ ਦਾ ਵੱਢਣਾ ਇੱਕ ਦਿਨ ਜ਼ਰੂਰ ਆ। ਸਮਾਂ ਲੱਗ ਜਾਂਦਾ ਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 4 ਸਾਹਿਬਜ਼ਾਦੇ ਸੀ, 2 ਸਾਹਿਬਜ਼ਾਦੇ ਚਮਕੌਰ ਸਾਹਿਬ ਸ਼ਹੀਦ ਹੋ ਗਏ, ਜੋ ਸਾਹਿਬਜ਼ਾਦੇ ਸਰਹੰਦ ਦੀਆਂ ਨੀਹਾਂ ਵਿੱਚ ਚੁਣੇ ਗਏ। ਮਹਾਰਾਜ ਨੇ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੋਰਿਆ। ਫਿਰ ਹਿੰਦੁਸਤਾਨ ਦੀ ਤੁਸੀਂ ਵੇਖੋ ਕਿ ਪਹਿਲਾ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ, ਜਿਹਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਏ। ਸਮਾਂ ਤੇ ਲੱਗ ਜਾਂਦਾ, ਪਰ ਇੱਕ ਕਹਾਵਤ ਹੈ, ਕਹਿੰਦੇ ਜਵਾਨੇ ਇੱਕ ਸਾਰ ਨਹੀਂ ਰਹਿੰਦੇ, ਜਵਾਨੇ ਬਦਲ ਜਾਂਦੇ। ਸੋ ਇਸ ਕਰਕੇ ਉਹਨਾਂ ਦਾ ਜਿਹੜਾ ਖੂਨ ਆ, ਜਥੇਦਾਰ ਗਿਆਨੀ ਗੁਰਦੇਵ ਸਿੰਘ ਜੀ ਕੌਂਕਾ ਸਾਹਿਬ ਬੜੇ ਜੀਵਨ ਵਾਲੇ ਸਿੰਘ ਸੀ, ਬੜੇ ਚੜ੍ਹਦੀ ਕਲਾ ਵਾਲੇ ਸਿੰਘ ਸੀ, ਜਿਨ੍ਹਾਂ ਨੂੰ ਸਰਬੱਤ ਖਾਲਸਾ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਸ ਵੇਲੇ ਸ੍ਰੀਮਾਨ ਸੰਤ ਬਾਬਾ ਠਾਕਰ ਸਿੰਘ ਜੀ, ਸਾਰੇ ਮਹਾਂਪੁਰਸ਼ਾਂ ਨੇ, ਸਾਰੀ ਕੌਮ ਨੇ ਉਹਨਾਂ ਨੂੰ ਜਥੇਦਾਰੀ ਦਿੱਤੀ। ਪਰ ਇਹੋ ਜਿਹਾ ਜਥੇਦਾਰ ਨਾਲ ਤੁਸੀਂ ਇੰਨਾ ਘਟੀਆ ਸਲੂਕ ਕਰੋ, ਤੇ ਉਹ ਤੁਹਾਡੇ ਸਾਹਮਣੇ ਆ ਜਿਹੜਾ ਅੱਜ ਇਕੱਠ ਆ ਨਾ, ਇਹਨਾਂ ਦੀ ਸ਼ਹੀਦਾਂ ਦੀ ਬਦੌਲਤ ਆ। ਉਹਨਾਂ ਸ਼ਹੀਦਾਂ ਨੂੰ ਪ੍ਰਣਾਮ, ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਆ। ਉਹਨਾਂ ਦਾ ਜਿਹੜਾ ਖੂਨ ਡੁੱਲਿਆ ਆ, ਉਹ ਅਜਾਈ ਨਹੀਂ ਜਾਣਾ। ਇਹ ਭੁਲੇਖਾ ਕੱਢ ਦਿਓ ਮਨ ਚੋਂ। ਅਸੀਂ ਧੱਕਾ ਕਿਸੇ ਨਾਲ ਕਰਦੇ ਨਹੀਂ, ਪਰ ਜਿਹੜਾ ਸਾਡੇ ਤੇ ਚੜ੍ਹ ਕੇ ਆਊਗਾ ਉਹਨੂੰ ਇੱਟ ਦਾ ਜਵਾਬ ਪੱਥਰ ਦਿੱਤਾ ਜਾਊਗਾ। ਤੇ ਜਾਂਦੇ ਜਾਂਦੇ ਸੰਗਤਾਂ ਦੇ ਲਈ ਜੇ ਕੁਝ 2 ਸ਼ਬਦ, ਕੋਈ ਕਵਿਤਾ ਦੇ ਰੂਪ ਦੇ ਵਿੱਚ ਜੇ ਤੁਸੀਂ ਕੁਝ ਪੇਸ਼ ਕਰਨਾ। ਤੇਰੇ ਲਾਲਾਂ ਦਾ ਖੂਨ ਜੇ ਡੁੱਲਦਾ ਨਾ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਤੇਰੇ ਲਾਲਾਂ ਦੇ ਖੂਨ ਜੇ ਡੁੱਲਦਾ ਨਾ, ਸਿਰ ਸਿੱਖੀ ਦੇ ਤਖਤ ਨਾ ਤਾਜ ਰਹਿੰਦਾ, ਤਾਲੇ ਟੁੱਟਦੇ ਨਾ ਗੁਲਾਮੀਆਂ ਦੇ, ਤੇ ਦੇਸ਼ ਉਵੇਂ ਹੀ ਅੱਜ ਮਥਾਜ ਰਹਿੰਦਾ। 9ਵਾਂ ਗੁਰੂ ਜੇ ਬਲੀਦਾਨ ਨਾ ਦਿੰਦਾ, ਜੰਜੂ ਲਾਉਣ ਦਾ ਅੱਜ ਰਿਵਾਜ ਰਹਿੰਦਾ। 10ਮ ਪਿਤਾ ਸਰਬੰਸ ਜੇ ਬਾਰਦਾਨਾ ਸਿੰਘਾ, ਅਜੇ ਵੀ ਮੁਗਲਾਂ ਦਾ
ਰਾਜ ਰਹਿੰਦਾ। ਦੂਜੀ ਗੱਲ ਮੈਂ ਹੋਰ ਇੱਕ ਛੋਟਾ ਜਿਹਾ ਸ਼ੇਰ ਸੁਣਾ ਦਿੰਦਾ। ਸਾਡਾ ਰਾਜ ਰਿਹਾ ਮਹਾਰਾਜਾ ਰਣਜੀਤ ਸਿੰਘ ਨੇ, ਉਹਨੇ ਰਾਜ ਕੀਤਾ, ਕਾਬਲ ਕੰਧਾਰ ਤੱਕ ਅਸੀਂ ਰਾਜ ਕੀਤਾ। ਸਾਡੇ ਰਾਜ ਦੌਰਾਨ ਸਾਡੇ ਡੋਲਿਆਂ ਤੇ ਕੋਹੇ ਨੂਰ ਹੀਰੇ ਵੱਜਦੇ ਰਹੇ, ਪਰ ਕਿਸੇ ਕਵੀ ਨੇ ਲਿਖਿਆ, ਕਹਿੰਦਾ ਸਾਡਾ ਸਾਰਾ ਇਤਿਹਾਸ ਦਸਤਾਰ ਦਾ ਹੈ, ਵੈਰੀ ਸਦਾ ਸਾਨੂੰ ਲਲਕਾਰਦੇ ਰਹੇ, ਰਹਿਣ ਦੇਣਾ ਨਹੀਂ ਕੋਈ ਅਸੀਂ ਪੱਗ ਵਾਲਾ, ਉਹ ਹੁਕਮ ਤੇ ਹੁਕਮ ਚਾੜਦੇ ਰਹੇ, ਸਾਡੇ ਸਿਰਾਂ ਦਾ ਸਦਾ ਮੁੱਲ ਪਾ ਕੇ ਝਾੜੀ ਝਾੜੀ ਅੰਦਰ ਸਾਨੂੰ ਭਾਲਦੇ ਰਹੇ ਘਰ ਸਾਡੇ ਘੋੜੇ ਕਾਠੀਆਂ ਤੇ, ਅਸੀਂ ਔਖੇ ਤੋਂ ਔਖਾ ਕਾਜ ਕੀਤਾ, ਪਿਸ਼ੌਰ ਬੰਨੂ ਕਹਾੜ ਕਸ਼ਮੀਰ ਤਾਈਂ ਸਾਡੀ ਇਸ ਦਸਤਾਰ ਨੇ ਹੈ ਰਾਜ ਕੀਤਾ। ਜੇ ਅਸੀਂ ਘੋੜਿਆਂ ਦੀਆਂ ਕਾਠੀਆਂ 'ਤੇ ਰਹਿ ਕੇ ਦਿਨ ਕੱਟੇ ਆ, ਅੱਜ ਤਾਂ ਅਸੀਂ ਵਿਦੇਸ਼ਾਂ ਦੇ ਵਿੱਚ ਆ। ਇਹ ਕਿਹਨਾਂ ਦੀ ਬਦੌਲਤ ਆ? ਇਹ 10 ਗੁਰੂ ਸਾਹਿਬਾਨਾਂ ਦੀ, ਗੁਰੂ ਗ੍ਰੰਥ ਸਾਹਿਬ ਜੀ ਤੇ ਸਮੂਹ ਸ਼ਹੀਦਾਂ ਦੀ ਬਦੌਲਤ ਅਸੀਂ ਵਿਦੇਸ਼ਾਂ 'ਚ ਬੈਠੇ ਆ। ਅਸੀਂ ਆਪਣੇ ਗੁਰੂ ਸਾਹਿਬ ਦੇ ਚਰਨਾਂ 'ਚ ਇਹੀ ਅਰਦਾਸ ਕਰਦੇ ਆ ਕਿ ਅੰਤਲੇ ਸਵਾਸਾਂ ਤੱਕ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ ਵੀ ਮੰਗਾਂਗੇ, ਨਾਲ ਜੋ ਸਾਡਾ ਹੱਕ ਬਣਦਾ, ਹੱਕ ਸਾਡਾ ਜੋ ਬਣਦਾ ਅਸੀਂ ਲੈ ਕੇ ਰਹਿਣਾ ਏ, ਅਸੀਂ ਰਹੀਏ ਜਾਂ ਨਾ ਰਹੀਏ, ਜਿੰਦਾ ਸਿੱਖ ਕੌਮ ਦਾ ਰਹਿਣਾ ਹੈ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਆਪਣੇ ਨਾਲ ਕੁਝ ਹੋਰ ਸਿੰਘ ਜੁੜੇ ਆ, ਉਹ ਵੀ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਆ। ਵਾਹਿਗੁਰੂ ਜੀ ਕਾ ਖਾਲਸਾ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਨਾਮ ਹੈ ਵੀਰ ਜੀ? ਦਾਸ ਦਾ ਨਾਮ ਗੁਰਜੀਤ ਸਿੰਘ ਆ। ਕਿਹੜੀ ਜਗ੍ਹਾ ਤੋਂ ਆਏ ਆ? ਦਾਸ ਬਟਾਲੇ ਤੋਂ ਆ, ਸੈਨੋਸ ਦੇ ਰਹਿੰਦਾ ਆ ਵੈਸੇ। ਠੀਕ ਹੈ। ਤੇ ਪਿਛਲੀ ਵਾਰੀ ਵੋਟ ਪੈ ਗਈ ਸੀ? ਦਾਸ ਦੀ ਪੈ ਗਈ ਸੀ, ਇਸ ਵਾਰੀ ਵਲੰਟੀਅਰ ਆ, ਦਾਸ ਸੇਵਾ ਨਿਭਾ ਰਿਹਾ ਸੀ ਇੱਥੇ 3 ਦਿਨਾਂ ਤੋਂ ਇੱਥੇ ਹੀ ਸੀਗਾ। ਠੀਕ ਹੈ। ਮਹਾਰਾਜ ਦੀ ਹਜ਼ੂਰੀ ਦੇ ਵਿੱਚ ਸੇਵਾ ਕਰਦੇ ਪਏ ਸੀ, ਹੁਣ ਇੱਥੇ ਥੋੜੀ ਸੇਵਾ ਕਰਦੇ ਉਰੇ ਨੂੰ ਸੰਗਤ ਨੂੰ ਜਿਹੜਾ ਹਾਂਜੀ ਸੰਗਤ ਨੂੰ ਸੰਭਾਲ ਦੇਖਣਾ, ਕਿਸੇ ਨੂੰ ਕੋਈ ਜ਼ਰੂਰਤ ਆ ਜਲ ਦੀ ਸੇਵਾ ਜਾਂ ਕਿਸੇ ਨੂੰ ਫੂਡ ਦੀ ਸੇਵਾ ਆ ਜਾਂ ਕੋਈ ਸ਼ਰਾਰਤ ਕਰਦਾ ਆ ਉਹਨੂੰ ਹਟਾਉਣਾ। ਬੇਨਤੀ ਇਹ ਕਰਨੀ ਕਿ ਵੀਰੇ ਸਹੀ ਤਰੀਕੇ ਨਾਲ ਵੋਟ ਪਾ ਕੇ ਜਾਓ। ਕਾਫੀ ਸੰਗਤ ਆ, ਨੀਅਰ ਅਬਾਊਟ 2 ਲੱਖ ਦੇ ਸੰਗਤ ਕਰੀਬ ਪਾ ਹੀ ਜਾਊਗੀ ਵੋਟ। ਐਰਕੀ ਵੀ ਲੱਗਦਾ ਜਿਸ ਤਰ੍ਹਾਂ ਸਨ ਫਰਾਂਸਿਸਕੋ ਤੋਂ ਵੱਧ ਵੋਟਾਂ ਪੈਣਗੀਆਂ ਇੱਥੇ, ਤੇ ਦਿੱਲੀ ਨੂੰ, ਬੀਜੇਪੀ ਨੂੰ, ਭਾਰਤ ਸਰਕਾਰ ਨੂੰ ਇੱਕ ਵਾਰੀ ਪਤਾ ਲੱਗ ਜੂਗਾ ਕਿ ਸਿੱਖ ਬਾਹਰ ਰਹਿੰਦੇ ਨੇ ਤੇ ਉਹਨਾਂ ਦੀਆਂ ਨਾਸਾਂ 'ਚ ਦਮ ਕਰਕੇ ਰੱਖਣਗੇ। ਜਿੰਨਾ ਟਾਈਮ ਉਹ ਇੱਕ ਡੈਮੋਕ੍ਰੇਸੀ ਦੇ ਨਾਲ ਨਹੀਂ ਚੱਲਦੇ, ਉਹਨਾਂ ਟਾਈਮ ਉਹਨਾਂ ਦੀਆਂ ਨਾਸਾਂ ਬੰਦ ਕਰਕੇ ਰੱਖਣਗੇ ਸਿੱਖ। ਭਾਵੇਂ ਉਹ ਬਿਆਨ ਦੇ ਕੇ ਮੁੱਕਰ ਜਾਂਦੇ ਨੇ ਕਿ ਅਸੀਂ ਫਸਲਾਂ ਦੀ MSP ਵਾਪਸ ਲੈ ਲਈ ਆ, ਪਰ ਉਹਨਾਂ ਨੇ ਨਹੀਂ ਲਈ। ਫਿਰ ਸਾਡੇ ਸਿੱਖਾਂ ਨੂੰ ਫਿਰ ਉਸੇ ਹੀ ਮੋੜ ਤੇ ਲਿਆ ਕੇ ਇਹਨਾਂ ਨੇ ਖੜੇ ਕੀਤਾ ਆ। ਇਹੋ ਹੀ ਨਤੀਜਾ ਆ ਜਿਹੜਾ ਇੰਨਾ ਜ਼ਿਆਦਾ ਖਾਲਿਸਤਾਨ ਬਾਰੇ ਸਾਰੇ ਸਿੱਖ ਕੌਮ ਆ ਕੇ ਵੋਟਾਂ ਵੱਧ ਤੋਂ ਵੱਧ ਪਾ ਰਹੇ ਨੇ। ਸਾਰਿਆਂ ਨੂੰ ਬੇਨਤੀ ਆ, ਜਿੱਥੇ ਜਿੱਥੇ ਵੀ ਅੱਗੋਂ ਵੀ ਵੋਟਾਂ ਪੈਂਦੀਆਂ ਆ, ਸਾਰੇ ਉੱਥੇ ਜਾ ਕੇ ਵੋਟਾਂ ਪਾਉਣ ਤੇ ਆਪਣੇ ਬਾਰੇ ਦੱਸਣ, ਸਿੱਖਾਂ ਬਾਰੇ ਕਿ ਅਸੀਂ ਇਹਨਾਂ ਤੋਂ ਕਿੰਨੇ ਜ਼ਿਆਦਾ ਦੁਖੀ ਆ, ਕਿੰਨੇ ਜ਼ਿਆਦਾ ਪਰੇਸ਼ਾਨ ਚੱਲਦੇ ਆ। ਇਸੇ ਲਈ ਮੰਗ ਆ, ਇਸੇ ਲਈ ਖਾਲਿਸਤਾਨ ਦੀ ਮੰਗ ਆ। ਸਾਡੇ ਵੀਰਾਂ ਨੂੰ ਬਿਨਾਂ ਗੱਲ ਤੋਂ ਜੇਲ੍ਹਾਂ ਦੇ ਵਿੱਚ ਸੁੱਟਿਆ ਜਾਂਦਾ ਆ, ਕੋਈ ਗੱਲ ਛੋਟੀ ਜੀ ਵੀ ਗੱਲ ਤੋਂ ਕਿ ਇਹਨੇ ਆਹ ਕਰਤਾ ਆ। ਉਹ ਹਰਿਆਣੇ ਦੇ ਵਿੱਚ ਜੇ ਹੋਇਆ ਸੀ ਤੇ ਉਹਨਾਂ ਤੇ ਕੋਈ NSA ਨਹੀਂ, ਕੋਈ ਕੁਛ ਨਹੀਂ ਹੋਇਆ, ਤੇ ਸਾਡੇ ਸਿੰਘਾਂ ਨੇ ਕੁਝ ਕੀਤਾ ਵੀ ਨਹੀਂ। ਪਿੰਡ ਦਾ ਹੀ ਥਾਣਾ ਸੀ, ਉੱਥੇ ਹੀ ਗਏ ਸੀਗੇ, ਉਦੋਂ ਤੇ ਥਾਣੇ ਵਾਲਿਆਂ ਨੇ ਕੁਝ ਨਹੀਂ ਕਿਹਾ, ਬਾਅਦ ਵਿੱਚ NSA ਲਾਤੀ। ਦਾਸ ਦੇ ਸਕੇ ਭਤੀਜੇ ਨੂੰ ਵੀ NSA ਲਾ ਕੇ ਇਹਨਾਂ ਨੇ ਲਾਉਣ ਲੱਗੇ ਸੀ, NSA ਲਾਉਣ ਲੱਗੇ, ਫਿਰ NSA ਨਹੀਂ ਲਾਈ, 153 ਲਾ ਕੇ ਇਹਨਾਂ ਨੇ ਅੰਦਰ ਸੁੱਟਤਾ ਗਈ। ਸੋ ਇਹਨਾਂ ਚੀਜ਼ਾਂ ਕਰਕੇ ਤੁਹਾਡੀ ਮੰਗ? ਹਾਂਜੀ, ਇਸੇ ਕਰਕੇ ਆ ਖਾਲਿਸਤਾਨ ਦੀ ਮੰਗ ਆ। ਅਕਾਲ ਪੁਰਖ ਕਿਰਪਾ ਕਰਨ ਤੇ ਸਾਰੇ ਸਿੰਘ ਅਸੀਂ ਲੈਣਾ ਹੀ ਲੈਣਾ ਆ, ਖਾਲਿਸਤਾਨ ਲੈ ਕੇ ਛੱਡਾਂਗੇ, ਪੂਰਾ ਜ਼ੋਰ ਲਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕਵਰੇਜ ਲਗਾਤਾਰ ਜਾਰੀ ਆ। ਆਪਣੀਆਂ ਭੈਣਾਂ ਵੀ, ਬੀਬੀਆਂ ਵੀ ਆਪਣੇ ਨਾਲ ਗੱਲਬਾਤ ਕਰਨਾ ਚਾਹੁੰਦੇ ਆ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਕੀ ਨਾਮ ਹੈ ਜੀ ਆਪਦਾ? ਗੁਰਬਖਸ਼ ਕੌਰ। ਕਿਹੜੀ ਜਗ੍ਹਾ ਤੋਂ ਆਏ ਆ? ਮਟੀਕਾ, ਕੈਲੀਫੋਰਨੀਆ ਤੋਂ ਆਏ ਆ। ਸੋ ਕੀ ਕਹਿਣਾ ਚਾਹੁੰਦੇ ਅੱਜ ਦੀਆਂ ਵੋਟਾਂ ਨੂੰ ਲੈ ਕੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸਾਰੀ ਫੜ ਸਕਦੇ ਇੱਕ ਮਿੰਟ? ਹਾਂਜੀ, ਕੋਈ ਸਾਰੀ ਸਮੂਹ ਸੰਗਤ ਨੂੰ ਜੀ ਆਇਆਂ ਨੂੰ ਇਹੀ ਕਹਿਣਾ ਚਾਹੁੰਦੇ ਕਿ ਮਹਾਰਾਜ ਦਾ ਉਪਦੇਸ਼ ਕਿ ਆਪ ਜਿਹੜੇ ਆਏ ਆ ਚੱਲ ਕੇ ਕਦਮ ਕਦਮ ਮਹਾਰਾਜ ਦੇ ਅਸੀਂ ਆਪ ਨਮਸਕਾਰ ਕਰਦੇ ਆ ਤੁਹਾਡੇ ਚੈਨਲ 'ਚ ਕਿ ਅਸੀਂ ਆਪਣੇ ਫਿਕਰ ਕਰਦੇ ਕਿ ਆਪਣਾ ਘਰ ਬਣੇ, ਆਪਣੀ ਆਜ਼ਾਦੀ ਹੋਵੇ, ਆਪਣੇ ਬੱਚਿਆਂ ਲਈ ਫਰੀडम ਹੋਵੇ। ਆਈ ਰੀਲੀ ਅਪਰੀਸ਼ੀਏਟ that ਕਿ ਤੁਸੀਂ ਆਏ ਆ ਤਾਂ ਜਿਹੜੇ ਆਪਣੇ ਤਾਜ ਸਜਾ ਕੇ ਆਏ ਆ ਦਸਤਾਰਾਂ, ਤਾਂ ਜਿਨ੍ਹਾਂ ਨੇ ਨਹੀਂ ਵੀ ਕੀਤਾ ਉਹਨਾਂ ਨੂੰ ਵੀ ਜੀ ਆਇਆਂ ਨੂੰ ਆ ਕਿ ਤੁਹਾਡੇ ਦਿਲ 'ਚ ਸ਼ਰਧਾ ਹੋਈ ਹੈ ਕਿ ਆਪਣਾ ਘਰ ਬਣੇ। ਸੱਟ ਲੱਗਦੀ ਸਾਰਿਆਂ ਨੂੰ ਕਿ ਜਦ ਜ਼ੁਲਮ ਹੁੰਦਾ ਆ, not only in India but ਦੇਸਾਂ ਪ੍ਰਦੇਸਾਂ 'ਚ ਆ ਕੇ ਸਾਨੂੰ ਦੁੱਖ ਹੁੰਦਾ ਕਿ ਸਾਡਾ ਵੀਰਾਂ ਦਾ, ਸਾਡੇ ਭਰਾਵਾਂ ਦਾ ਲਹੂ ਡੁੱਲਦਾ ਆ, ਸਾਨੂੰ ਆਤਮਾ ਨੂੰ ਦੁੱਖ ਹੁੰਦਾ ਆ। ਤਾਂ ਅਸੀਂ ਇਹ ਕਹਿਣਾ ਚਾਹੁੰਦੇ ਕਿ ਜੇ ਆਪਣੇ ਸਾਹਿਬਜ਼ਾਦੇ ਕੁਰਬਾਨ ਹੋਏ ਉਸ ਵੇਲੇ ਦੇ ਦੇਖੋ ਕਦੇ ਦੀ ਇਹ ਸਟੋਰੀ ਚੱਲਦੀ ਆ ਮਹਾਰਾਜ ਕੇ ਪੰਨ। ਆਪਾਂ
ਇੱਕ ਕਿਸਮ ਦਾ ਆਪਾਂ ਰੋਲ ਪਲੇ ਕਰ ਰਹੇ ਹਾਂ, ਬਾਰ-ਬਾਰ ਉਹੀ ਆਈ ਜਾਂਦਾ ਜਾਈ ਜਾਂਦਾ, ਸੇਮ ਥਿੰਗ, ਡਿਫਰੈਂਟ ਸਿਚੁਏਸ਼ਨ, ਡਿਫਰੈਂਟ ਪਲੇਸ, ਡਿਫਰੈਂਟ ਪੀਪਲ, ਸੰਗਤ, ਸੌਰੀ, ਵਾਹਿਗੁਰੂ ਜੀ ਨੇ ਤਾਂ ਗੁਰੂ ਸਾਹਿਬ ਨੇ ਸੇਵਾ ਲੈਣੀ ਆ। ਤਾਂ ਇਹੀ ਹੈ ਕਿ ਆਪਾਂ ਇਹੀ ਬੇਨਤੀ ਦਿਲੋਂ ਕਹਿਣਾ ਚਾਹੁੰਦੇ ਕਿ ਤੁਸੀਂ ਆਏ ਆ ਦੇਸਾਂ ਪ੍ਰਦੇਸਾਂ 'ਚੋਂ, ਡਿਫਰੈਂਟ ਆਊਟ ਸਟੇਟ, ਕਿ ਹੁਣ ਆਪਾਂ ਜਿਹੜੀਆਂ ਤਾਜ ਸਜਾਇਆ ਗੁਰੂ ਸਾਹਿਬ ਦੇ ਦਸਤਾਨਾ, ਪਲੀਜ਼ ਵੀਰੋ ਭੈਣੋ ਭਰਾਵੋ ਮਤਾਵੋ ਕਿ ਤੁਸੀਂ ਪਲੀਜ਼ ਇਹਨਾਂ ਨੂੰ ਇਲਾਜ ਰੱਖੋ। ਕਿ ਇਹ ਨਹੀਂ ਕਿ ਆਪਾਂ ਇੱਕ ਦਿਨ ਲਈ ਬਣ ਲਈਏ ਤਾਂ ਫੇਰ ਕਹੀਏ ਕਿ ਠੀਕ ਹੈ ਨਗਰ ਕੀਰਤਨ ਹੋ ਗਿਆ, ਰੈਫਰਮੈਂਟ ਹੋ ਗਿਆ, ਆਪਾਂ ਸਤਿਕਾਰ ਨਾ ਕਰੀਏ। ਹਮੇਸ਼ਾ ਆਪਣਾ ਉਹ ਗੁਰੂ ਦਾ ਪਿਆਰ ਹਮੇਸ਼ਾ ਰੱਖਣਾ ਚਾਹੀਦਾ ਆਪਣੇ ਦਿਲ 'ਚ ਕਿ ਆਪਾਂ ਅੱਗੇ ਕਿੱਦਾਂ ਵਧਣਾ ਆ। ਆਪਾਂ ਅੱਗੇ ਤੱਕ ਵੱਧ ਸਕਦੇ ਹਾਂ ਕਿ ਆਪਾਂ ਗੁਰੂ ਸਾਹਿਬ ਤੇ ਰਾਹ ਦੇਖੀਏ, ਮੰਗੀਏ, ਬੇਨਤੀ ਕਰੀਏ ਮਹਾਰਾਜ ਜੇ ਤੁਸੀਂ ਇਸ ਕਦਮ 'ਚ ਸਾਨੂੰ ਲਿਆਂਦਾ ਲਾਈਫ 'ਚ, ਅੱਗੇ ਤੁਸੀਂ ਹੁਕਮ ਕਰੋ ਅਸੀਂ ਕੀ ਕਰੀਏ, ਅਸੀਂ ਕਿੱਦਾਂ ਤੁਹਾਡੇ ਬੱਚੇ ਲੈ ਕੇ ਬਣ ਸਕਦੇ ਹਾਂ। ਅਸੀਂ ਖੁਦ ਆਪ ਸਿੱਖ ਰਹੇ ਹਾਂ, ਮੈਨੂੰ ਕੁਛ ਨਹੀਂ ਪਤਾ ਸਿੱਖੀ ਬਾਰੇ, ਹਜੇ ਵੀ ਸਿੱਖਦੀ ਹਾਂ, ਬਹੁਤ ਔਗਣ ਆ ਮੇਰੇ ਵਿੱਚ। ਆਮ ਸਟਿਲ ਲਰਨਿੰਗ ਐਂਡ ਆਈ ਵਾਂਟ ਦ ਸੰਗਤ ਕਿ ਜਿਹੜੀ ਨਹੀਂ ਵੀ ਪੰਜਾਬੀ ਸਮਝਦੇ ਕਿ ਉਹਨਾਂ ਨੂੰ ਪਲੀਜ਼ ਕਿ ਬੇਨਤੀ ਕਰਦੀ ਹਾਂ ਕਿ ਤੁਸੀਂ ਗੁਰਬਾਣੀ ਕੀਰਤਨ ਅੱਜ ਕੱਲ੍ਹ ਇੰਨਾ ਸੌਖਾ ਹੈ ਕਿ ਆਪਾਂ YouTube 'ਚ ਤਾਂ ਘਰ ਬੈਠ ਪਾਸੇ ਸਿੱਖ ਹੋ ਜਾਂਦਾ ਆ। ਸੋ ਤੁਸੀਂ ਵੋਟ ਪਾ ਲਈ ਹੈ? ਹਾਂਜੀ, ਅਸੀਂ ਸੈਨ ਫਰਾਂਸਿਸਕੋ ਪਾਇਆ ਇਸ ਮਾਰ ਕੇ ਪਣਾ। ਹਾਂਜੀ, ਸੋ ਹੁਣ ਸਪੋਰਟ ਕਰਨ ਦੇ ਲਈ ਪਹੁੰਚੇ ਹਾਂ। ਸਪੋਰਟ ਕਰਨ ਲਈ ਪਹੁੰਚੇ ਕਿ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਿਰਾਜਮਾਨ ਸੀ ਇੱਥੇ, ਅਖੰਡ ਪਾਠ ਸੰਪੂਰਨ ਹੋਇਆ, ਮਹਾਰਾਜ ਦੇ ਸਿਰ ਮੱਥੇ ਨਮਸਕਾਰ ਆਏ ਤੇ ਨਾਲੇ ਸੰਗਤਾਂ ਦੀ ਧੂੜ ਲੈਣਾ ਹੈ ਕਿ ਜਿਹੜੇ ਦੇਸਾਂ ਐਂਡ ਇੰਟਰ ਸਟੇਟ ਐਂਡ ਆਊਟ ਸਟੇਟ ਆਏ ਹੈ ਕਿ ਉਹਨਾਂ ਦਾ ਜੀ ਆਇਆਂ ਨੂੰ ਕਹਿਣਾ ਚਾਹੁੰਦੇ। ਤੇ ਮੈਂ ਇਹ ਕਹਿਣਾ ਚਾਹੁੰਦੀ ਕਿ ਤੁਸੀਂ ਖੁਦ ਆਪ ਸੋਚੋ ਕਿ ਮਹਾਰਾਜ ਨੂੰ ਕਿੰਨਾ ਫਿਕਰ ਹੈ ਕਿ ਮੇਰੇ ਧੀਆਂ ਪੁੱਤਾਂ ਨੇ ਆਉਣਾ ਆ, ਬੱਚਿਆਂ ਨੇ ਆਉਣਾ, ਕਿ ਜਿਹੜੇ ਸੇਵਾਦਾਰ ਇੰਨੇ ਦਿਨਾਂ ਦੇ ਲੱਗੀ ਆ ਤਿਆਰ ਕਰਨ। ਮੈਂ ਤਾਂ ਹੈਰਾਨ ਹੁੰਦੀ ਹਾਂ ਜਿੱਥੇ ਵੀ ਜਾਈਦਾ ਕਿ ਆਪ ਹੀ ਕੁਦਰਤੀ ਮਹਾਰਾਜ ਆਪ ਸੇਵਾ ਕਰਾਉਂਦੇ ਆ, ਉਹਨਾਂ 'ਚ ਵਸ ਕੇ ਕਿ ਸਾਡੇ ਪਿਆਰਿਆਂ ਨੇ ਆਉਣਾ ਹੈ, ਅਸੀਂ ਉਹਨਾਂ ਦੀ ਭੁੱਖੇ ਪਿਆਸ ਨਾ ਜਾਈ। ਕੋਈ ਵੀ ਹਮੇਸ਼ਾ ਇੱਦਾਂ ਹੀ ਹੁੰਦਾ, ਭਾਵੇਂ ਡਿਜ਼ਾਸਟਰ ਹੋਵੇ, ਭਾਵੇਂ ਆਪਣੀ ਘਰ ਦੇ ਮਸਲੇ ਹੋਣ, ਜਿੱਦਾਂ ਆਪਣਾ ਹੈਗਾ ਖਾਲਿਸਤਾਨ ਦਾ। ਪਰ ਗੱਲ ਇਹ ਹੈ ਕਿ ਆਪਾਂ ਵਿਸ਼ਵਾਸ ਰੱਖਣਾ ਚਾਹੀਦਾ ਗੁਰੂ ਸਾਹਿਬ ਕਿ ਜਿਹੜੇ ਆਪਣਾ ਕਕਾਰ ਵੀ ਪਾਉਂਦੇ ਆ, ਜਿਹੜੇ ਆਪਣੇ ਵੀਰ ਭੈਣਾਂ ਪਾਉਂਦੀਆਂ, ਕਿ ਆਪਾਂ ਇਹ ਨਾ ਕਹੀਏ ਕਿ ਅਸੀਂ ਕਕਾਰ ਪਾ ਲਿਆ, ਕਰਾ ਪਾ ਲਿਆ ਕਿ ਆਪਾਂ ਸਿੰਘ ਬਣ ਗਏ। ਵੀ ਹੈਵ ਟੂ ਟੇਕ ਅੰਮ੍ਰਿਤ। ਅੰਮ੍ਰਿਤ ਤੋਂ ਬਿਨਾਂ ਸਤਿਕਾਰਾ ਨਹੀਂ ਗਾ ਦੁਨੀਆ 'ਚ। ਯੂ ਹੈਵ ਟੂ ਟੇਕ ਦੈਟ। ਆਪਾਂ ਜੇ ਇਹ ਨਾਲੇ ਇਹ ਜ਼ਰੂਰੀ ਗੱਲ ਕਹਿਣਾ ਚਾਹੁੰਦੀ ਕਿ ਜਿਹੜੇ ਆਪਣੇ ਸਾਰੇ ਧਰਮ ਆ ਉਹ ਆਪਣੇ ਭੈਣ ਭਰਾ ਲੱਗਦੇ ਆ। ਗੁਰੂ ਸਾਹਿਬ ਨੇ ਸਭ ਨਾਲ ਪਿਆਰ ਕੀਤਾ ਹੈ। ਵੀ ਹੈਵ ਟੂ ਲਵ ਐਵਰੀਬਾਡੀ, ਹੈਵ ਪੀਸ ਔਨ ਅਰਥ। ਜੇ ਆਪਾਂ ਇਹ ਨਹੀਂ ਕਿ ਅਸੀਂ ਖਾਲਿਸ ਦੀਵਾਨ ਹੈ ਤਾਂ ਆਪਾਂ ਦੂਜੇ ਨਾਲ ਨਫ਼ਰਤ ਕਰਨੀ ਨਾ। ਗੁਰੂ ਸਾਹਿਬ ਨਾਨਕ ਦੇਵ ਜੀ ਦਾ ਤੁਸੀਂ ਆਪ ਗੁਰੂ ਕਾਲੀ ਦਾ ਪਿਤਾ ਜੀ ਦੇਖੋ ਕਿੰਨਾ ਪ੍ਰੇਮ ਕਰਦੇ ਸੀ ਹਿੰਦੂਆਂ ਨਾਲ, ਮੁਸਲਮਾਨਾਂ ਨਾਲ। ਤਾਂ ਆਪਣੇ ਗੁਰੂ ਗ੍ਰੰਥ ਸਾਹਿਬ 'ਚ ਕਿੰਨੇ ਐਗਜ਼ਾਮਪਲਸ ਗੁਰੂ ਸਾਹਿਬ ਨੇ ਸਾਨੂੰ ਦਿੱਤੇ ਕਿ ਅਸੀਂ ਆਪਸ ਨਾਲ ਲੜਾਂਗੇ ਤਾਂ ਆਪਾਂ ਉਹਨਾਂ ਤੋਂ ਸ਼ਹਿਦ ਲੈਣੀ ਕਿ ਆਪਾਂ ਮਹਾਰਾਜ ਕੀ ਕਹਿ ਕੇ ਗਏ, ਕੀ ਐਗਜ਼ਾਮਪਲ ਦੇ ਕਿ ਆਪਾਂ ਉਸ ਤਰ੍ਹਾਂ ਬਣੀਏ ਤੇ ਸਾਰੇ ਨਾਲ ਪਿਆਰ ਕਰੇ। ਅਖੀਰ 'ਚ ਸਾਰਿਆਂ ਨੇ ਇੱਕ ਜਗ੍ਹਾ ਜਾਣਾ, ਸਾਰੇ ਧਰਮਾਂ ਨੇ ਅਕਾਲ ਪੁਰਖ ਦਾ ਮਿਲਾਪ ਹੁੰਦਾ ਆ। ਆਪਾਂ ਉੱਥੇ ਜਾਣਾ, ਆਪਾਂ ਵੀ ਉੱਦਾਂ ਦਾ ਜੀਵਨ ਬਣਾਈਏ ਕਿ ਅਸੀਂ ਵੀ ਉੱਥੇ ਪਹੁੰਚ ਸਕੀਏ। ਜਿਹੜੀ ਗਾਹਾਂ ਦੀਆਂ ਪੀੜ੍ਹੀਆਂ ਆਪਣਾ ਘਰ ਬਣੂਗਾ, ਆਪਾਂ ਉਹਨਾਂ ਨੂੰ ਸੁੱਖ ਦੇ ਸਕੀਏ। ਹੁਣ ਦੇਖੋ ਕਿੱਦਾਂ ਦੇਸਾਂ ਪ੍ਰਦੇਸਾਂ ਲੋਕੀ ਨੱਠ ਕੇ ਆਉਂਦੇ ਆ, ਆਪਣੇ ਮਾਪਿਆਂ ਨੂੰ ਰੋਲਦੇ ਆ, ਤਾਂ ਕਿੰਨਾ ਕਰਜ਼ਾ ਲੈ ਕੇ ਆਉਂਦੇ, ਭਾਵੇਂ ਸਖੀਆਂ ਤੋਂ ਕਰਜ਼ਾ ਲੈ ਕੇ ਆਪਣੇ ਬੱਚੇ ਭੇਜਦੇ ਆ ਧੀਆਂ ਪੁੱਤਾਂ ਨੂੰ। ਪਰ ਦੁੱਖ ਲੱਗਦਾ ਕਿ ਉਹਨਾਂ ਲਈ ਕਿਸੇ ਨੇ ਨਹੀਂ ਦੁੱਖ ਦੇਖਿਆ ਕਿ ਕਿੰਨਾ ਉਹਨਾਂ ਦੀ ਮੁਸ਼ਕਲ ਹੋਣਾ ਕਿ ਰਾਤ ਨੂੰ ਖਾਂਦੇ ਸੌਂਦੇ ਕਿ ਨਹੀਂ ਸੌਂਦੇ, ਮੰਜੇ ਤੇ ਕਿੱਦਾਂ ਉਹ ਪਿੱਠ ਲਾ ਕੇ ਸੌਂਦੇ, ਕਿੰਨਾ ਬੇਰਾਮ। ਸੋ ਕਈ ਤਰੀਕੇ ਦੇ ਜਿਹੜੇ ਵਿਚਾਰ ਆ ਵਲਵਲੇ ਉਹਨਾਂ ਦੇ ਨਿਕਲ ਰਹੇ ਆ। ਸੋ ਭੈਣ ਜੀ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸੋ ਮਚ। ਸੌਰੀ ਲਗਾਤਾਰ ਸੰਗਤਾਂ ਆਪਣੀਆਂ ਵਿਚਾਰ ਪ੍ਰਗਟਾ ਰਹੀਆਂ ਨੇ, ਦੱਸ ਰਹੇ ਨੇ ਵੀ ਕਿਉਂ ਇੱਥੇ ਪਹੁੰਚੇ ਹੋਏ ਆ। ਆਓ ਕੁਛ ਹੋਰ ਵੀਰਾਂ ਨਾਲ ਗੱਲਬਾਤ ਕਰਦੇ ਹਾਂ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰਿਆਂ ਨੂੰ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਸੁਖਚੈਨ ਸਿੰਘ ਢਿੱਲੋਂ ਜੀ। ਕਿਹੜੀ ਜਗ੍ਹਾ ਤੋਂ ਆਏ ਹੋ? ਮੈਂ LA ਤੋਂ ਆਇਆ, ਲਾਸ ਐਂਜਲਸ ਤੋਂ। ਠੀਕ ਹੈ। ਸੋ ਕੀ ਕਹਿਣਾ ਚਾਹੁੰਦੇ ਅੱਜ ਸੰਗਤਾਂ ਨੂੰ? ਮੈਂ ਤੁਹਾਡੇ ਰਾਹੀਂ ਅਪੀਲ ਕਰਨਾ ਚਾਹੁੰਦਾ ਜੀ, ਜਿਹੜੇ ਮੇਰੇ ਭਰਾ ਪਿਛਲੀ ਵਾਰ ਵੋਟ ਪਾਉਣ ਤੋਂ ਰਹਿ ਗਏ ਸੀਗੇ, ਪਿਛਲੀ ਵਾਰ ਜਦ ਕਿ 28 ਜਨਵਰੀ ਨੂੰ ਸੈਨ ਫਰਾਂਸਿਸਕੋ ਵੋਟਾਂ ਪਈਆਂ ਸੀਗੀਆਂ, ਜਿਹੜੇ ਉਦੋਂ ਰਹਿ ਗਏ ਸੀਗੇ ਉਹਨਾਂ ਵਾਸਤੇ ਸਪੈਸ਼ਲੀ ਮੰਚ ਲਾਇਆ ਗਿਆ ਤੇ ਵੋਟਾਂ ਵਾਸਤੇ ਬੂਥ ਲਾਏ ਗਏ ਆ। ਆਓ ਪਿਆਰ ਨਾਲ ਵੋਟ ਪਾਓ। ਬੜਾ ਵਧੀਆ ਪ੍ਰਬੰਧ ਲੱਗਿਆ ਸਾਨੂੰ ਕਮੇਟੀ ਦਾ, ਲੰਗਰ ਦਾ ਸਾਰਾ ਵਧੀਆ ਪ੍ਰਬੰਧ ਹੈ ਜੀ, ਤੇ ਸਭ ਬੜੇ ਸ਼ਾਂਤਮਈ ਢੰਗ ਨਾਲ ਵੋਟਾਂ ਪੈ ਰਹੀਆਂ ਇੱਥੇ। ਤੇ ਅਸੀਂ ਐਡੀ ਦੂਰੋਂ ਚੱਲ ਕੇ ਆਏ ਹਾਂ ਸੈਕਰਾਮੈਂਟੋ ਵੋਟ ਪਾਉਣ। ਤੇ ਵੋਟ ਪੈ ਗਈ ਆ ਹੁਣ? ਹਾਂਜੀ, ਵੋਟ ਪੈ ਗਈ ਹੈ ਜੀ। ਸਾਰਿਆਂ ਦੀ ਪੈ ਗਈ ਹੈ ਵੋਟ? ਹਾਂਜੀ ਬਿਲਕੁਲ ਜੀ, ਸਭ ਦੀ ਵੋਟ ਪੈ ਗਈ। ਤੇ ਹੋਰ ਕੀ ਕਹਿਣਾ ਚਾਹੁੰਦੇ ਸੰਗਤਾਂ? ਅਸੀਂ ਤੁਹਾਡੇ ਰਾਹੀਂ ਅਪੀਲ ਕਰਨਾ ਚਾਹੁੰਦੇ ਹਾਂ ਕਿ ਸਾਡੇ ਵੱਡੇ ਭਰਾ ਹਰਜੀਤ ਸਿੰਘ ਵਿਰਕ, ਜੋ ਕਿ ਕਰਨਾਲ ਹਰਿਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਉਮੀਦਵਾਰ ਐਲਾਨੇ ਗਏ ਆ ਜੀ, ਸਿਮਰਜੀਤ ਸਿੰਘ ਮਾਨ ਵੱਲੋਂ। ਤੇ ਅਸੀਂ ਸਭ ਨੂੰ ਅਪੀਲ ਇਹੀ ਕਰਦੇ ਹਾਂ ਵੀ ਜਿਹੜੇ ਮੇਰੇ ਭਰਾ ਕਰਨਾਲ ਜ਼ਿਲ੍ਹੇ ਦੇ ਵਿੱਚ ਆਉਂਦੇ, ਹਰਿਆਣਾ ਕਰਨਾਲ ਦੇ ਵਿੱਚ, ਉਹ ਉਹਨਾਂ ਨੂੰ ਉਮੀਦਵਾਰੀ ਦੇ ਵਿੱਚ ਜਿਤਾਉਣ, ਵੱਧ ਚੜ੍ਹ ਕੇ ਉਹਨਾਂ ਨੂੰ ਵੋਟਾਂ ਪਾਉਣ
ਤੇ ਜਿੰਨੀ ਉਹਨਾਂ ਦੀ ਸਪੋਰਟ ਕਰ ਸਕਦੇ ਆ, ਸਾਡੀ ਤਾਂ ਇਹੀ ਅਪੀਲ ਹੈ ਵੀ ਸਾਡੇ ਭਰਾ ਦੀ ਸਪੋਰਟ ਕਰਨ। ਇੱਕ ਉਹੀ ਇਹ ਨੌਜਵਾਨ ਨੇ ਜਿਨ੍ਹਾਂ ਨੇ ਜਦੋਂ ਆਪਣੇ ਦੀਪ ਸਿੰਘ ਸਿੱਧੂ ਜਦੋਂ ਉਹਨਾਂ ਦਾ ਐਕਸੀਡੈਂਟ ਹੋਇਆ ਸੀਗਾ, ਉਹਨਾਂ ਦੀ ਮੌਤ ਹੋਈ ਸੀਗੀ, ਇਹਨਾਂ ਨੇ ਸਭ ਤੋਂ ਪਹਿਲ ਦੇ ਆਧਾਰ ਤੇ ਜਾ ਕੇ ਉਹਨਾਂ ਨੂੰ ਸਾਂਭਿਆ ਸੀਗਾ। ਠੀਕ ਹੈ। ਹਸਪਤਾਲ ਸਭ ਤੋਂ ਪਹਿਲਾਂ ਪਹੁੰਚੇ ਸੀਗੇ ਤੇ ਜੇਲ੍ਹ ਤੋਂ ਜਦੋਂ ਉਹਨਾਂ ਨੂੰ ਜੇਲ੍ਹ ਵੀ ਭੇਜਿਆ ਗਿਆ ਸੀਗਾ ਕਿਸਾਨੀ ਅੰਦੋਲਨ ਵੇਲੇ, ਤੇ ਉਸ ਟਾਈਮ ਵੀ ਇਹਨਾਂ ਨੇ ਵੱਧ ਚੜ ਕੇ ਹਿੱਸਾ ਪਾਇਆ ਸੀਗਾ। ਤੇ ਇਹਨਾਂ ਦੇ ਵੱਧ ਚੜ ਕੇ ਜਿੰਨੀ ਵੀ ਸੰਗਤ ਸੀਗੀ ਸਭ ਨੂੰ ਰਿਹਾਈ ਕਰਾਉਣ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਮਦਦ ਤੇ ਸਹਿਯੋਗ ਦੇ ਨਾਲ ਤੇ ਸਭ ਨੂੰ ਬਾਹਰ ਕਢਾਇਆ ਸੀਗਾ। ਤੇ ਹੁਣ ਅਸੀਂ ਇਹੀ ਸਭ ਨੂੰ ਅਪੀਲ ਕਰਨੇ ਆ ਕਿ ਸਾਡੇ ਭਰਾ ਹਰਜੀਤ ਸਿੰਘ ਵਿਰਕ ਨੂੰ ਵੱਧ ਚੜ ਕੇ ਜਿਤਾਓ, ਜੋ ਕਿ ਸਾਡੇ ਲਈ ਵੀ ਮਾਣ ਵਾਲੀ ਗੱਲ ਆ ਕਿ ਉਹਨਾਂ ਨੂੰ ਉਸ ਜ਼ਿਲ੍ਹੇ 'ਚੋਂ ਚੁਣਿਆ ਗਿਆ ਜੋ ਕਿ ਸਾਬਕਾ ਮੁੱਖ ਮੰਤਰੀ ਖੱਟਰ ਦਾ ਇਲਾਕਾ ਸੀਗਾ। ਤੇ ਹੁਣ ਉਹਨਾਂ ਦੇ ਵਿਰੋਧ ਦੇ ਵਿੱਚੋਂ ਉਹਨਾਂ ਨੂੰ ਜਿਤਾਉਣ ਦੀ ਅਪੀਲ ਹੈ ਜੀ ਸਾਡੀ। ਤੇ ਬਹੁਤ ਬਹੁਤ ਧੰਨਵਾਦ। ਬਰਸੀ ਵੀ ਕਣਾ ਦੀਪ ਸਿੱਧੂ ਬਾਈ ਦੀ ਹਰਿਆਣੇ ਦੇ ਵਿੱਚ ਬਿਰਕ ਸਾਹਿਬ ਨੇ ਵੀ ਕਰਾਈ ਸੀ। ਠੀਕ ਹੈ। ਇਹਨਾਂ ਨੇ ਪੂਰਾ ਸਹਿਯੋਗ, ਮਤਲਬ ਕਿ ਜਿੰਨਾ ਕਹਦੇ ਵੀ ਜਿੰਨੀ ਉੱਥੇ ਦੀ ਬਾਗਟੋਰ ਸੀਗੀ ਹਰਿਆਣੇ ਦੀ, ਆਪਣੇ ਪੰਜਾਬ ਦੇ ਲੋਕਾਂ ਦੀ ਵੀ ਬਹੁਤ ਜ਼ਿਆਦਾ ਮਦਦ ਉੱਥੇ ਕੀਤੀ। ਜਿੰਨੇ ਕਿਸਾਨੀ ਧਰਨੇ 'ਚ ਗਏ ਸੀਗੇ, ਅਸੀਂ ਵੀ ਸਾਰੇ ਗਏ ਸੀਗੇ, ਦੇਖਿਆ ਹੀ ਸੀਗਾ ਉੱਥੇ ਉਹਨਾਂ ਨੇ ਮਤਲਬ ਕਿ ਪੂਰੀ ਜਿੱਦਾਂ ਕਹਿੰਦੇ ਆ ਵੀ ਉੱਥੇ ਜਿੰਨੇ ਵੀ ਉਹ ਹੋਇਆ ਉਹਨਾਂ ਮੁੰਡਿਆਂ ਦੀ ਬਹੁਤ ਜ਼ਿਆਦਾ ਸਪੋਰਟ ਕੀਤੀ ਆ। ਕੋਈ ਉਹ ਨਹੀਂ ਕੀਤਾ ਕੁਛ ਨਹੀਂ, ਮਤਲਬ ਸਪੋਰਟ ਪੂਰੀ ਮਤਲਬ ਮੂਹਰੇ ਹੋ ਕੇ ਸਪੋਰਟ ਕਰਦੇ ਰਹੇ। ਇੱਕ ਹਰਜੀਤ ਸਿੰਘ ਵਿਰਕ ਉਹ ਇਨਸਾਨ ਨੇ ਜਦੋਂ ਕਿ ਸਾਰਿਆਂ ਨੇ ਦੀਪ ਸਿੱਧੂ ਦਾ ਸਾਥ ਛੱਡਤਾ ਸੀਗਾ, ਉਹ ਨੌਜਵਾਨ ਨਾਲ ਖੜੇ ਸੀਗੇ ਉਹਨਾਂ ਦੇ। ਠੀਕ ਹੈ ਜੀ। ਸਾਡੀ ਗਾਣਾ ਲੋਕਾਂ ਕਿਸੇ ਵੀ ਭੈਣ ਭਾਈ ਨਾਲ ਕੋਈ ਲੜਾਈ ਨਹੀਂ, ਸਾਡੀ ਸਿਸਟਮ ਨਾਲ ਲੜਾਈ ਆ। ਜਾਂ ਅਸੀਂ ਸਾਡੀ ਮੰਗ ਖਾਲਿਸਤਾਨ ਦੀ, ਅਸੀਂ ਸਿਸਟਮ ਨਾਲ ਲੜਦੇ, ਨਾ ਕਿ ਸਾਡੀ ਕਿਸੇ ਨਾਲ ਬੈਰ ਆ, ਨਾ ਕਿਸੇ ਨਾਲ ਸਾਡੀ ਵਿਰੋਧਤਾ। ਅਸੀਂ ਇਹ ਚਾਹੁੰਦੇ ਹਾਂ ਸਾਰਿਆਂ ਨਾਲ ਮਿਲ ਕੇ ਪਿਆਰ ਨਾਲ ਰਹਿੰਦੇ ਆ, ਠੀਕ ਆ। ਪਰ ਪਤਾ ਨਹੀਂ ਸਿਸਟਮ ਨੂੰ ਸਾਡੇ ਤੋਂ ਕਹਣਾ ਪੱਗਾਂ ਤੋਂ ਕਹਣਾ ਨਫ਼ਰਤ ਆ ਜਿੰਨੀ, ਠੀਕ ਆ। ਉਹ ਕਹਣਾ ਸਾਡੀ ਪੱਗ ਦੇਖ ਕੇ ਹੀ ਸਾਡੇ ਦੇ ਝੂਠੇ ਪਰਚੇ ਤੇ ਉਹ ਕੀਤੀ ਜਾਂਦੇ ਆ, ਧੱਕੇਸ਼ਾਹੀ। ਤੁਹਾਡੇ ਰਾਹੀਂ ਅਪੀਲ ਕਰਾਂਗਾ, 27 ਜਨਵਰੀ ਦਾ ਇਲੈਕਸ਼ਨ ਜਦੋਂ ਪਿੱਛੇ ਜੇ ਕਿਸਾਨੀ ਅੰਦੋਲਨ ਚੱਲਦਾ ਸੀਗਾ, 27 ਜਨਵਰੀ ਦਾ ਦਿਨ ਸੀਗਾ, ਅਸੀਂ ਦਿੱਲੀ ਧਰਨੇ ਤੋਂ ਵਾਪਸ ਆ ਰਹੇ ਸੀਗੇ ਆਪਣੇ ਟਰੈਕਟਰ ਟਰਾਲੀਆਂ ਲੈ ਕੇ। ਠੀਕ ਹੈ। ਤੇ ਸਾਡਾ ਘਰੌਂਡੇ ਸ਼ਹਿਰ ਕੋਲ ਟਰੈਕਟਰ ਟਰਾਲੀਆਂ ਵੀ ਰੋਕੀਆਂ ਗਈਆਂ, ਟਰੈਕਟਰ ਦੀ ਤੋੜ ਭੰਨ ਕੀਤੀ ਗਈ। ਅੱਛਾ ਜੀ। ਤੇ ਸ਼ਿਵ ਸੈਨਾ ਵਾਲਿਆਂ ਨੇ ਸਾਨੂੰ ਬਿਲਕੁਲ ਉੱਥੇ ਰੋਕ ਕੇ ਸਾਡੇ ਟਰੈਕਟਰ ਦੀ ਟੈਂਕੀ ਤੱਕ ਖੋਲ੍ਹ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਸੀਗੀ। ਤੇ ਜਦ ਕਿ ਅਸੀਂ ਉਹਨਾਂ ਤੋਂ ਕਸੂਰ ਪੁੱਛਿਆ, ਕਹਿੰਦੇ ਵੀ ਤੁਸੀਂ ਕੌਮ ਦੇ ਗਦਾਰ ਹੋ। ਅਸੀਂ ਕਰੋਨਾ ਵੇਲੇ ਵੀ ਲੰਗਰਾਂ ਦੇ ਵਿੱਚ ਹਿੱਸਾ ਪਾਈਏ, ਸਰਦਾਰ ਕਿਤੇ ਜਾਂਦੇ ਆ ਲੋਕਾਂ ਦੀ ਹਮਾਇਤ ਲਈ ਸਰਦਾਰ, ਕਿਸੇ ਨੂੰ ਬਾਹਰੋਂ ਅੰਦਰੋਂ ਲਿਆਉਣ, ਜਿੱਥੇ ਵੀ ਹਮਾਇਤ ਵੱਧ ਚੜ ਕੇ ਹੁੰਦੀ ਹੈ ਸਰਦਾਰਾਂ ਵੱਲੋਂ ਪਹਿਲ ਦੇ ਆਧਾਰ ਤੇ ਅੱਗੇ ਆਇਆ ਜਾਂਦਾ। ਪਰ ਨਫ਼ਰਤ ਉਹਨਾਂ ਨੂੰ ਸਭ ਤੋਂ ਜ਼ਿਆਦਾ ਨਫ਼ਰਤ ਸਰਦਾਰ ਨੂੰ ਕੀਤੀ ਜਾਂਦੀ ਹੈ। ਇਹ ਪਤਾ ਨਹੀਂ ਸਾਡੀ ਪੱਗ ਤੋਂ ਕਿਉਂ ਇੰਨੀ ਨਫ਼ਰਤ ਕੀਤੀ ਜਾਂਦੀ ਹੈ, ਜਦ ਕਿ ਅਸੀਂ ਇਸੇ ਲਈ ਤੁਸੀਂ ਮੰਗ ਕਰਦੇ ਖਾਲਿਸਤਾਨ। ਜੀ ਬਿਲਕੁਲ ਬਿਲਕੁਲ। ਹੁਣ ਤੁਸੀਂ ਆਪ ਸੋਚ ਸਕਦੇ ਹੋ ਕਿ ਜਦੋਂ ਕਿ ਆਮ ਆਦਮੀ ਪਾਰਟੀ ਲੋਕਾਂ ਨੂੰ ਉਸ ਸਮੇਂ ਕਹਿੰਦੀ ਸੀ ਕਿ ਅਸੀਂ ਆਮ ਲੋਕਾਂ ਦੇ ਲਈ ਆ, ਅੱਜ ਦੇ ਸਮੇਂ ਵਿੱਚ ਸਭ ਤੋਂ ਜ਼ਿਆਦਾ ਨੌਜਵਾਨ ਜੇ ਮਾਰਿਆ ਜਾ ਰਿਹਾ ਐਨਕਾਊਂਟਰ ਦੇ ਵਿੱਚ, ਕਿਤੇ ਵੀ ਕਿਸੇ ਤੇ ਨੌਜਵਾਨੀ ਦੇ ਨਸ਼ੇ ਦਾ ਇਲਜ਼ਾਮ ਲਾਇਆ ਜਾ ਰਿਹਾ ਤੇ ਉਹ ਨੌਜਵਾਨਾਂ ਤੇ ਲਾ ਕੇ ਉਹਨਾਂ ਨੂੰ ਜਾਂ ਐਨਕਾਊਂਟਰ ਕਰਕੇ ਮਾਰਿਆ ਜਾ ਰਿਹਾ ਤੇ ਜਾਂ ਉਹਨਾਂ ਨੂੰ ਜੇਲ੍ਹਾਂ 'ਚ ਭੇਜਿਆ ਜਾ ਰਿਹਾ। ਤੇ ਹੁਣ ਆ ਪਿੱਛੇ ਜੇ ਨਿਊਜ਼ ਚੱਲਦੀ ਸੀਗੀ, ਆ ਪਿੱਛੇ ਥੋੜੇ ਦਿਨ ਪਹਿਲਾਂ ਦੀ ਗੱਲ, ਥੋੜੇ ਦਿਨ ਪਹਿਲਾਂ ਦੀ ਬੂਟੇ ਉਹਨਾਂ ਦੇ ਲਾਏ ਗਏ ਸੀਗੇ ਦਰਖਤਾਂ ਦੇ, ਨਿੰਬੂ ਦੇ, ਅਮਰੂਦਾਂ ਦੇ ਬੂਟਾਂ ਦੇ ਵਿੱਚ, ਜਿਹੜੇ ਕਿ ਇਹਨਾਂ ਨੇ ਉਹ ਕੀਤੇ। ਹਾਂ, ਉਹਦੇ ਵਿੱਚ ਵੀ ਘਪਲਾ ਸੀਗਾ ਇਹਨਾਂ ਦਾ। ਹਾਂ, ਸੋ ਇਹ ਸਾਰਾ ਕੁਝ ਜਿਹੜਾ ਉਹ ਚੱਲੀ ਜਾ ਰਿਹਾ। ਸੋ ਸਿਸਟਮ ਤੋਂ ਜਿਹੜਾ ਪਰੇਸ਼ਾਨ ਹੋ ਕੇ ਇਹ ਕਹਿ ਰਹੇ ਆ ਵੀ ਸਾਡੀ ਜਿਹੜੀ ਮੰਗ ਆ। ਤੁਸੀਂ ਵੀਰ ਜੀ ਕੀ ਕਹਿਣਾ? ਸਾਡੀ ਲੜਾਈ ਸਿਸਟਮ ਨਾਲ ਹੈ, ਕਿਸੇ ਧਰਮ ਨਾਲ ਨਹੀਂ ਹੈਗੀ ਸਾਡੀ। ਇਹ ਗੱਲ ਸਾਡੇ ਹੁਣ ਹਿੰਦੂ ਵੀਰ ਵੀ ਸਮਝ ਰਹੇ ਨੇ। ਸਾਡੇ ਨਾਲ ਕੁਝ ਸਾਡੇ ਹਿੰਦੂ ਵੀਰ ਵੀ ਅੱਜ ਵੋਟ ਪਾਉਣ ਆਏ ਹੋਏ ਨੇ। ਠੀਕ ਹੈ। ਉਹ ਵੀ ਚਾਹੁੰਦੇ ਨੇ ਕਿ ਖਾਲਿਸਤਾਨ ਬਣੇ। ਖਾਲਿਸਤਾਨ ਇਹ ਨਹੀਂ ਕਿ ਕੋਈ ਸਿੱਖਾਂ ਦੇ ਜਿਹੜੀ ਚੀਜ਼ ਹੈ, ਖਾਲਿਸਤਾਨ ਇੱਕ ਖਾਲਿਸ ਰਾਜ ਹੋਏਗਾ, ਸਾਰਿਆਂ ਦੇ ਲਈ, ਸਾਰਿਆਂ ਦੀ ਹੋਏਗਾ, ਸਾਰਿਆਂ ਵਾਸਤੇ। ਇਸ ਚੀਜ਼ ਗੱਲ ਆਪਾਂ ਕਹਿੰਦੇ ਹਾਂ ਵੀ ਸਾਡੀ ਕਿਸੇ ਧਰਮ ਨਾਲ ਲੜਾਈ ਨਹੀਂ ਹੈਗੀ, ਸਾਡੀ ਸਿਸਟਮ ਨਾਲ ਲੜਾਈ ਹੈ। ਇਸੇ ਲਈ ਅਸੀਂ ਵੱਖਰੇ ਦੇਸ਼ ਦੀ ਮੰਗ ਕਰਦੇ ਹਾਂ ਕਿ ਸਾਰੇ ਪਿਆਰ ਨਾਲ ਉੱਥੇ ਰਹਿ ਸਕਣ। ਅਸੀਂ ਤਾਂ ਆਪ ਚਾਹੁੰਦੇ ਹਾਂ ਹੁਣ ਕੇਰਲਾ ਵਰਗਾ ਸੂਬਾ ਆ, ਉਹ ਵੀ ਆਪਣੇ ਵੱਖਰੇ ਦੇਸ਼ ਸੂਬੇ ਦੀ ਮੰਗ ਕਰਦਾ ਹੈ, ਵੱਖਰੇ ਦੇਸ਼ ਦੀ ਮੰਗ ਕਰਦਾ ਹੈ। ਲੇਕਿਨ ਅਸੀਂ ਉਸ ਸਿਸਟਮ ਨਾਲ ਨਹੀਂ ਮੰਗ ਕਰਦੇ। ਅਸੀਂ ਮੰਗ ਕਰਦੇ ਹਾਂ ਕਿ ਸਾਨੂੰ ਜਦੋਂ ਦੇਸ਼ ਆਜ਼ਾਦ ਹੋਇਆ ਸੀ, ਸਾਨੂੰ ਇਹਨਾਂ ਤੋਂ ਕਿਹਾ ਗਿਆ ਸੀਗਾ, ਸਾਨੂੰ ਪੰਜਾਬੀ ਬੋਲਦੇ ਸੂਬੇ ਵੱਲੋਂ ਅਲੱਗ ਕਰਨ ਦੀ ਮੰਗ ਦੱਸੀ ਗਈ ਸੀ। ਸਾਨੂੰ ਵੱਖਰਾ ਦੇਸ਼ ਮੰਗ ਉਸੇ ਸਮੇਂ ਐਲਾਨਿਆ ਗਿਆ ਸੀਗਾ, ਪਰ ਇਹਨਾਂ ਨੇ ਉਸ ਸਮੇਂ ਜਿਨ੍ਹਾਂ ਵੱਲੋਂ ਸਾਨੂੰ ਵੱਖ-ਵੱਖ ਕਰਿਆ ਗਿਆ, ਪਰ ਸਾਨੂੰ ਆਪਣਾ ਵੱਖਰਾ ਦੇਸ਼ ਨਹੀਂ ਦਿੱਤਾ ਗਿਆ। ਅਸੀਂ ਖਾਲਿਸਤਾਨ ਦਾ ਮਤਲਬ ਕਿ ਜੋ ਲੋਕਾਂ ਨੂੰ ਦੱਸਿਆ ਜਾ ਰਿਹਾ ਉਹ ਨਹੀਂ ਹੈਗਾ ਕਿ ਅਸੀਂ ਹਿੰਦੂਆਂ ਦੇ ਖਿਲਾਫ ਹਾਂ। ਹਿੰਦੂ ਪਹਿਲ ਸਭ ਦੀ ਹਿੰਦੂਆਂ ਦੀ ਹੈ,
ਸਿੱਖ ਦੋਗ ਦੇ ਆਧਾਰ ਤੇ ਆਉਣਗੇ। ਜੇ ਕੋਈ ਵੀ ਕੰਮ ਹੋਊਗਾ ਦੇਸ਼ ਦੇ ਵਿੱਚ ਵੀ ਸਾਰੇ ਕਿਤੇ ਜਿੱਥੇ ਵੀ ਸਿਸਟਮ 'ਚ ਹੋਊਗਾ ਹਿੰਦੂਆਂ ਨੂੰ ਪਹਿਲ ਹੈ ਜੀ। ਸੋ ਮਿਹਰਬਾਨੀ ਵੀਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨੌਜਵਾਨਾਂ ਨਾਲ ਵੀ ਲਗਾਤਾਰ ਗੱਲ ਚੱਲ ਰਹੀ ਹੈ। ਆਪਣੇ ਪਾਸੇ ਦੋਨੋਂ ਪਾਸੇ ਜਿਹੜੇ ਨੌਜਵਾਨ ਖੜੇ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ। ਕੀ ਨਾਮ ਹੈ ਵੀਰੇ? ਮਨਜੀਤ ਸਿੰਘ ਜੀ। ਕਹਿਣਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੁੰਦੇ? ਇਹ ਜੋ ਅੱਜ ਖਾਲਿਸਤਾਨ ਦੀ ਮੰਗ ਹੈ, ਇਹਦੇ ਲਈ ਬਿਲਕੁਲ ਹਿੰਦੁਸਤਾਨ ਸਰਕਾਰ ਜ਼ਿੰਮੇਵਾਰ ਹੈ। ਜੋ ਹਿੰਦੁਸਤਾਨ ਇੱਕ ਤਾਂ ਕਹਿਣ ਨੂੰ ਡੈਮੋਕ੍ਰੈਟਿਕ ਕੰਟਰੀ ਆ, ਬਟ ਉਹਦੇ ਵਿੱਚ ਇਸ ਵੇਲੇ ਡੈਮੋਕ੍ਰੇਸੀ ਦਾ ਮਤਲਬ ਨਾਂ ਦੀ ਕੋਈ ਚੀਜ਼ ਨਹੀਂ ਹੈ। ਉੱਥੇ ਪੂਰਾ ਡਿਕਟੇਟਰਸ਼ਿਪ ਰਾਜ ਹੈ। ਮੋਦੀ ਹਰ ਇੱਕ ਤਰ੍ਹਾਂ ਨਾਲ ਪੰਜਾਬੀਆਂ ਨੂੰ, ਸਿੱਖਾਂ ਨੂੰ ਹਰ ਇੱਕ ਤਰ੍ਹਾਂ ਨਾਲ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਮੋਦੀ ਸਰਕਾਰ। ਸੋ ਤੁਸੀਂ ਵੋਟ ਪਾ ਚੁੱਕੇ ਹੋ? ਹਾਂਜੀ, ਮੈਂ ਸੈਨ ਫਰਾਂਸਿਸਕੋ ਵੋਟ ਪਾਈ ਸੀਗੀ ਜੀ। ਅੱਜ ਹੌਸਲਾ ਵਧਾਉਣ ਲਈ? ਹਾਂਜੀ ਹਾਂਜੀ, ਬਿਲਕੁਲ ਜੀ, ਬਿਲਕੁਲ ਕੌਮ ਦਾ ਹੌਸਲਾ ਵਧਾਈ। ਹਾਂਜੀ। ਕਿਹੜੀ ਜਗ੍ਹਾ ਤੋਂ ਆਏ? ਅਸੀਂ ਟਰਲਕ ਤੋਂ ਜੀ। ਹਾਂਜੀ ਹਾਂਜੀ। ਸੋ ਕਿੱਦਾਂ ਅੱਜ ਦੇ ਪ੍ਰਬੰਧਾਂ ਨੂੰ ਦੇਖ ਕੇ ਕਿੱਦਾਂ ਲੱਗਦਾ? ਅੱਜ ਦੇ ਪ੍ਰਬੰਧਾਂ ਨੂੰ ਦੇਖ ਕੇ ਤਾਂ ਸਰ ਬਹੁਤ ਵਧੀਆ, ਮਤਲਬ ਉੱਥੇ ਜਿੰਨਾ ਪ੍ਰਬੰਧ ਸੀਗਾ ਉਹ ਤੋਂ ਉੱਥੇ ਦੀ ਸੰਗਤ ਦੇਖ ਕੇ ਇੱਥੇ ਜ਼ਿਆਦਾ ਪ੍ਰਬੰਧ ਕੀਤੇ ਗਏ ਆ। ਠੀਕ ਹੈ। ਹਾਂਜੀ। ਤੇ ਇਹਦੇ ਲਈ ਜੋ ਮੋਦੀ ਸਰਕਾਰ ਨੇ ਜਿੱਦਾਂ ਵੀ ਆਪਣਾ ਪੰਜਾਬ ਨੂੰ ਦਬਾਇਆ ਹਰ ਇੱਕ ਤਰ੍ਹਾਂ ਨਾਲ, ਜਿਹੜਾ ਵੀ ਕੋਈ ਆਵਾਜ਼ ਬੁਲੰਦ ਕਰਦਾ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹਰ ਇੱਕ ਤਰ੍ਹਾਂ ਨਾਲ। ਤੇ ਜੋ ਵੀ ਕੋਈ ਉਹਨੂੰ ਆਪਣਾ ਯੂਥ ਨੂੰ ਨਾਲ ਲੈ ਕੇ ਵੱਧ ਅੱਗੇ ਵੱਧਦਾ ਆ, ਉਹਨੂੰ ਜਾਂ ਤਾਂ ਅੰਦਰ ਜੇਲ੍ਹਾਂ ਦੇ ਅੰਦਰ ਬੰਦ ਕੀਤਾ ਜਾਂਦਾ ਹੈ, ਜਾਂ ਤਾਂ ਫਿਰ ਉੱਦਾਂ ਹਰ ਕੋਈ ਹੋਰ ਪਾਸੇ ਇਹਨਾਂ ਦੇ ਐਨਕਾਊਂਟਰ ਹੁੰਦੇ ਆ। ਤੇ ਜੋ ਇਹ ਕਹਿ ਰਹੇ ਆ ਕਿ ਸਾਰਿਆਂ ਲਈ ਰੂਲ ਐਂਡ ਰੈਗੂਲੇਸ਼ਨਸ ਬਰਾਬਰ ਹੈ ਜਾਂ ਕਾਨੂੰਨ ਬਰਾਬਰ ਹੈ, ਉਹ ਵੀ ਬਿਲਕੁਲ ਸਿੱਖਾਂ ਲਈ ਤਾਂ ਬਿਲਕੁਲ ਹੀ ਹਾਂਜੀ। ਤੇ ਜਿੱਦਾਂ ਆਪਾਂ ਹੁਣ ਬੰਦੀ ਸਿੰਘਾਂ ਦੀ ਰਿਹਾਈ ਆ, ਆਪਣੇ ਬਹੁਤ ਸਾਰੇ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ। ਤੇ ਉਹ ਚੀਜ਼ ਬਾਕੀ ਇਹਨਾਂ ਦੇ ਜਿਹੜੇ ਹੁੰਦੇ ਆ, ਇਹਨਾਂ ਦੇ ਹਮਾਇਤੀ ਹੁੰਦੇ ਆ, ਉਹਨਾਂ ਦੀਆਂ ਸਜ਼ਾਵਾਂ ਦੇ ਦੌਰਾਨ ਉਹਨਾਂ ਨੂੰ ਪੇਰੋਲ ਮਿਲਦੀ ਆ। ਸਾਡੇ ਬੰਦੀ ਸਿੰਘ ਜਿਹੜੇ ਆ ਉਹ ਸਜ਼ਾਵਾਂ ਆਪਣੀਆਂ ਪੂਰੀਆਂ ਕਰਨ ਤੋਂ ਬਾਵਜੂਦ ਵੀ ਹਜੇ ਕੈਦ ਦੇ ਵਿੱਚ ਆ। ਹਾਂਜੀ। ਤੇ ਧੰਨਵਾਦ ਜੀ। ਹਾਂਜੀ, ਠੀਕ ਹੈ। ਸੋ ਆਪਣੇ ਨਾਲ ਨੌਜਵਾਨ ਆ, ਕੀ ਨਾਮ ਆ? ਗੁਰਮੀਤ ਸਿੰਘ। ਕਿਹੜੀ ਜਗ੍ਹਾ ਤੋਂ ਆਏ ਗੁਰਮੀਤ? ਸਰੀ ਤੋਂ, ਕੈਨੇਡਾ। ਸਰੀ ਤੋਂ ਆਏ ਆ। ਸਪੈਸ਼ਲ ਵੋਟਾਂ ਦੇ ਲਈ ਆਏ ਆ? ਹਾਂਜੀ। ਉੱਥੇ ਜਦੋਂ ਪਈਆਂ ਸੀ ਉਦੋਂ ਵੀ ਹੈਲਪ ਕੀਤੀ ਸੀ? ਹਾਂਜੀ। ਅੱਜ ਹੈਲਪ ਕਰਨ ਦੇ ਲਈ ਪਹੁੰਚੇ ਆ। ਕੀ ਤੁਹਾਨੂੰ ਲੱਗ ਰਿਹਾ ਕਿਉਂ ਤੁਸੀਂ ਆਉਂਦੇ ਆ ਹਰ ਵਾਰੀ ਵੋਟਾਂ ਦੀ ਹੈਲਪ ਦੇ ਲਈ? ਖਾਲਿਸਤਾਨ ਦੀਆਂ ਵੋਟਾਂ ਲਈ ਅਸੀਂ ਆਉਂਦੇ ਆ ਸੇਵਾ ਕਰਨ ਲਈ। ਹਾਂਜੀ। ਖਾਲਿਸਤਾਨ ਦੀ ਮੰਗ ਕਿਉਂ ਆ? ਕਿਉਂ? ਬਿਕਾਜ਼ ਵੀ ਡੋਨਟ ਹੈਵ ਲਾਈਕ ਫਰੀडम ਇਨ ਇੰਡੀਆ ਐਂਡ ਸਟਫ, ਸੋ ਦੈਟਸ ਵਾਈ। ਉਹਦੇ ਕਰਕੇ ਤੁਸੀਂ ਜਾਂਦੇ। ਕਿਹੜੇ ਗ੍ਰੇਡ 'ਚ ਪੜ੍ਹਦੇ ਆ? 7th ਗ੍ਰੇਡ ਦੇ ਵਿੱਚ। ਸੋ ਚੰਗਾ ਲੱਗਦਾ ਜਦੋਂ ਇਦਾਂ ਇਕੱਠ ਦੇਖਦੇ ਆ? ਹਾਂਜੀ। ਯੂ ਲਾਈਕ ਇਟ? ਯਾ। ਵੋਟ ਕਿੰਨੇ ਦੀ ਹੈਲਪ ਕੀਤੀ ਅੱਜ ਵੋਟ ਪਾਉਣ ਦੇ ਵਿੱਚ? ਲਾਈਕ 40 50 plus? ਯਾ। ਥੈਂਕ ਯੂ। ਓਕੇ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਛੋਟੇ ਬੱਚੇ ਵੀ ਇੱਥੇ ਅੱਜ ਖਾਲਿਸਤਾਨੀ ਰੈਫਰੈਂਡਮ ਦੀਆਂ ਵੋਟਾਂ ਦੇ ਵਿੱਚ ਮਦਦ ਕਰਨ ਦੇ ਲਈ ਪਹੁੰਚੇ ਆ। ਆਓ ਇਹਨਾਂ ਬੱਚਿਆਂ ਦੇ ਨਾਲ ਗੱਲਬਾਤ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਨਾਮ ਹੈ ਤੁਹਾਡਾ? ਕਿਰਤ ਕੌਰ। Where you came from? Canada, BC, Surrey. Why you came here in Sacramento? It's because we have to support each other no matter what. We are all the same. No matter if we're different races, different culture, we're all the same. How old are you? I am 11. Which grade you read in? I'm in grade 6. Grade 6. Why you support Khalistan? I support Khalistan because every culture has a home and we don't have a home, and I think Khalistan Punjab was ours, but then it just got taken away. So that's why you want it back? Yeah, we need our home. Everyone else has a home. How come we don't? What's your name? Manat Kaur. What do you want to say? I want to say we have to be there for each other, and we have to be with everyone. So if your family or anyone, so we're fighting for our home. Our home got taken away. It was equal. We had a place, we were safe. But since like so many years, we're getting it taken away. Anyone that speaks up, that says we want equality, they're getting murdered. They're getting killed. Genocide. So that's why you support Khalistan? Yes. What's your name? Balnoor. What do you want to say?
I want to say, like, everybody who talks about Khalistan, like Niger Uncle Ji, he was talking about the right thing, but he got killed. That is not fair, because he was talking about like rights, that everybody should be treated equally, and we should have our homeland, Khalistan, because every religion has their own homeland, and we are the only ones in this world that doesn't have one. That's why I support Khalistan. Aren't you too young for this? Does somebody come up to you and say that? I don't feel like there's an age to this. So like I see little kids like 5 to 8 years old just like roaming around. It's like This isn't politics. This is fighting for justice. So you're wearing a t-shirt of Sardar Niger. I knew Niger for a year or so, or a month. He was nice. He stood up for what he believed in, and it didn't matter if he lived or died. He just wanted one wish, to make Khalistan. So you went to the same Gurdwara as Niger? Yes. So you met him many times? Maybe like a few times, yeah. You were inspired by? Yeah, he was a great person. Anything else you want to say? I've knew by Hardeep Singh Nijjar ji since I was really young. He was a person that could never be forgot. So like when he would always tell us, he would be like, you have to be brave, you have to fight for the rights, you have to be strong. Well, these days there's so many people's like so many addictions. He helped us be good people, and he taught us many things. He taught us how to like not be scared of death. Like, just face it. You're gonna go through it anyway. It's like, face it, not just sit in your house and get addicted to drugs or stuff like that. He taught us, like, he taught a lot of people. He changed a lot of live. He changed a lot of people's life. Like, about like few thousand people's life. Children your age, they like to play games, they want to roam around, they do different kind of children stuff. Don't you think this is kind of mature for you, too mature, or do you feel this is needed? There's no limit for speaking for rights. Yeah, there's no limit, so like anybody could do it. So I feel like we're doing the right thing. You just have to know, and you just have to understand that there's people out there. It's really good to learn about your past, communicating with others for rights, and it's amazing how a lot of people from different states and countries just connect. What are your message to children your age? You should fight for rights, don't let anyone put you down, and always be there for your community. Because your community, if you do nice things to your community is going to give back. For the kids, I would like to say, learn, ask your elders, ask your grandparents, your parents, ask them. Be like when Sant Pindramwale or any shaheed in their past that they've stayed with, or anything they know about our religion, Sikhism, Khalistan, ask them. Ask history. It's like, I want to say, not be attached to your phone like 24/7. There's like world. Go like do part, ask your elders questions. Asking questions is not a bad thing. It's like about you knowing about your religion, like study, not be on your phone like all day. Have interest, keep on learning, because even we don't know everything. All we know is that he was there for me when I needed him, and now I'm doing what he wanted, and I understand. Before I was little, I'm like, yeah, he's just my uncle, but now I understand. He was meant to be. ਸੋ ਜਿੱਦਾਂ ਤੁਸੀਂ ਦੇਖ ਰਹੇ ਆ, ਇਹ ਨੌਜਵਾਨ 10-10 ਸਾਲ ਦੀਆਂ ਇਹ ਬੱਚੀਆਂ ਆ, ਸਰੀ ਕੈਨੇਡਾ ਤੋਂ ਇੱਥੇ ਪਹੁੰਚੇ ਆ। ਭਾਈ ਨਿੱਜਰ ਹੋਣਾ ਦੀਆਂ ਇਹਨਾਂ ਨੇ ਤਸਵੀਰਾਂ ਵਾਲੀਆਂ ਟੀ-ਸ਼ਰਟਸ ਵੀ ਪਾਈਆਂ ਆ। ਉਹਨਾਂ ਨੂੰ ਮਿਲੇ ਵੀ ਆ, ਉਹਨਾਂ ਤੋਂ ਇਨਸਪਾਇਰਡ ਵੀ ਆ। ਆਉਂਦੀ ਜਿਹੜੀ ਨੌਜਵਾਨ ਪੀੜ੍ਹੀ ਆ, ਉਹਨਾਂ ਦੇ ਲਈ ਇਹਨਾਂ ਦੇ ਕੋਲ ਮੈਸੇਜ ਵੀ ਆ। ਬਹੁਤ ਸਾਰੇ ਲੋਕ ਹੁੰਦੇ ਆ ਵੀ ਸ਼ਾਇਦ ਬੱਚਿਆਂ ਨੂੰ ਬਸ ਇਹ ਚੀਜ਼ਾਂ, ਪਰ ਦੇ ਆਰ ਵੈਰੀ ਕਲੀਅਰ ਇਨ ਦੇਅਰ ਥਾਟਸ, ਵੀ ਉਹਨਾਂ ਨੂੰ ਪੂਰੀ ਕਲੈਰਿਟੀ ਆ ਕਿਉਂ ਇਸ ਚੀਜ਼ ਲਈ ਚਾਹੀਦਾ ਆ, ਇਨਸਾਫ ਦੇ ਲਈ ਹਮੇਸ਼ਾ ਕਿੱਦਾਂ ਖੜਨਾ ਆ, ਤੇ ਆਪਣੀ ਮੰਗ ਜਿਹੜੀ ਆ ਉਹ ਕਿੱਦਾਂ ਜਿਹੜੀ ਉਹ ਲੈਣੀ ਆ। ਸੋ ਆਪਣੇ ਹੱਕਾਂ ਦੇ ਲਈ ਜ਼ਰੂਰ ਖੜਨਾ ਚਾਹੀਦਾ ਆ। ਸੋ ਯੂ ਵਾਂਟ ਟੂ ਸੇ One last thing, you have to learn, you have to stay humble no matter what. No matter how much knowledge you know, your mind can always expand more. The more you grow, the more you learn, the more you're gonna
understand the world. So don't think you know everything. There's like every time there's more to learn. It's like the world's never finished. It's like I don't know all about Sikhism and I'm trying to know more. You're still learning. That's why we are all Sikhs. For the parents that don't tell their kids anything about Khalistan or anything about their religion, it's a shame on you, because our next generation is gonna grow only if we help them, only if we tell them. If they don't know anything about the religion, how they're gonna speak for the religion? ਸੋ ਬਿਲਕੁਲ ਥਾਟਸ ਦੀ ਕਲੈਰਿਟੀ ਆ, ਹੰਗਾਰਾ ਦੇ ਰਹੇ ਆ, ਸਵਾਲ ਕਰ ਰਹੇ ਆ, ਸਵਾਲ ਪੁੱਛਣ ਦੀ ਗੱਲ ਕਰ ਰਹੇ ਆ। ਸੋ ਇਹ ਨੌਜਵਾਨ ਆ, ਇਹ ਭਵਿੱਖ ਆ। ਜੇ ਇੱਦਾਂ ਦਾ ਭਵਿੱਖ ਆ ਤੇ ਸਾਨੂੰ ਇਸ ਚੀਜ਼ ਨੂੰ ਦੇਖ ਕੇ ਖੁਸ਼ੀ ਹੁੰਦੀ ਆ ਵੀ ਇਹ ਬਹੁਤ ਸੁਲਝੇ ਹੋਏ ਆ, ਸੂਝਵਾਨ ਆ ਤੇ ਇਹ ਬਾਗਡੋਰ ਸਹੀ ਹੱਥਾਂ ਦੇ ਵਿੱਚ ਜਾਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਪਣੇ ਨਾਲ ਇੱਕ ਹੋਰ ਨੌਜਵਾਨ ਜੁੜੇ ਹੋ, ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ। ਕਿਹੜੀ ਜਗ੍ਹਾ ਤੋਂ ਆਏ ਆ? ਮੈਂ ਆਪਣੇ ਜੁਬਾ ਸੀਟ ਤੋਂ, ਓਲੀਵਸਟ ਤੋਂ ਆ ਜੀ, ਸੈਕਰਾਮੈਂਟ ਤੋਂ ਹੀ ਆ ਜੀ। ਤਾਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਵੱਲ ਦੇਖ ਕੇ, ਜਿੰਨਾ ਕਰਾਊਡ ਆ ਜੀ, ਸਾਰੀ ਸੰਗਤ ਵੱਲ ਦੇਖ ਕੇ ਬੜੀ ਖੁਸ਼ੀ ਦੀ ਮਹਿਸੂਸ ਹੋ ਰਹੀ ਆ ਕਿ ਸਾਰੇ ਕਿੰਨੇ ਜਾਗਰੂਕ ਹੋ ਚੁੱਕੇ ਆਪਣੇ ਬੰਦੇ। ਅਸੀਂ ਵੈਸੇ ਮੈਂ ਵੋਟ ਆਪਣੀ ਸੈਨ ਫ੍ਰਿਸਕੋ ਪਾ ਕੇ ਆਇਆ ਸੀ ਜਦੋਂ ਪਹਿਲੀ ਵਾਰ ਵੋਟਿੰਗ ਪਈ ਸੀ। ਇਸ ਟਾਈਮ ਮੈਂ ਜੈਸੇ ਵਲੰਟੀਅਰ ਤੋਂ ਆਪਣੇ ਬੰਦੇ ਦਾ ਹੌਸਲਾ ਵਧਾਉਣ ਲਈ ਇਸ ਵਾਰ ਪਹੁੰਚਿਆ। ਤੋਂ ਦੇਖ ਕੇ ਬੜੀ ਖੁਸ਼ੀ ਹੋ ਰਹੀ ਆ ਕਿ ਸਾਰੀ ਸੰਗਤ ਜਿਸ ਹਿਸਾਬ ਨਾਲ ਇਸ ਵਾਰ ਉਹਦੇ ਨਾਲ ਵੱਧ ਇਕੱਠ ਹੋਇਆ, ਐਵੇਂ ਲੱਗ ਰਿਹਾ ਕਿ ਜਿਵੇਂ ਮਤਲਬ ਸਾਰਾ ਪੰਜਾਬ ਹੀ ਇੱਥੇ ਆ ਚੁੱਕਾ। ਸਾਰਾ ਪੰਜਾਬ ਹੀ ਚਾਹੁੰਦਾ ਕਿ ਤੁਹਾਡੇ ਹਿਸਾਬ ਨਾਲ ਲੋਕਾਂ 'ਚ ਬਹੁਤ ਮੰਗ ਆ? ਬਹੁਤ ਜ਼ਿਆਦਾ ਮੰਗ ਆ ਜੀ। ਦੇਖੋ ਹਰੇਕ ਪੰਜਾਬੀ ਛੋਟਾ ਵੱਡਾ, ਸਾਨੂੰ ਪਹਿਲਾਂ ਲੱਗਦਾ ਸੀ ਇਕੱਲੇ ਯੂਥ ਹੀ ਪਹੁੰਚਿਆ ਹੋਊਗਾ ਇੱਥੇ, ਪਰ ਜਦੋਂ ਇੱਥੇ ਆ ਕੇ ਦੇਖਦੇ ਹਾਂ ਆਪਾਂ, ਬਜ਼ੁਰਗ, ਬੱਚੇ, ਮਾਵਾਂ, ਧੀਆਂ, ਭੈਣਾਂ, ਸਾਰੇ ਪਰਿਵਾਰ ਦੇ ਪਰਿਵਾਰ ਲੈ ਕੇ ਪਹੁੰਚੇ ਹੋਏ ਆ। ਸੋ ਸੇਵਾਦਾਰਾਂ ਨੂੰ ਦੇਖੀਦਾ, ਦੇਖੋ ਸਾਰੇ ਆਪਣੇ ਲੰਗਰ ਲੈ ਕੇ, ਸਾਰੇ ਆਪਣੇ ਕੰਮਕਾਰ ਛੱਡ ਕੇ। ਦੇਖੋ ਇੱਕ ਜੇ ਆਪਾਂ ਨੂੰ ਕੋਈ ਇੱਥੇ ਆਪਾਂ ਨੂੰ ਇੰਡੀਆ ਪੰਜਾਬ ਦੇ ਵਿੱਚ ਕੋਈ ਦੁੱਖ ਆ ਤਾਂ ਹੀ ਆਪਾਂ ਦੇਖੋ ਇੰਨਾ ਪੈਸਾ ਲਾ ਕੇ ਜਾਂ ਕੁਝ ਵੀ ਇਕੱਠਾ ਕਰਕੇ ਸਾਰਾ ਕੁਝ ਲੰਗਰ ਲਾ ਰਹੇ ਆ ਜਾਂ ਵੋਟਾਂ ਕਰਾ ਰਹੇ ਆ ਨਾ। ਤੇ ਇੱਕ ਬੜੀ ਵਧੀਆ ਚੀਜ਼ ਆ ਆਪਾਂ ਨੂੰ ਨਾ, ਜਿਹੜਾ ਇੱਥੇ ਸੰਗਤ ਸਾਰਾ ਹੌਸਲਾ ਵਜਾਈ ਲਈ ਆਪਾਂ ਨੂੰ ਸਾਰੀ ਸੰਗਤ ਪਹੁੰਚੀ ਆ। ਸੋ ਆਪਾਂ ਨੂੰ ਚਾਹੀਦਾ ਕਿ ਆਪਾਂ ਸਾਰੇ ਰਲ ਮਿਲ ਕੇ ਤੇ ਸਰਕਾਰਾਂ ਅੱਗੇ ਮੰਗ ਰੱਖੀਏ, ਠੀਕ ਆ ਜੀ, ਵੱਧ ਤੋਂ ਵੱਧ ਵੋਟਿੰਗ ਕਰੀਏ ਤੇ ਆਪਾਂ ਆਪਣਾ ਖਾਲਿਸਤਾਨ ਲੈ ਕੇ ਹਟੀਏ ਜੀ। ਧੰਨਵਾਦ ਵੀਰ ਜੀ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਲਗਾਤਾਰ ਕਵਰੇਜ ਚੱਲ ਰਹੀ ਹੈ। ਆਪਣੇ ਨਾਲ ਕੁਝ ਹੋਰ ਸਿੰਘ ਪਹੁੰਚੇ ਆ, ਉਹ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਆ। ਕੀ ਨਾਮ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੇਰਾ ਨਾਮ ਤੇਜਪਾਲ ਸਿੰਘ। ਕਿਹੜੀ ਜਗ੍ਹਾ ਤੋਂ ਆਏ? ਜੀ ਹਰਿਆਣੇ ਤੋਂ, ਕਰਨਾਲ ਡਿਸਟ੍ਰਿਕਟ, ਪਿੰਡ ਜੁੰਡਲਾ। ਤੇ ਇੱਥੇ ਕਿੱਥੇ ਰਹਿੰਦੇ ਆ? ਇੱਥੇ ਹੀ ਸੈਕਰਾਮੈਂਟੋ ਰਹਿੰਦੇ ਆ ਜੀ। ਸੋ ਲੋਕਲ ਹੀ ਆ? ਹਾਂਜੀ ਲੋਕਲ ਆ ਜੀ। ਹਾਂਜੀ ਕਿੱਦਾਂ ਲੱਗ ਰਿਹਾ ਅੱਜ ਦੀਆਂ ਵੋਟਾਂ ਨੂੰ ਦੇਖ ਕੇ? ਬਹੁਤ ਵਧੀਆ ਲੱਗ ਰਿਹਾ ਜੀ। ਪਿੱਛੇ ਵੀ ਜਦੋਂ ਸਨ ਫਰਾਂਸਿਸਕੋ ਵੋਟਾਂ ਹੋਈਆਂ ਸੀ, ਉੱਥੇ ਵੀ ਗਏ ਸਾਂ, ਉੱਥੇ ਵੀ ਵੋਟ ਪਾ ਕੇ ਆਏ ਆ। ਠੀਕ ਆ। ਤੇ ਅੱਜ ਹੀ ਦੁਬਾਰਾ ਫਿਰ ਆਪਣੇ ਸ਼ਹਿਰ ਦੇ ਵਿੱਚ ਪ੍ਰੋਗਰਾਮ ਹੋ ਰਿਹਾ ਤੇ ਵੇਖੋ ਸੰਗਤਾਂ ਦਾ ਕਿੱਡਾ ਹੁਮ ਆਉਂਦਾ ਹੋਇਆ ਇਕੱਠ, ਕਿ ਵੇਖ ਕੇ ਹੀ ਉਮੀਦ ਕੀਤੀ ਜਾ ਸਕਦੀ ਹੈ ਬਹੁਤ ਜਲਦੀ ਤੋਂ ਜਲਦੀ ਸਾਡਾ ਖਾਲਿਸਤਾਨ ਬਣਨ ਜਾ ਰਿਹਾ। ਕਿਉਂ ਤੁਹਾਡੀ ਕਿਉਂ ਮੰਗ ਆ ਖਾਲਿਸਤਾਨ ਦੀ? ਭਾਜੀ ਤੁਸੀਂ ਵੇਖ ਹੀ ਰਹੇ ਹੋ ਪਿਛਲੇ ਦਿਨਾਂ ਵਿੱਚ ਜਿਹੜੀ ਹਿੰਦੁਸਤਾਨ ਦੀ, ਇੰਡੀਆ ਦੀ ਵਾਸਤੇ ਇੰਡੀਆ ਕਹਿੰਦੇ ਆਪਾਂ ਹਿੰਦੁਸਤਾਨ ਨੂੰ ਕਹਿ ਕੇ ਆਪਾਂ ਉਹਨੂੰ ਜ਼ਿਆਦਾ ਬੜਾਵਾ ਦੇਣੇ ਪਏ ਆ ਨਾ। ਕਿਉਂ? ਪਰ ਹਿੰਦੂ ਦੀ ਗੱਲ ਕਰਦੇ, ਹਿੰਦੁਸਤਾਨ ਨਹੀਂ, ਉਹ ਇੰਡੀਆ ਹੈ। ਇੰਡੀਆ ਨਾਲ ਉਹ ਭਾਰਤ ਹੈ। ਸਿਰਫ ਇਹ ਦੋ ਵਰਡ ਯੂਜ਼ ਹੋਣੇ ਚਾਹੀਦੇ ਨੇ। ਜਦੋਂ ਨੂੰ ਅਸੀਂ ਆਪਣੇ ਆਪ ਹੀ ਉਹਨੂੰ ਹਿੰਦੁਸਤਾਨ ਕਹਿ ਦਿਆਂਗੇ ਤੇ ਉਹ ਕਹਿਣਗੇ ਵੀ ਸਾਡਾ ਹੀ ਇਹ ਤੇ ਉਹਨੂੰ ਹਿੰਦੁਸਤਾਨ ਕਹਿਣਾ ਪਹਿਲੀ ਗੱਲ ਤੇ ਹਿੰਦੁਸਤਾਨ ਕਹਿਣਾ ਗਲਤ ਹੈ। ਉਹਨੂੰ ਭਾਰਤ ਕਹੀਏ। ਜਿਵੇਂ ਦਾ ਵਤੀਰਾ ਉਹ ਸਿੱਖਾਂ ਦੇ ਨਾਲ ਭਾਰਤ ਦੀ ਸਰਕਾਰ, ਇੰਡੀਆ ਦੀ ਸਰਕਾਰ ਕਰਦੀ ਪਈ ਹੈ, ਉਹ ਬਹੁਤ ਹੀ ਗਲਤ ਹੈ। ਕਿਉਂ? ਸਾਡੇ ਜਿਹੜੇ ਬੰਦੀ ਸਿੰਘ ਨੇ 32 35 ਸਾਲ ਹੋ ਗਏ ਨੇ ਜੇਲ੍ਹਾਂ ਦੇ ਵਿੱਚ ਨੇ, ਉਹਨਾਂ ਨੂੰ ਰਿਹਾਅ ਨਹੀਂ ਕਰ ਰਹੀ। ਉਦੋਂ ਬਾਅਦ ਤੁਸੀਂ ਹੁਣ ਪਿਛਲੇ ਦਿਨਾਂ ਦੇ ਵਿੱਚ ਵੇਖੋ ਜਿਹੜੇ ਸਾਡੇ 4-5 ਅਲੱਗ-ਅਲੱਗ ਕੰਟਰੀਆਂ ਦੇ ਵਿੱਚ, ਇੰਗਲੈਂਡ ਹੋ ਗਿਆ, ਪਾਕਿਸਤਾਨ ਹੋ ਗਿਆ, ਕੈਨੇਡਾ ਹੋ ਗਿਆ, ਉਹਨਾਂ ਦੇ ਵਿੱਚ ਕਤਲ ਕਰ ਦਿੱਤੇ ਗਏ ਨੇ ਸਾਡੇ ਜਿਹੜੇ ਸਿੰਘ ਸਨ, ਆਗੂ ਸਨ। ਉਦੋਂ ਬਾਅਦ ਉੱਥੇ ਜਿਹੜੇ ਇੰਡੀਆ ਦੇ ਵਿੱਚ ਆਗੂ ਅਮਰਤਪਾਲ ਸਿੰਘ ਜੀ ਜਿਹੜੇ ਹੁਣ ਉੱਠੇ ਸਨ, ਉਹਨਾਂ ਡਿਬਰੂਗੜ੍ਹ ਦੀ ਜੇਲ੍ਹਾਂ ਦੇ ਵਿੱਚ ਪਹੁੰਚਾ ਦਿੱਤਾ। ਉਹਦੇ ਵੀ ਧਰਨੇ ਚੱਲ ਰਹੇ ਨੇ ਅੰਮ੍ਰਿਤਸਰ ਦੇ ਵਿੱਚ, ਪਰ ਉਹਨਾਂ ਦੇ ਕੰਨ ਤੇ ਬਿਲਕੁਲ ਜੂੰ ਨਹੀਂ ਰੇਂਗਦੀ ਪਈ। ਤੇ ਇਸ ਕਰਕੇ ਉਹ ਸਾਨੂੰ ਦਬਾਉਣਾ ਚਾਹੁੰਦੇ ਨੇ ਵੀ ਕਿਸੇ ਨਾ ਕਿਸੇ ਤਰੀਕੇ, ਜਿਸ ਤਰ੍ਹਾਂ ਉਹਨਾਂ ਪਿਛਲੇ ਕੁਝ ਸਮੇਂ ਦੇ ਵਿੱਚ ਮੁਸਲਮਾਨਾਂ ਨੂੰ ਆਪਸ 'ਚ ਪਾੜ ਕੇ ਦੱਬ ਲਿਆ, ਉਹ ਕੋਸ਼ਿਸ਼ ਕਰ, ਪਰ ਉਹਨਾਂ ਨੂੰ ਇਹ ਨਹੀਂ ਪਤਾ ਜਿਹੜੇ ਸਿੰਘ ਨੇ ਉਹ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦੇ ਨੇ। ਇਹ ਚੜ੍ਹਦੀ ਕਲਾ ਵਾਲੀ ਕੌਮ ਹੈ, ਏਡੀ ਛੇਤੀ ਦੱਬਣ ਵਾਲੀ ਨਹੀਂ। ਇਹਨਾਂ ਕਦੀ ਹਾਰ ਤੇ ਸਵੀਕਾਰ ਕੀਤੀ ਨਹੀਂ ਹੈਗੀ। ਤੇ ਉਹ ਇਹੀ ਚਾਹੁੰਦੇ ਨੇ ਵੀ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਆਪਸ 'ਚ ਪਾੜ ਕੇ ਤੇ ਇਹਨਾਂ ਦੇ ਦਬਾਅ ਬਣਾਇਆ ਜਾਏ। ਪਰ ਉਹਨਾਂ ਨੂੰ ਇਹ ਭੁਲੇਖਾ ਹੈ ਵੀ ਇਹ ਦੱਬਣ ਵਾਲੀ ਕੌਮ ਨਹੀਂ ਹੈਗੀ ਤੇ ਨਾ ਹੀ ਇਹ ਦੱਬਣੀ ਹੈ। ਇਹ ਆਪਣੇ ਹੱਕ ਲੈਣਾ ਜਾਣਦੀ ਹੈ ਤੇ
ਹੋਰ ਇਸੇ ਲਈ ਤੁਸੀਂ ਵੋਟ ਪਾਉਣ ਹਾਂਜੀ ਹਾਂਜੀ ਭਾਜੀ, ਸਾਨੂੰ ਵੋਟ ਤੇ ਅਸੀਂ ਤਾਂ ਪਾਣਾ ਵੀ ਸਾਡਾ ਆਪਣਾ ਵੱਖਰਾ ਦੇਸ਼ ਬਣੇ, ਸਾਡਾ ਅਗਰ ਮੁਲਕ ਜਿੱਥੇ ਅਸੀਂ ਆਜ਼ਾਦੀ ਨਾਲ ਆਪਣੇ ਧਰਮ ਦੀ ਗੱਲ ਕਰ ਸਕੀਏ, ਆਪਣੀ ਕਮਿਊਨਿਟੀ ਦੀ ਗੱਲ ਕਰ ਸਕੀਏ। ਹਾਂਜੀ ਧੰਨਵਾਦ ਜੀ। ਧੰਨਵਾਦ ਜੀ ਭਾਜੀ। ਸੋ ਵੀਰ ਜੀ ਵੀ ਆਪਣੇ ਨਾਲ ਜੁੜੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਜੀ ਆਪਦਾ? ਦਾਸ ਸਰਬਜੀਤ ਸਿੰਘ, ਦਿੱਲੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਪਾਰਟੀ ਵੱਲੋਂ ਆਪਣਾ ਬੇ ਏਰੀਏ ਦੇ ਵਿੱਚ ਸੇਵਾਵਾਂ ਨਿਭਾ ਰਿਹਾ ਜੀ। ਤੇ ਆਪਣਾ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹਾਂਗਾ ਆਪ ਲੋਕਾਂ ਦਾ ਜੀ, ਰੇਡੀਓ ਪੰਜਾਬ USA ਦਾ, ਕਿ ਜਿਨ੍ਹਾਂ ਨੇ ਹਰ ਕਵਰੇਜ ਦੇ ਉੱਤੇ ਪਹੁੰਚ ਕੇ, ਹਰ ਪ੍ਰੋਗਰਾਮ ਦੇ ਉੱਤੇ ਪਹੁੰਚ ਕੇ ਹਰ ਪ੍ਰੋਗਰਾਮ ਨੂੰ ਕਵਰੇਜ ਕੀਤਾ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਤੇ ਨਾਲ ਹੀ ਸਾਰਿਆਂ ਸੰਗਤਾਂ ਦਾ ਵੀ ਧੰਨਵਾਦ ਕਰਾਂਗੇ ਕਿ ਜਿੰਨੇ ਵੀ ਮੇਰੇ ਵੀਰ ਆ, ਕੁਝ ਲੋਕ ਜਿੱਦਾਂ ਕਹਿੰਦੇ ਕਿ ਅਸੀਂ LA ਤੋਂ ਆਏ, ਕਈਆਂ ਨਾਲ ਗੱਲਬਾਤ ਹੋਈ ਹੈ, ਕੋਈ ਦੱਸਦਾ LA ਤੋਂ, ਕੋਈ ਰਿਵਰ ਸਾਈਡ ਜਾਂ ਫ੍ਰਿਜਨੋ ਬੇਕਰਸਫੀਲਡ ਤੋਂ, ਸਾਰੇ ਹੀ ਇੱਥੇ ਪਹੁੰਚੇ ਆ। ਉਹਨਾਂ ਸਾਰਿਆਂ ਦਾ ਹੀ ਧੰਨਵਾਦ ਕਰਨਾ ਚਾਹੁੰਦੇ ਹਾਂ ਕਿ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਪਾਰਟੀ ਦੇ ਸੱਦੇ ਦੇ ਉੱਤੇ ਕਿ ਆ ਕੇ ਇੱਥੇ ਕਿ ਵੋਟਾਂ ਪਾਉਣ ਦੇ ਵਿੱਚ ਸਹਿਯੋਗ ਦਿੱਤਾ। ਉਹਨਾਂ ਸਾਰਿਆਂ ਦਾ ਹੀ ਧੰਨਵਾਦ ਹੈ ਜੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵੇਰ ਦੀ ਲਗਾਤਾਰ ਕਵਰੇਜ ਜਿਹੜੀ ਉਹ ਚੱਲ ਰਹੀ ਆ। ਹੁਣ ਆਪਾਂ ਸਮਾਪਤੀ ਦੇ ਉੱਤੇ ਪਹੁੰਚ ਚੁੱਕੇ ਹਾਂ। ਲਗਾਤਾਰ ਵੋਟਾਂ ਜਿਹੜੀਆਂ ਪਈਆਂ, ਹਜ਼ਾਰਾਂ ਦੀ ਸੰਖਿਆ ਦੇ ਵਿੱਚ ਵੋਟਾਂ ਜਿਹੜੀਆਂ ਉਹ ਅੱਜ ਭੁਗਤੀਆਂ ਆ। ਤੁਸੀਂ ਦੇਖ ਸਕਦੇ ਆ ਪੂਰੀ ਰਿਪੋਰਟ ਦੇ ਵਿੱਚ ਸੰਗਤਾਂ ਦਾ ਠਾਠਾ ਮਾਰਦਾ ਇਕੱਠ। ਅੱਜ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੇ ਲਈ ਦੂਸਰਾ ਪੜਾਅ ਅਮਰੀਕਾ ਦੇ ਵਿੱਚ ਸੂਬਾ ਜਿਹੜਾ ਆ ਕੈਲੀਫੋਰਨੀਆ, ਉਸ ਦੀ ਰਾਜਧਾਨੀ ਸੈਕਰਾਮੈਂਟੋ ਦੀ ਕੈਪੀਟਲ ਗਰਾਊਂਡਸ ਦੇ ਵਿੱਚ ਇਹ ਹੋ ਨਿਬੜੀਆਂ ਆ। ਹਰਜੋਤ ਸਿੰਘ ਜੀ, ਕਿੱਦਾਂ ਦਾ ਰਿਹਾ ਅੱਜ ਦਾ ਦਿਨ? ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਪ੍ਰੋਗਰਾਮ ਰਿਹਾ। ਇਸ ਵਾਰੀ ਇਹ ਸੀ ਭਈ ਸੈਨ ਫਰਾਂਸਿਸਕੋ ਨਾਲੋਂ ਬਹੁਤ ਜਲਦੀ ਜਿਹੜੀਆਂ ਸੰਗਤਾਂ ਆ ਉਹ ਵੋਟਾਂ ਪਾ ਸਕੀਆਂ। ਉੱਥੇ ਜਿੱਦਾਂ ਬਹੁਤ ਲੰਮਾ ਸਮਾਂ ਇੰਤਜ਼ਾਰ ਕਰਨਾ ਤਾਂ ਹੁਣ ਵੀ ਪਿਆ, ਪਰ ਕਾਫੀ ਘੱਟ ਜਿਹੜਾ ਇੰਤਜ਼ਾਰ ਕਰਨਾ ਪਿਆ। ਪਰ ਇਕੱਠ ਸੰਗਤਾਂ ਦਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਪਾਂ ਦੇਖਿਆ ਵੀ 100 ਜਾਣੇ ਸਰੀ ਤੋਂ ਆਏ ਹੋ ਆ, ਦੂਰੋਂ ਜਿਹੜੀਆਂ ਸੰਗਤਾਂ ਆ ਬਹੁਤ ਆਈਆਂ। ਸੋ ਹਜ਼ਾਰਾਂ ਲੱਖਾਂ ਦੀ ਸੰਖਿਆ ਦੇ ਵਿੱਚ ਅੱਜ ਵੋਟਾਂ ਜਿਹੜੀਆਂ ਉਹ ਇੱਥੇ ਪਈਆਂ ਆ। ਮੇਨ ਤੋਂ ਅਮਰੀਕਾ ਦੇ ਦੂਜੇ ਹਿੱਸਿਆਂ ਤੋਂ, ਅਮਰੀਕਾ ਦੇ ਬਾਹਰੋਂ, ਕੈਲੀਫੋਰਨੀਆ ਦੇ ਵੱਖ-ਵੱਖ ਹਿੱਸਿਆਂ ਤੋਂ, ਕੋਈ ਕੱਲ ਰਾਤ ਦਾ ਤੁਰਿਆ ਆ, ਕੋਈ ਕੱਲ ਪਰਸੋਂ ਦਾ ਆਇਆ ਆ। ਉਹ ਸਾਰਾ ਕੁਝ ਵਾਪਰਿਆ। ਇਸ ਤੇ ਵੋਟਾਂ ਦੇ ਨਾਲ ਸਭ ਤੋਂ ਅਹਿਮ ਚੀਜ਼ ਰਹੀ ਭਾਈ ਜਥੇਦਾਰ ਗੁਰਦੇਵ ਸਿੰਘ ਜੀ ਕੌਂਕੇ, ਉਹਨਾਂ ਨੂੰ ਕੌਮੀ ਸ਼ਹੀਦ ਐਲਾਨਿਆ ਗਿਆ, ਉਹਨਾਂ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ। ਇਹ ਸਾਰੀਆਂ ਚੀਜ਼ਾਂ ਅੱਜ ਦੇ ਦਿਨ ਇੱਥੇ ਵਾਪਰੀਆਂ ਆ। 31 ਮਾਰਚ 2024 ਦਾ ਦਿਨ ਇੱਕ ਵਾਰੀ ਫਿਰ ਕੈਲੀਫੋਰਨੀਆ ਦੇ ਵਿੱਚ ਇਤਿਹਾਸਿਕ ਹੋ ਨਿਬੜਿਆ। ਰੈਫਰੈਂਡਮ ਦੀਆਂ ਵੋਟਾਂ ਦੇ ਦੂਜੇ ਪੜਾਅ ਦੀ ਕਵਰੇਜ ਅੱਜ ਇੱਥੇ ਹੀ ਸਮਾਪਤ ਆ। ਅਗਲੀ ਵਾਰ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ।